फतेह अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਕੱਲ ਸਾਨੂੰ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਓ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आया नु प्रोग्राम सचो सच विच बहुत शुक्रिया जी डॉक्टर साहब आज 9 नवंबर 2021 26 कतक नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਨ ਕੇਬਲ ਬੈਲਫਾਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ व्यूअर्स जे तुसी टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਜੋ ਆਪਾਂ ਬੇਨਤੀ ਵੀ ਕੀਤੀ ਸੀ ਪਿਛਲੇ ਵੀਕ ਸੋ ਕਿ ਜਿਸ ਤਰ੍ਹਾਂ ਕਿ ਜਿਹੜਾ ਇਹ ਦਸਵੰਧ ਵੀਕ ਜਿਹੜਾ ਸ਼ੁਰੂ ਹੋਇਆ ਹੈ ਸੋ ਜਿਹੜਾ 5 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਹੈ ਸੋ ਜਿਸ ਤਰ੍ਹਾਂ ਕਿ ਤੁਸੀਂ ਨੈਟਵਰਕ ਦੀ ਜਿਹੜੀ ਹੈ ਦਸਵੰਧ ਨੈਟਵਰਕ ਦੀ ਜਿਹੜੀ ਵੈਬਸਾਈਟ ਤੇ ਟੀਵੀ 84 ਨੂੰ ਦਿੱਤੀ ਜਿਹੜੀ ਹਰ ਡੋਨੇਸ਼ਨ ਜਿਹੜੀ ਹੈਗੀ ਆ ਉਹਨਾਂ ਵੱਲੋਂ $400 ਜਿਹੜੀ ਤੱਕ ਮੈਚ ਕੀਤੀ ਜਾਵੇਗੀ ਮਤਲਬ ਕਿ ਜੇ ਤੁਸੀਂ ਦਸਵੰਧ ਨੈਟਵਰਕ ਦੀ ਜਿਹੜੀ ਵੈਬਸਾਈਟ ਤੇ ਟੀਵੀ 84 ਨੂੰ $400 ਡੋਨੇਟ ਕਰਦੇ ਹੋ ਤਾਂ ਦਸਵੰਧ ਨੈਟਵਰਕ ਜਿਹੜਾ ਹੈਗਾ ਤੁਹਾਨੂੰ 400 ਮੈਚ ਕਰਕੇ ਸਾਨੂੰ ਜਿਹੜਾ ਉਹਦਾ $800 ਜਾਵੇਗਾ ਸੋ ਤੁਸੀਂ ਜਿਹੜੀ ਇਸ ਦਸਵੰਧ ਹਫਤੇ ਵਿੱਚ ਜੋ ਵੀ ਡੋਨੇਟ ਕਰਦੇ ਹੋ ਉਹ ਸਾਡੇ ਲਈ ਸਹੀ ਹੋਵੇਗਾ ਸੋ ਤੁਹਾਡੀਆਂ ਜਿਹੜੀਆਂ ਡੋਨੇਸ਼ਨਸ ਨੇ $400 ਤੱਕ ਜਿਹੜੀਆਂ ਤੁਸੀਂ ਸਾਨੂੰ ਭੇਜ ਸਕਦੇ ਹੋ ਵੈਬਸਾਈਟ ਨਾਲ ਸੋ ਜਿਸ ਤਰ੍ਹਾਂ ਕਿ ਮਹੀਨਾਵਾਰੀ ਵੀ ਤੁਸੀਂ ਜਿਹੜੀ ਦਸਵੰਧ ਲਈ ਜਿਹੜੀ ਮੰਥਲੀ ਰੈਕਰਿੰਗ ਜਿਹੜੀ ਹੈ ਉਸ ਦੀ ਵੀ ਸ਼ੁਰੂਆਤ ਕਰ ਸਕਦੇ ਹੋ ਸੋ ਵਧੇਰੇ ਜਾਣਕਾਰੀ ਲਈ ਤੁਸੀਂ www.dvnetwork.org/tv84 ਤੇ ਜਾ ਕੇ ਲੈ ਸਕਦੇ ਹੋ ਔਰ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਵੀ ਕਰ ਸਕਦੇ ਹੋ 5166191984 ਔਰ ਜਿਹੜੀ ਸਕਰੀਨ ਤੇ ਜਾਣਕਾਰੀ ਆ ਰਹੀ ਆ ਤੁਸੀਂ ਉਸ ਤੋਂ ਵੀ ਤੁਸੀਂ ਨੌਲੇਜ ਲੈ ਸਕਦੇ ਹੋ ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਤੁਹਾਡੇ ਤੋਂ ਵਿੱਥ ਪਾਈ ਸੀ 5 ਦਿਨਾਂ ਦੀ ਸੋ ਤੁਸੀਂ ਵੀ ਸਾਨੂੰ ਮਿਸ ਕੀਤਾ ਅਸੀਂ ਵੀ ਤੁਹਾਨੂੰ ਮਿਸ ਕੀਤਾ ਬਟ ਅਸੀਂ ਕੈਲੀਫੋਰਨੀਆ ਯੂਨੀਵਰਸਿਟੀ ਗਏ ਹੋਏ ਸੀ ਤੁਹਾਨੂੰ ਦੱਸ ਕੇ ਗਏ ਸੀ ਸੋ ਤੁਹਾਨੂੰ ਸਾਡੇ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂ ਹੋਣਾ ਚਾਹੀਦਾ ਸੋ ਅਸੀਂ ਉੱਥੋਂ ਜਿਹੜੇ ਪ੍ਰੋਗਰਾਮ ਸੀ ਉਹ ਤੁਹਾਨੂੰ ਦਿਖਾਏ ਵੀ ਔਰ ਅਸੀਂ ਵੀ ਉਹਨਾਂ ਦਾ ਜਿਹੜਾ ਆਨੰਦ ਮਾਣਿਆ ਸਾਡਾ 5 ਰੋਜ਼ਾ ਜਿਹੜਾ ਸੀ ਉਹ ਦੌਰਾ ਸੀ ਉਹ ਬਹੁਤ ਹੀ ਵਧੀਆ ਰਿਹਾ ਸੋ ਹੋਪ ਕਰਦੇ ਹਾਂ ਕਿ ਜਿਹੜਾ ਦੌਰੇ ਦੇ ਵਿੱਚ ਆਪਾਂ ਤੁਹਾਨੂੰ ਪ੍ਰੋਗਰਾਮ ਜਿਹੜੇ ਦਿੱਤੇ ਨੇ ਸੋ ਲਾਈਵ ਹੋ ਕੇ ਤੁਹਾਡੇ ਰੂਬਰੂ ਹੋਏ ਸੀ ਤੁਹਾਨੂੰ ਪਸੰਦ ਆਏ ਹੋਣਗੇ ਸੋ ਅਸੀਂ ਚਾਹਾਂਗੇ ਉੱਥੇ ਤੁਹਾਡੇ ਜਿਹੜੇ ਕਮੈਂਟ ਨੇ ਉਹ ਵੀ ਬੰਦੇ ਨੇ ਅੱਜ ਦੇ ਪ੍ਰੋਗਰਾਮ ਤੇ ਸੋ ਇਸ ਦੇ ਬਾਰੇ ਹੀ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਸਾਡਾ ਯੂਨੀਵਰਸਿਟੀ ਕੈਲੀਫੋਰਨੀਆ ਦਾ 5 ਰੋਜ਼ਾ ਜਿਹੜਾ ਦੌਰਾ ਸੀ ਉਸ ਬਾਰੇ ਤੂਫਾਨੀ ਹਾਂਜੀ ਤੂਫਾਨੀ ਸੀ ਵਾਕਈ ਕਹਿ ਸਕਦੇ ਹਾਂ ਤੂਫਾਨੀ ਦੌਰਾ ਜੀ ਉਸ ਬਾਰੇ ਮੈਂ ਤੁਹਾਡੀਆਂ ਵਿਚਾਰਾਂ ਜਾਣਨਾ ਚਾਹਾਂਗੀ ਔਰ ਸਾਡੇ ਵਿਊਅਰਸ ਵੀ ਬੜੇ ਉਤਾਵਲੇ ਹੋਏ ਪਏ ਨੇ ਤੁਹਾਡੇ ਵਿਚਾਰ ਸੁਣਨ ਲਈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਜਿਵੇਂ ਤੁਸੀਂ ਦਸਵੰਧ ਹਫਤੇ ਦਾ ਜ਼ਿਕਰ ਕੀਤਾ ਹੈ ਜੀ ਕਿਉਂਕਿ ਅਲਟੀਮੇਟਲੀ ਜਿੱਧਰ ਮਰਜ਼ੀ ਤੁਸੀਂ ਘੁੰਮਾ ਲਓ ਤੇ ਫਿਰ ਇਹ ਲਾਈਨਾਂ ਮੇਰਾ ਅਕਸਰ ਦੁਹਰਾਉਣ ਨੂੰ ਜੀ ਕਰਦਾ ਬਹੁਤ ਵਾਰ ਜੀ ਤਾਂ ਨਹੀਂ ਕਰਦਾ ਪਰ ਜਦੋਂ ਤੁਸੀਂ ਕਿਸੇ ਚੀਜ਼ ਦੀ ਅਹਿਮੀਅਤ ਨੂੰ ਦਰਸਾਉਂਦੇ ਹੋ ਜਾਂ ਸਮਝਣਾ ਹੈ ਕਿ ਐ ਜ਼ਰ तू खुदा तो नहीं वा लेकिन वा खुदा से कम भी नहीं खुदा से कम भी नहीं ए दौलत ए पैसे तू रब तां नहीं पर रब दी सौं रब तो घट भी नहीं क्योंकि जे तुसी परोपकार भी करना है किसी दा भला करना है किसी दे काम आना है उस लिए भी अल्टीमेटली दौलत ही है जिहड़ी काम आंदी है ਇਹ ਠੀਕ ਹੈ ਵੀ ਇੱਕ ਪਾਸੇ ਦੌਲਤਾਂ ਦੇ ਅੰਬਾਰ ਲਗਾਉਣ ਵਾਲੇ ਲੋਕ ਦੌਲਤ ਦੇ ਵਿੱਚ ਗਵਾਚਣ ਵਾਲੇ ਨੇ ਪਰ ਅਸੀਂ ਜਦੋਂ ਟੀਵੀ 84 ਦੇ ਹਵਾਲੇ ਨਾਲ ਜਿਹੜਾ ਇੱਕ ਨਾਨ ਪ੍ਰੋਫਿਟ ਸਟੇਟਸ ਵਾਲੀ ਆਰਗੇਨਾਈਜੇਸ਼ਨ ਹੈ ਗਲੋਬਲ ਸਿੱਖ ਮੀਡੀਆ ਦੇ ਥੱਲੇ ਅਸੀਂ ਸੱਚ ਹੱਕ ਇਨਸਾਫ ਦਾ ਹੋਕਾ ਦਿੰਦੇ
ਸੱਚ ਹੱਕ ਇਨਸਾਫ ਦੇ ਝੰਡਾ ਬਰਦਾਰ ਹੈ ਜੀ ਔਰ ਸਾਡੀ ਟੱਕਰ ਉਹਨਾਂ ਦੇ ਨਾਲ ਹੈ, ਉਸ ਹਕੂਮਤ ਦੇ ਨਾਲ ਜਾਂ ਉਹਨਾਂ ਹਕੂਮਤ ਦੇ ਹਰ ਥਾਂ ਤੇ ਬੈਠੇ ਧੁੰਮ ਛੱਲਿਆਂ ਦੇ ਨਾਲ ਜਿਨ੍ਹਾਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਕਿਵੇਂ ਉਹਨਾਂ ਨੇ ਇਸ ਸੱਚ ਹੱਕ ਇਨਸਾਫ ਦੀ ਆਵਾਜ਼ ਨੂੰ ਉੱਠਣ ਨਹੀਂ ਦੇਣਾ। ਬਿਲਕੁਲ ਜੇ ਉੱਠਦੀ ਹੈ ਤਾਂ ਉਹਨੂੰ ਆਪਣੀਆਂ ਸਕਰੀਨਾਂ ਤੋਂ ਕਿਵੇਂ ਗਾਇਬ ਕਰਨਾ ਹੈ, ਜੋ ਅਸੀਂ ਯੂਬਾ ਸਿਟੀ ਦੇ ਹਵਾਲੇ ਨਾਲ ਗੱਲ ਕਰਾਂਗੇ। ਸੋ ਅਸੀਂ ਸਮਝਦੇ ਹਾਂ ਕਿ ਦਸਵੰਧ ਨੈਟਵਰਕ ਦੀ ਟੀਮ ਨੇ ਸਾਨੂੰ ਇਸ ਯੋਗ ਸਮਝਿਆ ਕਿ ਜਿਨ੍ਹਾਂ ਆਰਗੇਨਾਈਜੇਸ਼ਨਸ ਨੂੰ ਉਹਨਾਂ ਨੇ ਰੈਕਗਨਾਈਜ਼ ਕੀਤਾ ਹੈ ਕਿ ਜਿਨ੍ਹਾਂ ਨੂੰ ਉਹ ਮੈਚਿੰਗ ਜਿਹੜੇ ਨੇ ਉਹ ਮਨੀ ਦੇਣਗੇ, ਉਹਨਾਂ 'ਚ ਹੋਰ ਵੀ ਸਿੱਖ ਆਰਗੇਨਾਈਜੇਸ਼ਨਸ ਨੇ ਜਿਹੜਾ ਹਿਊਮੈਨਿਟੇਰੀਅਨ ਕੰਮ ਕਰਦੀਆਂ ਨੇ, ਪਰ TV 84 ਦੀਆਂ ਸੇਵਾਵਾਂ ਨੂੰ ਦੇਖਦੇ ਹਾਂ ਸਾਡਾ ਉਹਨਾਂ ਦੇ ਨੈਟਵਰਕ 'ਚ ਆਉਣਾ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਕਿ ਤੁਹਾਡੇ ਲਈ $400 ਬਹੁਤ ਵੱਡਾ ਹੁੰਦਾ ਹੈ। ਇਹ ਵੀ ਨਹੀਂ ਹੈ ਕਿ ਕਹੋ ਵੀ ਕੁਝ ਨਹੀਂ ਹੈ, ਲੇਕਿਨ ਇਸ ਦੇ ਨਾਲ ਤੁਸੀਂ ਸਾਡੀ ਬਹੁਤ ਮਦਦ ਕਰੋਗੇ ਕਿਉਂਕਿ ਸਾਡੇ ਕੋਲ ਜਿੰਨੇ ਰਿਸੋਰਸ ਹੋਣਗੇ, ਔਰ ਤੁਸੀਂ ਪਿਛਲੇ ਪੀਰੀਅਡ 'ਚ ਦੇਖਿਆ ਹੋਵੇਗਾ ਕਿ ਹੁਣ ਸਾਡੀਆਂ ਪੰਜਾਬ ਦਿੱਲੀ ਵਿਚਲੀਆਂ ਟੀਮਾਂ ਦੀ ਐਕਟੀਵਿਟੀ ਵੀ ਜਿਹੜੀ ਹੈ ਉਹ ਰੰਗ ਵੀ ਲਿਆ ਰਹੀ ਹੈ। ਕਿਵੇਂ ਸਪੌਂਟੇਨੀਅਸ ਇੰਟਰਵਿਊ ਵੀ ਹੁੰਦੇ ਨੇ, ਸਪੌਂਟੇਨੀਅਸ ਵੀਡੀਓਜ਼ ਅਪਲੋਡ ਵੀ ਹੁੰਦੀਆਂ, ਥਾਂ ਥਾਈਂ ਪਹੁੰਚ ਵੀ ਕੀਤੀ ਜਾਂਦੀ ਹੈ, ਮਸਲੇ ਨੂੰ ਉਭਾਰਿਆ ਵੀ ਜਾਂਦਾ ਹੈ ਜਿੱਥੇ ਜਿਹੜਾ ਲੋੜੀਂਦਾ ਹੁੰਦਾ। ਔਰ ਅਸੀਂ ਕੱਲੀ ਆਪਣੀ ਕੌਮ ਦੀ ਆਵਾਜ਼ ਨਹੀਂ ਹੈ, ਅਸੀਂ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੀ ਆਵਾਜ਼ ਵੀ ਹੈ। ਅਸੀਂ ਭਾਰਤ ਦੇ ਨਕਸ਼ੇ 'ਚ ਕੈਦ 200 ਮਿਲੀਅਨ ਮੁਸਲਮਾਨ ਜਿਹੜੇ ਚੁੱਪ ਕਰਕੇ ਜ਼ੁਲਮ ਦੇ ਸਾਹਮਣੇ ਜਿਹੜਾ ਹੈ ਉਹ ਬਿਲਕੁਲ ਲੰਮੇ ਪਏ ਹੋਏ ਨੇ, ਅਸੀਂ ਉਹਨਾਂ ਦੀ ਆਵਾਜ਼ ਵੀ ਬਣਦੇ ਹਾਂ। ਭਾਰਤ ਦੇ ਨਕਸ਼ੇ ਵਿੱਚ ਕੈਦ 100 ਮਿਲੀਅਨ ਦੇ ਲਗਭਗ ਸ਼ਡਿਊਲ ਟਰਾਈਬ, ਇਸ ਤੋਂ ਦੁੱਗਣੀ ਗਿਣਤੀ ਦੇ ਵਿੱਚ ਸ਼ਡਿਊਲ ਕਾਸਟ, ਬੇਸ਼ੱਕ ਉਹਨਾਂ ਦੀ ਆਪਣੀ ਨੁਮਾਇੰਦਗੀ ਪਾਰਲੀਮੈਂਟ ਅਸੈਂਬਲੀਆਂ 'ਚ ਔਰ ਦੂਸਰਾ, ਲੇਕਿਨ ਮੀਡੀਆ ਪੱਖੋਂ ਅਸੀਂ ਦੇਖਦੇ ਹਾਂ ਕਿ ਉਹ ਵੀ ਕੋਈ ਜਿਹੜਾ ਬ੍ਰਾਹਮਣਵਾਦੀ ਮੀਡੀਆ ਉਹਦੇ ਹਾਣ ਦੇ ਨਹੀਂ ਨੇ। ਸੋ ਅਸੀਂ ਇਹ ਸਮਝਦੇ ਹਾਂ ਔਰ ਇਸ ਲਈ ਸਾਨੂੰ ਅਕਸਰ ਇੱਕ ਹਰਿਆਣੇ ਤੋਂ ਸਾਡੇ ਵੀਰ ਮੂਲ ਨਿਵਾਸੀ ਦੇ ਥੱਲੇ ਲਿਖਦੇ ਨੇ, ਉਹ ਕਹਿੰਦੇ ਨੇ ਕਿ ਜਿੰਨੀ ਤੁਸੀਂ ਆਵਾਜ਼ ਸਾਡੇ ਦਲਿਤਾਂ ਲਈ ਚੁੱਕਦੇ ਹੋ, ਇੱਥੇ ਸਾਨੂੰ ਆਪਣੇ ਮੀਡੀਆ 'ਚ ਨਜ਼ਰ ਨਹੀਂ ਆਉਂਦੀ ਹੈ। ਸੋ ਇਹ ਵੀ ਕੋਈ ਅਸੀਂ ਕਿਸੇ ਤੇ ਅਹਿਸਾਨ ਨਹੀਂ ਕਰਦੇ, ਪਰ ਮੈਂ ਕਈ ਵਾਰ ਤੁਹਾਨੂੰ ਐਕਸਪਲਿਸਿਟਲੀ ਇਹ ਦੱਸਣਾ ਵੀ ਪੈਂਦਾ ਕਿ ਭਾਈ ਸਾਡਾ ਰੋਲ ਜਿਹੜਾ ਹੈ ਮਹਿਜ਼ ਇੱਕ ਖਾਲਿਸਤਾਨ ਜ਼ਿੰਦਾਬਾਦ ਕਹਿਣ ਵਾਲਿਆਂ ਦਾ ਨਹੀਂ ਹੈ। ਅਸੀਂ ਜ਼ਾਹਰ ਹੈ ਕਿ ਅਸੀਂ TV 84 ਇਹਦਾ ਨਾਂ ਹੀ ਆਪਣੇ ਆਪ 'ਚ ਦੱਸਦਾ ਹੈ ਕਿ 84 ਨਾ ਸਿਰਫ ਇੱਕ ਜ਼ਖਮ ਹੈ ਪਰ ਜ਼ਖਮ ਸੂਰਜ ਬਣ ਚੁੱਕਾ ਹੈ। ਜਦੋਂ ਔਰ ਇੱਕ ਸਿੱਖ ਸਕਾਲਰ ਨੇ ਗੱਲ ਕਹੀ ਸੀ ਕਿ ਇਹਨੂੰ ਘੱਲੂਘਾਰਾ 84 ਨੂੰ, ਨਵੰਬਰ 84 ਨੂੰ ਜ਼ਖਮ ਨਾ ਰਹਿਣ ਦਿਓ, ਇਸ ਨੂੰ ਸੂਰਜ ਬਣਾਓ। ਹੁਣ ਜ਼ਖਮ 'ਚੋਂ ਹੀ ਤੁਸੀਂ ਫਾਈਨਲ ਆਪਣਾ ਫੇਟ ਡਿਸਾਈਡ ਕੀਤਾ ਕਿ ਅਸੀਂ ਖਾਲਿਸਤਾਨ ਤੋਂ ਬਿਨਾਂ ਹੁਣ ਕਿਸੇ ਗੱਲ ਤੇ ਰੁਕਣਾ ਨਹੀਂ ਹੈ। ਇਹੀ ਸਾਡੀ ਮੰਜ਼ਿਲ ਹੈ, ਇਹੀ ਸਾਡਾ ਨਿਸ਼ਾਨਾ ਹੈ। ਔਰ TV 84 ਨੇ ਕਦੇ ਵੀ ਇਹਨਾਂ ਸਾਰੇ 2012 ਦਸੰਬਰ 'ਚ ਸ਼ੁਰੂਆਤ ਹੁੰਦੀ ਹੈ, ਦਸੰਬਰ ਆ ਗਿਆ, 9 ਸਾਲ ਪੂਰੇ ਹੋ ਜਾਣੇ ਨੇ। ਔਰ ਅਸੀਂ ਇਹ ਠੀਕ ਹੈ ਕਿਸੇ ਨੂੰ ਸਾਡੀ ਕੁਆਲਿਟੀ ਤੇ ਕੋਈ ਸ਼ੱਕ ਹੋ ਸਕਦਾ ਹੈ ਕੁਝ ਚੀਜ਼ਾਂ ਅਸੀਂ ਚੰਗੇ ਢੰਗ ਨਾਲ ਡਿਲੀਵਰ ਨਾ ਕਰ ਪਾਏ ਹੋਈਏ ਬਿਗਨਿੰਗ ਦੇ ਵਿੱਚ, ਲੇਕਿਨ ਇਸ ਵਾਰ ਦੀ ਟ੍ਰਿਪ ਵੇਲੇ ਸਾਨੂੰ ਇਸ ਗੱਲ ਦਾ ਅਹਿਸਾਸ ਵੀ ਹੋਇਆ ਕਿ ਕਿਵੇਂ TV 84 ਦੇ ਐਡਮਾਇਰਰਸ ਦਾ ਦਾਇਰਾ ਬਹੁਤ ਵੱਡਾ ਹੋਇਆ ਔਰ ਪੈਰੇਡ ਦੇ ਚੱਲਦੇ हैं ਤੇ ਮੇਰਾ ਖਿਆਲ ਹੈ ਕਿ ਵੀ ਉਹ ਫੋਟੋ ਸੈਸ਼ਨ ਤੋਂ ਹੀ ਵੇਲ ਨਹੀਂ ਸੀ ਔਰ ਬਹੁਤ ਸਾਰੇ ਉਹਨਾਂ ਚੋਂ ਉਹ ਜਿਨ੍ਹਾਂ ਦੇ ਵਿੱਚ ਬਿਲਕੁਲ ਉਹਨਾਂ ਨੂੰ ਦੇਖਿਆ ਇਹ ਲੱਗੇਗਾ ਵੀ ਨਹੀਂ ਕਿ ਵੀ ਇਹ ਸਿੱਖ ਨੇ ਸ਼ਕਲੋਂ, ਔਰ ਉਹ ਬੀਬੀਆਂ ਵੀ ਉਹਨਾਂ 'ਚ, ਪਰ ਜਿਵੇਂ ਧਾ ਕੇ ਉਹ ਆ ਕੇ ਪਿਆਰ ਨਾਲ ਮਿਲਦੇ ਸੀ ਔਰ ਇੱਕ ਸੈਲਫੀ ਦੇ ਤਲਬਗਾਰ ਸੀ, ਉਸ ਤੋਂ ਅਸੀਂ ਇਹ ਔਰ ਉਹਨਾਂ ਨੇ ਕਹਿਣਾ ਕਿ ਬਈ ਇਹ ਅਸੀਂ ਸੱਚੋ ਸੱਚ ਦੇਖਦੇ ਹਾਂ, ਸਾਨੂੰ ਉਸ ਤੋਂ ਬਿਨਾਂ ਅਸੀਂ ਸੌ ਨਹੀਂ ਸਕਦੇ। ਔਰ ਇਹ ਵੱਡੀ ਗਿਣਤੀ 'ਚ ਮੈਂ ਨਹੀਂ, ਔਰ ਜਿਹੜੇ ਸਾਡੇ ਨਾਲ ਖੜੇ ਸੀ ਹੋਰ ਵੀਰ ਵੀ ਜਿਸ ਸਾਡੇ ਉਸ ਕੈਨੋਪੀ ਦੇ ਥੱਲੇ, ਉਹਨਾਂ 'ਚੋਂ ਵੀ ਬਾਅਦ 'ਚ ਬਹੁਤ ਸਾਰਿਆਂ ਨੇ ਕਿਹਾ ਕਿ ਜੀ ਈਵਨ ਅਸੀਂ ਵੀ ਇਹ ਨਹੀਂ ਸੀ ਰਿਅਲਾਈਜ਼ ਕੀਤਾ ਕਿ ਇੰਨੀ ਵੱਡੀ ਵਿਊਅਰਸ਼ਿਪ TV 84 ਦੀ ਹੈ ਔਰ ਇਹਨੇ ਜਿਹੜੇ ਯੰਗਸਟਰਸ ਔਰ ਜਿਨ੍ਹਾਂ ਦੀ ਸ਼ਕਲੋਂ ਦੇਖ ਕੇ ਅਸੀਂ ਕਹਿ ਹੀ ਨਹੀਂ ਸਕਦੇ ਵੀ ਇਹਨਾਂ 'ਚ ਵੀ ਕੋਈ ਜਿਹੜੀ ਹੈ ਉਹ ਖਾਲਿਸਤਾਨ ਦੀ ਗੱਲ ਹੋਏਗੀ। ਔਰ ਇਵੇਂ ਹੀ ਸਾਡੇ ਇੱਕ ਜਿਹੜੇ ਵਿਊਅਰ ਨੇ ਉਹਨਾਂ ਨੇ ਅੱਜ ਸਾਨੂੰ ਮੁਬਾਰਕਬਾਦ ਭੇਜੀ ਹੈ ਕਿ ਜੀ ਤੁਹਾਡੇ YouTube ਸਬਸਕ੍ਰਾਈਬਰ 150K ਹੋ ਗਏ ਨੇ ਕਿ 1.5 ਲੱਖ, ਉਹਨਾਂ ਨੇ ਕਿਹਾ ਜੀ ਲੱਖ 1.5 ਲੱਖ 2 ਲੱਖ, ਔਰ ਉਹ ਕਹਿੰਦੇ ਜੀ ਅਸੀਂ ਇਹਨੂੰ ਪਹਿਲਾਂ 2 ਲੱਖ ਤੱਕ ਪਹੁੰਚਾਣਾ। ਸੋ ਅਸੀਂ ਇਹ ਸਮਝਦੇ ਹਾਂ, ਹਾਲਾਂ
ਬੇਸ਼ੱਕ ਅਸੀਂ 9 ਸਾਲ ਤੋਂ ਇਸ ਚੈਨਲ ਨੂੰ ਰਨ ਕਰ ਰਹੇ, ਪਰ ਅਸੀਂ ਲਗਭਗ 2 ਸਾਲ ਪਹਿਲਾਂ ਹੀ ਰੈਗੂਲਰ ਜਿਹੜਾ YouTube ਚੈਨਲ ਬਣਾਇਆ। ਇਸੇ ਤਰ੍ਹਾਂ Facebook ਤੇ ਵੀ 1,40,000 ਤੋਂ ਜ਼ਿਆਦਾ ਲਾਈਕਸ ਔਰ ਇੰਗੇਜਮੈਂਟਸ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ। ਔਰ ਇਹ ਤਾਂ ਹੀ ਪੋਸੀਬਲ ਹੈ ਕਿਉਂਕਿ ਦੇਖੋ ਅਲਟੀਮੇਟਲੀ ਠੀਕ ਹੈ, ਸਾਡੇ ਨਾਲ ਕੀ ਕਹਿੰਦੇ ਨੇ ਮਸਤਾਂ ਦੇ ਸਾਥੀ ਮਸਤ, ਸਾਡੇ ਨਾਲ ਲੱਗਣ ਵਾਲੇ ਵੀ ਵਿਚਾਰੇ ਉਹ ਤਾਂ ਨਹੀਂ ਨੇ, ਕੋਈ ਲਾਲਚੀ ਤਾਂ ਸਾਡੇ ਨਾਲ ਟਿਕਦਾ ਨਹੀਂ, ਐਂਬੀਸ਼ੀਅਸ ਵੀ ਨਹੀਂ ਟਿਕਣਾ ਕਿਸੇ ਨੇ, ਪ੍ਰੋ ਇੰਡੀਆ ਲਾਈਨ ਵਾਲੇ ਨੇ ਵੀ ਨਹੀਂ ਟਿਕਣਾ। ਸੋ ਜਿਹੜੇ ਵੀ ਸਾਡੇ ਨਾਲ ਤੁਰੇ ਨੇ ਜਾਂ ਭਾਵੇਂ ਉਹ ਸਾਡੀ ਟੈਕਨੀਕਲ ਟੀਮ 'ਚ ਨੇ, ਸਾਡੇ ਉੱਥੋਂ ਦੇ ਸੈਟਅਪ 'ਚ ਨੇ, ਉਹ ਵੀ ਫਕੀਰਾਂ ਵਾਂਗ ਨੇ, ਸਿੱਖੀ ਨੂੰ ਪਿਆਰ ਕਰਨ ਵਾਲੇ ਨੇ, ਲੇਕਿਨ ਮੁੱਢਲੀਆਂ ਲੋੜਾਂ ਤਾਂ ਨੇ। ਜੇ ਤੁਸੀਂ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਗ੍ਰੇਸਫੁਲ ਤਰੀਕੇ ਦੇ ਨਾਲ ਨਹੀਂ ਫੁੱਲਫਿਲ ਕਰੋਗੇ ਤੇ ਫਿਰ ਉਹ ਕੀ ਕਰਨਗੇ। ਔਰ ਮੈਂ ਅਕਸਰ ਇਹ ਜਦੋਂ ਈਵਨ ਰਾਗੀਆਂ ਦੇ ਹਵਾਲੇ ਨਾਲ ਹੁੰਦਾ ਹੈ, ਲੋਕ ਬਹੁਤ ਸਾਰੀਆਂ ਉਹਨਾਂ ਦੀਆਂ ਕਮਜ਼ੋਰੀਆਂ ਦੀ ਗੱਲ ਕਰਨਗੇ ਕਿ ਜੀ ਆਹ ਵੀ ਕਮਜ਼ੋਰੀ ਉਹ ਵੀ, ਉਹ ਮੈਂ ਕਿਹਾ ਉਹਨਾਂ ਦੀ ਨਾ ਦਿਓਗੇ ਉਹਨਾਂ ਨੂੰ ਬੰਬਈ ਜਾ ਕੇ ਮੁੰਬਈ ਗਾਣੇ ਗਾਣ ਲੱਗ ਜਾਣਗੇ। ਹੁਣ ਘੱਟੋ ਘੱਟ ਗੁਰੂ ਦੀ ਬਾਣੀ ਤਾਂ ਸੁਣਾਉਂਦੇ ਨੇ ਵੀ ਤੁਸੀਂ ਘੱਟੋ ਘੱਟ ਇੰਨਾ ਕੁ ਤਾਂ ਉਹਨਾਂ ਦਾ ਧਿਆਨ ਰੱਖੋ ਕਿ ਵੀ ਉਹ ਜੇ ਤੁਹਾਡੇ ਗੁਰੂ ਦੀ ਬਾਣੀ, ਗੁਰੂ ਦਾ ਕਲਾਮ ਉਹ ਲੋਕਾਂ ਤੱਕ ਪਹੁੰਚਾ ਰਹੇ ਨੇ, ਤੁਸੀਂ ਹੁਣ ਹਰ ਇੱਕ ਚੋਂ ਬਾਬਾ ਬੁੱਢਾ ਤਾਂ ਨਾ ਲੱਭੋ। ਸੋ ਮੈਂ ਸਮਝਦਾ ਕਿ ਵੀ ਇਹ ਅਸੀਂ ਉਹ ਕਰਦੇ ਹਾਂ ਜਿਹੜੇ ਸਾਡੇ ਨਾਲ ਕੰਮ ਕਰਨ ਵਾਲੇ ਨੇ ਕਿ ਉਹਨਾਂ ਨੂੰ ਅਸੀਂ ਗ੍ਰੇਸਫੁਲ ਤਰੀਕੇ ਦੇ ਨਾਲ ਉਹਨਾਂ ਦੀਆਂ ਜੀਵਨ ਲੋੜਾਂ ਪੂਰੀਆਂ ਹੋਣ ਤਾਂ ਕਿ ਉਹਨਾਂ ਦੀ ਕੋਈ ਹੋਰ ਝਾਕ ਨਾ ਹੋਵੇ। ਬਿਲਕੁਲ। ਸੋ ਜ਼ਾਹਰ ਹੈ ਕਿ ਇਹ ਸਾਡੇ ਲਈ ਬੇਸ਼ੱਕ ਟਾਇਰਸਮ ਵੀ ਹੁੰਦਾ ਹੈ ਜਦੋਂ ਤੁਸੀਂ 5 ਦਿਨ 5 ਰਾਤਾਂ, ਕਿਉਂਕਿ ਜਦੋਂ ਤੁਸੀਂ ਜਹਾਜ਼ 'ਚ ਬੈਠ ਹੀ ਜਾਂਦੇ ਹੋ, ਇੱਥੋਂ ਮੂੰਹ ਤੇ ਉਹ ਮਾਸਕ ਬੰਨੀ ਹੈ 6 ਘੰਟੇ ਇੱਕ ਪਾਸੇ 6 ਘੰਟੇ ਦੂਜੇ ਪਾਸੇ, ਤੇ ਉੱਥੇ ਪਹੁੰਚ ਕੇ ਵੀ ਦਿਨ ਤੇ ਰਾਤ ਦੇ ਵਿੱਚ ਫਰਕ ਨਹੀਂ ਰਹਿੰਦਾ। ਔਰ ਤੁਸੀਂ ਸਾਰਿਆਂ ਨੇ ਵੀ ਜਿਹੜਾ ਉਹ 2-2 3-3 ਘੰਟੇ ਤੋਂ ਜ਼ਿਆਦਾ ਨੀਂਦ ਨਹੀਂ ਕੀਤੀ ਕਿਉਂਕਿ ਫੰਕਸ਼ਨਸ ਮਿਡਨਾਈਟ ਤੱਕ ਮੁੱਕਦੇ ਨੇ ਔਰ ਸਵੇਰੇ ਜੇ ਜਾ ਕੇ ਤੁਸੀਂ ਲਾਈਵ ਕਵਰੇਜ ਕਰਨੀ ਹੈ ਔਰ ਦੂਸਰਾ ਫਿਰ ਤੁਸੀਂ 6 ਵਜੇ ਦੌੜਨਾ ਤੇ 4 ਵਜੇ ਉੱਠ ਕੇ ਬਾਥਰੂਮ ਦੇ ਬਾਹਰ ਲਾਈਨ ਲਾਉਣ ਵਾਲਾ ਕੰਮ ਹੁੰਦਾ। ਲੇਕਿਨ ਮੈਂ ਇਹ ਐਕਨੋਲੇਜ ਵੀ ਕਰਨਾ ਚਾਹੁੰਦਾ ਕਿ ਜਿੱਥੇ ਅਸੀਂ ਇਹ ਅਪੀਲ ਕੀਤੀ ਹੈ ਕਿ ਭਾਈ ਦਸਵੰਧ ਨੈਟਵਰਕ ਦੇ ਥੱਲੇ ਅਜੇ 12 ਨਵੰਬਰ ਤੱਕ ਮੇਰਾ ਖਿਆਲ ਹੈ ਵਕਤ ਹੈ, 14 ਨਵੰਬਰ ਤੱਕ, ਔਰ ਵੱਧ ਤੋਂ ਵੱਧ ਜਿਹੜੀ ਹੈ ਇਸ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਦਿਓ। ਉੱਥੇ ਅਸੀਂ ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਦੇ ਵੇਰਵੇ ਦੀ ਗੱਲ ਕਰੀਏ ਕਿ ਇਹਨਾਂ ਲਗਭਗ 4 ਦਿਨਾਂ 'ਚ, ਕਿਉਂਕਿ ਫਰਾਈਡੇ ਸੈਟਰਡੇ ਸੰਡੇ ਦੇ ਮੇਨ ਸਮਾਗਮ ਸਨ, ਥਰਸਡੇ ਵੀ ਕਿਉਂਕਿ ਬੰਦੀ ਛੋੜ ਦਿਵਸ ਸੀ, ਕਿ ਅਸੀਂ ਕੀ ਕੀਤਾ ਮੈਂ ਐਕਨੋਲੇਜ ਕਰਨਾ ਚਾਹਾਂਗਾ। ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਟੈਕਨੀਕਲ ਟੀਮ ਨੂੰ ਉੱਥੇ ਵੀ ਜਿਹੜੇ ਇੱਥੇ ਵੀ ਸਟੂਡੀਓ ਤੋਂ ਹੈਂਡਲ ਕਰ ਰਹੇ ਸੀ ਉਹਨਾਂ ਨੂੰ ਮੁਬਾਰਕਬਾਦ ਵੀ ਦਿਆਂਗਾ। ਔਰ ਇਸ ਵਾਰ ਬਹੁਤ ਸਾਰਿਆਂ ਦੀਆਂ ਕਾਲਸ ਅੱਜ ਵੀ ਆਈਆਂ ਕਿ ਇਸ ਵਾਰ ਦੀ ਕਵਰੇਜ ਬਹੁਤ ਡੀਸੈਂਟ ਸੀ ਕਿਉਂਕਿ ਸਾਡੀ ਟੈਕਨੀਕਲ ਟੀਮ ਨੇ ਉੱਥੇ ਵੀ ਡਰੋਨਸ ਦਾ ਵੀ ਸਹਾਰਾ ਲਿਆ ਔਰ ਵੈਸੇ ਵੀ ਜਿਸ ਅੰਦਾਜ਼ ਦੇ ਵਿੱਚ ਭੱਜ ਦੌੜ ਕਰਕੇ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ, ਪਿੱਛੇ ਮੁੜ ਕੇ ਨਹੀਂ ਦੇਖਿਆ ਹੈ, ਅਸੀਂ ਤਾਂ ਫਿਰ ਵੀ 2 ਘੰਟੇ ਵੱਧ ਸੌਂ ਰਹੇ ਹੋਵਾਂਗੇ, ਉਹਨਾਂ ਨੇ ਜਿਹੜਾ ਉਹ ਰੈਸਟ ਤੱਕ ਨਹੀਂ ਕੀਤਾ ਹੈ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੇ ਵਿੱਚ ਖਾਸ ਤੌਰ ਤੇ ਮੈਂ ਆਪਣੇ ਬੇਟੇ ਜਿਨ੍ਹਾਂ ਨੂੰ ਅਸੀਂ ਜਿਹੜਾ ਉਹ ਸਮਝਦੇ ਇਸ਼ਪ੍ਰੀਤ ਸਿੰਘ, ਅਮਰਵੀਰ ਸਿੰਘ, ਜਿਹੜੇ 2 ਹੰਸਾਂ ਦੀ ਜੋੜੀ, ਝਿੜਕਾਂ ਵੀ ਖਾਂਦੇ ਨੇ ਵੈਸੇ, ਉਹ ਸਾਡੇ ਨਾਲ ਇੱਥੇ ਸਨ। ਔਰ ਇੱਥੇ ਜਸਵਿੰਦਰ ਸਿੰਘ ਜੱਸੀ ਜਿਹਨਾਂ ਨੂੰ ਪਿਆਰ ਨਾਲ ਕਿਹਾ ਜਾਂਦਾ, ਉਹ ਇਸ ਨੂੰ ਹੈਂਡਲ ਕਰ ਰਹੇ ਸੀ। ਔਰ ਉਹਨਾਂ ਦੇ ਨਾਲ ਨਾਲ ਉੱਥੇ ਮੌਕੇ ਦੇ ਉੱਤੇ ਸਾਡੇ ਨਾਲ ਫਰੈਜ਼ਨੋ ਤੋਂ ਜਿਹੜੇ ਜਿਨ੍ਹਾਂ ਨੂੰ ਕਮਲ ਨਿਕਨੇਮ ਹੈ, ਸ਼ਾਇਦ ਕਮਲਜੀਤ ਉਹਨਾਂ ਦਾ ਪੂਰਾ ਨਾਂ ਹੈ, ਉਹ ਇੱਥੇ ਵੀ ਪਹਿਲਾਂ ਵੀ ਸਾਡੇ ਨਾਲ ਕੰਮ ਕਰਦੇ ਰਹੇ। ਉਹ ਤੇ ਉਹਨਾਂ ਦਾ ਪਿਆਰਾ ਬੇਟਾ ਉਹ ਆ ਕੇ ਸਾਡੇ ਕੋਲ ਹੀ ਟੈਂਟ 'ਚ ਬੈਠੇ ਰਹੇ ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਪ੍ਰੋਗਰਾਮ ਦੀ ਬੈਸਟ ਕਵਰੇਜ ਹੋਏ। ਯੂਬਾ ਸਿਟੀ ਤੋਂ ਹੀ ਕਰਮਜੀਤ ਸਿੰਘ, ਬੇਸ਼ੱਕ ਉਹ ਉਹਨਾਂ ਨੇ ਆਪਣੀਆਂ ਸੇਵਾਵਾਂ ਇੱਕ ਹੋਰ ਚੈਨਲ ਨੂੰ ਦਿੱਤੀਆਂ ਹੋਈਆਂ ਪਰ ਉਹ ਵੀ ਇੱਕ ਸੇਵਾਦਾਰ ਭਾਵਨਾ ਵਾਲੇ ਨੇ, ਆਵਾਜ਼ ਮਾਰਿਆ ਜਿਹੜਾ ਉਹ ਹਾਜ਼ਰ ਹੁੰਦੇ ਨੇ। ਔਰ ਇਹਦੇ ਨਾਲ ਨਾਲ ਕਿਉਂਕਿ ਜਦੋਂ ਤੁਸੀਂ ਇੱਕ ਐਸੇ ਮੁਕਾਮ ਤੋਂ ਕੋਈ ਚੀਜ਼ ਦੇਣਾ ਚਾਹੁੰਦੇ ਹੋ ਜਿੱਥੇ ਕਿਉਂਕਿ ਬਹੁਤ ਵੱਡਾ ਇਕੱਠ ਹੁੰਦਾ ਹੈ ਔਰ ਇਸ ਵਾਰ ਵੀ ਰਿਕਾਰਡ ਇਕੱਠ ਸੀ, ਹਾਲਾਂ ਮੈਨੂੰ ਐਕਸਪੈਕਟੇਸ਼ਨ ਨਹੀਂ ਸੀ, ਮੈਨੂੰ ਸੀ ਵੀ ਕੋਵਿਡ ਦੇ ਚੱਲਦੇ ਆ, ਕੋਵਿਡ ਦਾ ਫੀਅਰ ਔਰ ਉਸ ਕਰਕੇ, ਲੇਕਿਨ ਇੱਕ ਅੰਦਾਜ਼ੇ ਮੁਤਾਬਕ 70,000 ਤੋਂ ਜ਼ਿਆਦਾ ਦਾ ਇਕੱਠ ਸੀ ਔਰ ਉਸੇ ਤਰ੍ਹਾਂ ਹੀ ਕਲਰਫੁਲ, ਉਸੇ ਤਰ੍ਹਾਂ ਹੀ ਪੂਰਾ ਸ਼ਾਨੋ ਸ਼ੌਕਤ ਦੇ ਨਾਲ ਇਹ ਚੱਲਿਆ। ਔਰ ਕਿਉਂਕਿ ਇਸ ਦੀ ਗਲਿੰਪਸ ਦੁਨੀਆ ਤੱਕ ਪਹੁੰਚਾਉਣ ਲਈ ਹਰ ਇੱਕ ਦਾ ਜ਼ੋਰ ਲੱਗਾ ਹੁੰਦਾ ਹੈ ਔਰ ਇਸ ਲਈ ਅੱਡ-ਅੱਡ ਚੈਨਲ ਵੀ ਹੁੰਦੇ ਨੇ ਔਰ ਜਿਹੜੇ
ਮੋਨੋਪੋਲੀ ਟਾਈਪ ਚੈਨਲ ਬਣੇ ਹੋਏ ਨੇ। ਅਸੀਂ ਕਾਰਪੋਰੇਟ ਇੰਡੀਆ ਨੂੰ ਰੋਂਦੇ ਆ, ਅੰਬਾਨੀ, ਅਡਾਨੀ, ਪਤੰਜਲੀ ਨੂੰ। ਇਹ ਜੇ ਅਸੀਂ ਆਪਣੇ ਦਾਇਰਾ ਕਾਰ 'ਚ ਵੀ ਦੇਖੀਏ ਕਿ ਇੱਕ ਤਾਂ ਉਹ ਨੇ ਜਿਹੜੇ ਪੰਥ ਤੋਂ ਭਗੌੜੇ ਨੇ, ਉਹਨਾਂ ਨੇ ਪੈਸਾ ਪੰਥ ਦੇ ਨਾਂ ਤੇ, ਪੰਜਾਬੀ ਮਾਂ ਦੀ ਸੇਵਾ ਕਰਨ ਦੇ ਨਾਂ ਤੇ ਸਿੱਖਾਂ ਤੋਂ ਇਕੱਠਾ ਕੀਤਾ। ਪਰ ਜਦੋਂ ਇੱਕ ਵਾਰ ਉਹ ਐਸਟੈਬਲਿਸ਼ ਹੋ ਗਏ, ਉਹਨਾਂ ਦਾ ਜ਼ੋਰ ਲੱਗਾ ਹੁੰਦਾ ਕਿ ਕਿਤੇ ਖਾਲਿਸਤਾਨ ਦੀ ਗੱਲ, ਕਿਤੇ ਨਿਰੋਲ ਸਿੱਖੀ ਜਾਂ ਪੰਥਕ ਏਜੰਡੇ ਦੀ ਗੱਲ ਸਾਹਮਣੇ ਨਾ ਆਏ। ਔਰ ਉਹਨਾਂ ਦੇ ਕੋਲ ਸਾਧਨ ਵੀ ਨੇ, ਜ਼ਾਹਰ ਹੈ ਹਕੂਮਤਾਂ ਜਿਨ੍ਹਾਂ ਦੇ ਪਿੱਛੇ ਖਲੋਤੀਆਂ ਹੋਣ, ਅੱਗੋਂ ਨਾਂ ਦੇ ਨਾਲ ਕਿਸੇ ਨੇ ਕੌਰ ਲਾਇਆ ਹੋਏ ਜਾਂ ਸਿੰਘ ਲਾਇਆ ਹੋਏ, ਮੈਟਰ ਨਹੀਂ ਕਰਦਾ। ਇਹ ਪਤਾ ਹੁੰਦਾ ਹੈ ਕਿ ਕੌਣ ਸੈਲ ਆਊਟ ਨੇ, ਔਰ ਇਹ ਉੱਥੇ ਨਜ਼ਰ ਵੀ ਆਇਆ। ਇਸ ਵਾਰ ਤਾਂ ਐਕਸਪੋਜ਼ ਵੀ ਹੋਈ ਇਸ ਕਿਸਮ ਦੀ ਜਿਹੜੀ ਨਸਲ ਵਾਲੇ ਲੋਕ ਨੇ। ਔਰ ਅਸੀਂ ਕਿਸੇ ਦੇ ਨਾਲ ਨੇਮ ਕਾਲਿੰਗ 'ਚ ਯਕੀਨ ਨਹੀਂ ਰੱਖਦੇ ਜਾਂ, ਲੇਕਿਨ ਫਿਰ ਵੀ ਇਹ ਜ਼ਰੂਰੀ ਹੁੰਦਾ ਹੈ ਕਿ ਭਾਈ ਇਸ ਕਿਸਮ ਦੇ ਲੋਕ ਐਕਸਪੋਜ਼ ਹੋਣ। ਔਰ ਉਹਨਾਂ ਨੇ ਇਹ ਵੀ ਕੋਸ਼ਿਸ਼ ਸੀ ਕਿ ਜਿੱਥੇ ਐਨੂਅਲ ਸਾਡਾ ਸੈਟਅਪ ਹੁੰਦਾ ਉਸ ਦੀ ਥਾਂ ਤੇ ਆਪਣਾ ਲਾਇਆ ਹੋਇਆ ਸੀ। ਗੁਰਦੁਆਰੇ ਦੇ ਕੁਝ ਲੋਕ ਜਿਹੜੇ ਪੈਸੇ ਦੇ ਜ਼ੋਰ ਨਾਲ ਉੱਪਰ ਤੱਕ ਪਹੁੰਚ ਜਾਂਦੇ ਨੇ, ਉਹਨਾਂ ਦੇ ਨਾਲ ਵੀ ਯਾਰੀਆਂ ਪੁਗਾਉਂਦੇ ਨੇ। ਲੇਕਿਨ ਅਸੀਂ ਖਾਸ ਤੌਰ ਤੇ ਜਿਹੜਾ ਉਹ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਪੰਜਾਬ 1 ਟੀਵੀ ਦਾ, ਜਿਨ੍ਹਾਂ ਦੇ ਜਿਹੜੇ ਬਹੁਤ ਹੀ ਪਿਆਰੇ ਜਿਹੜੇ ਉਹਨਾਂ ਦੇ ਮਾਲਕ ਵੀ ਨੇ, ਰਨ ਵੀ ਕਰਦੇ ਨੇ, ਗੁਰਦੇਵ ਸਿੰਘ ਭੰਡਾਲ, ਹਰਜਿੰਦਰ ਸਿੰਘ, ਜਿਹੜੇ ਸਾਡੇ ਨਾਲ ਹੀ ਜਿਨ੍ਹਾਂ ਦਾ ਖੈਮਾ ਸੀ, ਔਰ ਉਹਨਾਂ ਨੇ ਪੂਰੀ ਹਰ ਤਰੀਕੇ ਦੀ ਮਦਦ ਕੀਤੀ। ਐਵੇਂ ਹੀ ਸੀ ਸਾਡਾ ਜਿਵੇਂ ਜੁਆਇੰਟ ਆਪਰੇਸ਼ਨ ਹੋਏ, ਇਸੇ ਤਰ੍ਹਾਂ ਜਦੋਂ ਪੈਰੇਡ ਵੀ ਚੱਲੀ, ਉਹਨਾਂ ਨੇ ਉਸ ਥਾਂ ਨੂੰ ਜਿਹੜਾ ਉਸ ਦੇ ਉੱਤੇ ਜਾ ਕੇ ਸਭ ਤੋਂ ਪਹਿਲਾਂ ਆਪਣੀ ਪਹੁੰਚ ਬਣਾਈ। ਅਸੀਂ ਉਹਨਾਂ ਦਾ ਜਿਹੜਾ ਉਹ ਸ਼ੁਕਰੀਆ ਅਦਾ ਕਰਨਾ ਚਾਹੁੰਦੇ। ਔਰ ਇਸ ਦੇ ਨਾਲ ਨਾਲ ਜਿਵੇਂ ਮੈਂ ਮੈਂਸ਼ਨ ਕੀਤਾ ਕਿ ਇਹ ਪੋਸੀਬਲ ਨਹੀਂ ਹੁੰਦਾ ਜਦੋਂ ਤੁਸੀਂ ਖਾਸ ਤੌਰ ਤੇ ਫਾਈਨਲ ਡੇ ਲਾਈਵ ਕਵਰੇਜ ਕਰ ਰਹੇ ਹੁੰਦੇ ਹੋ। ਅਟਰੈਕਸ਼ਨ ਹੁੰਦੀ ਹੈ ਸਾਰਿਆਂ ਦੀ, ਬੱਚਿਆਂ ਦੀ ਖਾਸ ਤੌਰ ਤੇ, ਕਿ ਜਿਹੜਾ ਟੀਵੀ 84 ਦਾ ਹੁਣ ਟ੍ਰੇਡਮਾਰਕ ਬਣ ਗਿਆ ਹੈ, ਟੀਵੀ 84 ਦੇ ਬੈਲੂਨ। ਹੁਣ ਬੈਲੂਨਸ ਦੇ ਲਈ ਤੁਸੀਂ ਸਿਲੰਡਰਸ ਤੋਂ ਲੈ ਕੇ ਲਗਾਤਾਰ ਉਹਦੀ ਸੇਵਾ ਦੇ ਵਿੱਚ ਜਿਹੜੇ ਹਾਜ਼ਰ ਦੀ ਜਦੋਂ ਗੱਲ ਕਰੋਗੇ ਤੇ ਫਿਰ ਇਹ ਆਪਣੇ ਆਪ 'ਚ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਹੈ। ਹਰ ਚੀਜ਼ ਨੂੰ ਪਹੁੰਚਾਉਣਾ, ਉਹਨੂੰ ਕੈਨੋਪੀ ਨੂੰ ਸੈੱਟ ਕਰਨਾ, ਪੋਸਟਰਸ ਨੂੰ, ਔਰ ਆਪਣਾ ਜਿਹੜਾ ਹੈ ਉਹ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਭਾਈ ਕਿਵੇਂ ਥਰੂ ਵਹੀਕਲ ਸਿਲੰਡਰ ਆਣ, ਕੈਮਰੇ ਕਿੱਥੇ ਸੈੱਟ ਨੇ, ਕ੍ਰੇਨ ਦੀ ਨੈਟਵਰਕਿੰਗ ਕੀ ਹੈ, ਇਹ ਸਾਰੇ ਦੇ ਥੱਲੇ। ਔਰ ਅਸੀਂ ਜਿਨ੍ਹਾਂ ਨੇ ਬਾਹਰੋਂ ਆ ਕੇ ਖਾਸ ਤੌਰ ਤੇ ਇਸ ਦੇ ਵਿੱਚ ਸਾਡੀ ਮਦਦ ਕੀਤੀ, ਸਾਡੇ ਆਪਣੇ ਵੀਰ ਨੇ, ਔਰ ਉਹਨਾਂ ਦੇ ਵਿੱਚ ਖਾਸ ਤੌਰ ਤੇ ਭਾਈ ਸਤਪਾਲ ਸਿੰਘ ਪੁਰੇਵਾਲ ਜਿਹੜੇ ਸੀਐਟਲ ਤੋਂ ਆਏ, ਔਰ ਇੰਡੀਆਨਾ ਤੋਂ ਭਾਈ ਸੰਤੋਖ ਸਿੰਘ, ਉਹਨਾਂ ਦੇ ਘਰੋਂ ਭੈਣ ਜੀ ਪਰਮਜੀਤ ਕੌਰ, ਉਹ ਬਰਾਬਰ ਹਾਜ਼ਰ ਹੈ ਸਾਰੇ ਦਿਨ, ਕਿਉਂਕਿ ਡਾਂਗਧਾਰੀ ਵੀ ਨੇ, ਉਹ ਵੀ ਜ਼ਰੂਰੀ ਹੁੰਦਾ ਕਿਸੇ ਨੂੰ ਜਿਹੜਾ ਹੈ ਉਹ ਰਸਤਾ ਦੱਸਣਾ ਹੋਏ। ਤੇ ਭਾਈ ਗੁਰਦੇਵ ਸਿੰਘ, ਭੈਣ ਜੀ ਜਸਵਿੰਦਰ ਕੌਰ, ਰਿਮਾਰਕੇਬਲ। ਮੈਂ ਮੇਰੇ ਕੋਲ ਲਫ਼ਜ਼ ਨਹੀਂ ਨੇ ਕਿ ਉਹਨਾਂ ਨੇ ਕਿਵੇਂ ਤਨਦੇਹੀ ਦੇ ਨਾਲ ਇਹ ਸਾਰੇ ਦਿਨ ਜਿਹੜੇ ਨੇ ਉਹ ਗੁਜ਼ਾਰੇ। ਨਾਲ ਸਾਡੇ ਲਈ ਵੀ ਇੱਕ ਚਾਰਮਿੰਗ ਟਾਈਮ ਵੀ ਹੁੰਦਾ ਹੈ। ਲੇਕਿਨ ਜਦੋਂ ਤੁਸੀਂ ਇਸ ਕਿਸਮ ਦੀ ਨਿਸ਼ਕਾਮ ਭਾਵਨਾ ਦੇਖਦੇ ਹੋ ਤੇ ਫਿਰ ਤੁਹਾਡਾ ਦਿਲ ਜਿਹੜਾ ਹੈ ਉਹ ਬਾਗੋ ਬਾਗ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਨੂੰ ਇਸ ਗੱਲ ਦਾ ਅਫਸੋਸ ਵੀ ਰਿਹਾ ਕਿ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਡਾਕਟਰ ਰਣਜੀਤ ਸਿੰਘ, ਭੈਣ ਜੀ ਅਵਿਨਾਸ਼ ਕੌਰ, ਜਿਨ੍ਹਾਂ ਨੇ ਟਿਕਟਾਂ ਵੀ ਲਈਆਂ ਹੋਈਆਂ ਸੀ, ਜਾਣਾ ਸੀ, ਹਰ ਇੱਕ ਦੇ ਆਪੋ ਆਪਣੇ ਰੀਜ਼ਨ, ਔਰ ਠੀਕ ਰੀਜ਼ਨ, ਬਹਾਨੇ ਨਹੀਂ, ਉਹ ਨਹੀਂ ਜਾ ਸਕੇ। ਲੇਕਿਨ ਉਹਨਾਂ ਦੇ ਦਿਲ ਸਾਡੇ ਨਾਲ ਹੀ ਧੜਕਦੇ ਰਹੇ ਔਰ ਉਹਨਾਂ ਨੇ ਲਾਈਵ ਇੰਜੋਏ ਕੀਤਾ। ਇਸੇ ਤਰ੍ਹਾਂ ਅਸੀਂ ਫਿਰ ਮੀਜ਼ਬਾਨ ਜਿਹੜੇ ਤੁਹਾਨੂੰ ਇੱਕ ਮਹਿਮਾਨ ਤਾਂ ਹੀ ਕਿਤੇ ਕੋਈ ਬਣਦਾ ਜੇ ਕੋਈ ਮੀਜ਼ਬਾਨ ਹੋਏ। ਔਰ ਇਹਦੇ ਲਈ ਮੈਂ ਮਨਪ੍ਰੀਤ ਸਿੰਘ ਯੂਬਾ ਸਿਟੀ ਔਰ ਉਹਨਾਂ ਦੀ ਸਿੰਘਣੀ, ਉਹਨਾਂ ਦੀਆਂ 2 ਪਿਆਰੀਆਂ ਬੱਚੀਆਂ, ਔਰ ਇੰਨੀ ਮਿੱਠੀ ਮਝਾਲੀ ਬੋਲਦੀਆਂ ਤੇ ਮੈਂ ਤੁਹਾਨੂੰ ਇਹੀ ਕਿਹਾ, ਮੇਰਾ ਤਾਂ ਕੰਨਾਂ ਜਿਵੇਂ ਹੁੰਦਾ ਵੀ ਰਸ ਘੁਲਦਾ। ਘਰ ਦੇ ਵਿੱਚ ਉਹੀ ਠੇਠ ਪੰਜਾਬੀ ਮਾਹੌਲ, ਅੰਮ੍ਰਿਤਸਰੀ ਉਸ ਕਿਸਮ ਦੀ ਜਿਹੜੀ ਹੈ ਉਹ ਜਿਹੜੀ ਮਿਠਾਸ ਵੀ ਔਰ ਮਹਿਮਾਨ ਨਵਾਜ਼ੀ ਵੀ ਔਰ ਨਿੱਘੇ ਦਿਲ ਵੀ, ਜਿਹਨੂੰ ਬਿਆਨਿਆ ਨਹੀਂ ਜਾ ਸਕਦਾ। ਮੈਂ ਹਮੇਸ਼ਾ ਹੀ ਇਹ ਮੈਂ ਮਹਿਸੂਸ ਕਰਦਾ ਵੀ ਇਹੀ ਸਾਡਾ ਸਰਮਾਇਆ ਵੀ ਨੇ। ਔਰ ਉਹਨਾਂ ਦੇ ਨਾਲ ਨਾਲ ਫਿਰ ਫਰੀਮਾਉਂਟ ਹੇਵਰਡ ਸਿੰਘ ਫੈਮਿਲੀ, ਉਹਨਾਂ ਨੇ ਹਰ ਕਿਸਮ ਦੇ ਖਾਣਿਆਂ ਦੇ ਨਾਲ ਵੀ ਔਰ ਚੁੱਕਣ ਛੱਡਣ ਵੀ ਉਹਨਾਂ ਦਾ ਰਿਹਾ। ਤੁਸੀਂ ਵੀ ਉਹਨਾਂ ਦੀ ਸੰਗਤ ਨੂੰ ਇੰਜੋਏ ਕੀਤਾ। ਔਰ ਇਸ ਦੇ ਨਾਲ ਨਾਲ ਜਿਨ੍ਹਾਂ ਨੇ ਇਹ ਸਾਰੇ, ਕਿਉਂਕਿ ਇੱਕ ਬਿਗ ਬਜਟ ਪਾਰਟ ਹੁੰਦਾ ਹੈ, ਬਹੁਤੇ ਸਮਝਦੇ ਨੇ ਸ਼ਾਇਦ ਟਿਕਟਾਂ ਤੱਕ ਹੀ ਮਹਿਦੂਦ ਹੁੰਦਾ ਹੈ। ਤੁਸੀਂ ਜਦੋਂ ਇਹ ਸਾਰੇ ਖਰਚੇ ਜਾਂ ਦੂਸਰੇ ਆਂਕਦੇ ਹੋ
ਤੇ ਇਹ ਲਗਭਗ $20,000 ਦੇ ਬਜਟ ਦਾ ਪ੍ਰੋਜੈਕਟ ਸੀ ਔਰ ਇਹਦੇ ਚ ਵੀ ਸਾਡੇ ਵੀਰਾਂ ਨੇ ਖਾਸ ਤੌਰ ਤੇ ਲੋਕਲ ਜਿਹੜੀ ਟੀਮ ਹੈ ਉਹਨਾਂ ਨੇ ਕਾਫੀ ਅੱਗੇ ਵੱਧ ਕੇ ਜਿਹੜਾ ਇਸ ਦੇ ਲਈ ਕੰਟਰੀਬਿਊਟ ਕੀਤਾ। ਉਹਨਾਂ ਦੇ ਵਿੱਚ ਮੈਂ ਖਾਸ ਤੌਰ ਤੇ ਸਰ ਜਸਵੰਤ ਸਿੰਘ ਹੋਠੀ ਜਿਹੜੇ ਪ੍ਰੈਜ਼ੀਡੈਂਟ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਵੀਰ ਗੁਲਵਿੰਦਰ ਸਿੰਘ ਭਿੰਦਾ, ਕੁਲਜੀਤ ਸਿੰਘ ਨਿੱਜਰ, ਰਵਿੰਦਰ ਸਿੰਘ ਰਿੰਪੀ, ਕੁਲਵੰਤ ਸਿੰਘ ਖਹਿਰਾ, ਗੁਰਬਚਨ ਸਿੰਘ ਰਾਣਾ, ਡਾਕਟਰ ਪ੍ਰਿਤਪਾਲ ਸਿੰਘ ਔਰ ਹੋਰ ਵੀ ਬਹੁਤ ਸਾਰੇ ਵੀਰ, ਮੈਂ ਕਈਆਂ ਨੂੰ ਮਿੱਠੂ ਕਰਕੇ ਅਸੀਂ ਪਿਆਰ ਨਾਲ ਉਹਨਾਂ ਨੂੰ ਕਹਿੰਦੇ ਹਾਂ, ਔਰ ਹੋਰ ਵੀ ਜਿਨ੍ਹਾਂ ਦੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਅਨਨੋਨ ਸਾਰਿਆਂ ਦਾ ਇੱਕ ਪਿਆਰ ਹੁੰਦਾ ਹੈ। ਜਿਵੇਂ ਅਸੀਂ ਜਦੋਂ ਪੈਰੇਡ ਗੁਜ਼ਰ ਰਹੀ ਸੀ ਇੱਕ ਵੀਰ ਆਏ ਔਰ ਉਹਨਾਂ ਨੇ ਕਿਹਾ ਕਿ ਜੀ ਮੈਂ ਜਿਹੜਾ ਉਹ ਤੁਹਾਨੂੰ ਦੇਖਦਾ ਰੋਜ਼ਾਨਾ ਸੱਚੋ ਸੱਚ ਪ੍ਰੋਗਰਾਮ, ਤੁਸੀਂ ਸੇਵਾ ਕਰਦੇ ਹੋ, ਮੈਂ ਵੀ ਸੇਵਾ ਕਰਨਾ ਚਾਹੁੰਦਾ। ਉਹਨਾਂ ਨੇ $4,000 ਜਿਹੜਾ ਉਹ ਦੇ ਕੇ ਕਿਹਾ ਕਿ ਮੇਰੀ 1 ਮਹੀਨੇ ਦੀ ਤਨਖਾਹ ਹੈ ਔਰ ਮੈਂ ਕੰਟਰੀਬਿਊਟ। ਬਾਅਦ ਚ ਉਹਨਾਂ ਦੇ ਸਿੰਘਣੀ ਵੀ ਬੱਚੇ ਵੀ ਆਏ, ਪਿਕਚਰਸ ਵੀ ਹੋਈਆਂ। ਲੇਕਿਨ ਮਤਲਬ ਇਹ ਮੈਂ ਇਹ ਸਮਝਦਾ ਕਿ ਵੀ ਇਹ ਠੀਕ ਹੈ, ਜਿਨ੍ਹਾਂ ਤੋਂ ਸਾਨੂੰ ਬਹੁਤ ਵਾਰ ਤਵੱਕੋ ਹੁੰਦੀ ਹੈ ਉਹ ਵੱਖਰੀ ਗੱਲ ਹੁੰਦੀ ਹੈ, ਤੁਸੀਂ ਕਿਸੇ ਨੂੰ ਕਿਹਾ ਜਾਂ ਉਹ ਗਿਆ। ਇਹ ਉਹ ਨੇ ਜਿਹੜੇ ਜਿਹਨੂੰ ਜੇ ਮੈਂ ਇਹ ਕਹਾਂ ਕਿ ਇਹ ਪਿਆਰ ਦੇ دیਵਾਨੇ ਨੇ, ਸਿੱਖੀ ਨੂੰ ਪਿਆਰ ਕਰਨ ਵਾਲੇ ਨੇ, ਕੌਮ ਨੂੰ ਪਿਆਰ ਕਰਨ ਵਾਲੇ ਨੇ। ਔਰ ਇਵੇਂ ਹੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਹ ਸਾਰੇ ਤੋਂ ਇਹ ਸਾਡੀ ਇਹ ਅਮਾਉਂਟ ਨਹੀਂ ਹੈ, ਉਹ ਤਾਂ ਭਾਈ ਗੁਰਦਾਸ ਜਦੋਂ ਇਹ ਕਹਿੰਦੇ ਨੇ ਕਿ ਭਾਵਨੀ ਭਗਤ ਭਾਏ ਕੌਡੀ ਅੱਗੇ ਭਾਗ ਰੱਖ। ਇੱਕ ਕੌਡੀ ਵੀ ਜਦੋਂ ਕੋਈ ਪਿਆਰ ਦੇ ਨਾਲ ਭਾਵਨਾ ਦੇ ਨਾਲ ਦਿੰਦਾ ਤੇ ਉਹ ਜਿਹੜਾ ਉਸ ਦਾ ਕੋਈ ਮੁਕਾਬਲਾ ਨਹੀਂ ਹੁੰਦਾ। ਸੋ ਇਹ ਸਾਰੇ ਸਾਡਾ ਵੱਡਾ ਸਰਮਾਇਆ ਨੇ ਔਰ ਇਸ ਦੇ ਨਾਲ ਮੇਰਾ ਖਿਆਲ ਹੈ ਕਿ ਮੈਂ ਕੁਝ ਹੋਰ ਹਾਂ ਸਰ ਡਾਕਟਰ ਹਰਬੰਸ ਸਿੰਘ ਢਿੱਲੋਂ ਜਦੋਂ ਅਸੀਂ ਮੇਜ਼ਬਾਨੀ ਦੀ ਗੱਲ ਕਰਦੇ ਹਾਂ ਜਿੱਥੇ ਮਨਪ੍ਰੀਤ ਸਿੰਘ ਠਹਿਰੇ ਅਸੀਂ ਉਹਨਾਂ ਵੱਲ, ਲੇਕਿਨ ਡਾਕਟਰ ਢਿੱਲੋਂ ਜਿਨ੍ਹਾਂ ਨੇ ਆਪਣਾ ਜੋ ਕਿਉਂਕਿ ਉਹ ਆਪ ਸ਼ਾਇਰ ਵੀ ਨੇ, ਪੰਜਾਬੀ ਸਾਹਿਤ ਸਭਾ ਉਹਨਾਂ ਨੇ ਬਣਾਈ ਹੋਈ ਹੈ, ਉਹਦੇ ਵੱਲੋਂ ਕਵੀ ਦਰਬਾਰ ਕਰਦੇ ਨੇ ਇਸ ਮੌਕੇ ਤੇ ਜਿਹੜਾ 2 ਦਿਨ ਪਹਿਲਾਂ ਹੋਇਆ ਔਰ ਉਹਨਾਂ ਨੂੰ ਜਿਹੜੀ ਕਵੀ ਦਰਬਾਰ ਦੇ ਲਈ $1100 ਦੀ ਰਾਸ਼ੀ ਮਿਲੀ ਉਹ ਵੀ ਉਹਨਾਂ ਨੇ ਕਿਹਾ ਕਿ ਜੀ ਮੈਂ ਆਪਣਿਆਂ ਨੂੰ ਕਿਹਾ ਵੀ ਅਸੀਂ TV 84 ਨੂੰ ਦੇਣੀ ਹੈ ਕਿਉਂਕਿ ਉਹ ਪੰਜਾਬੀ ਅਦਬ ਦੀ ਔਰ ਸਿੱਖੀ ਦੀ ਸੇਵਾ ਕਰ ਰਹੇ ਨੇ। ਸੋ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਔਰ ਮੇਰਾ ਖਿਆਲ ਹੈ ਜੇ ਮੈਂ ਹੁਣ ਕੋਈ ਮਿਸ ਵੀ ਕਰ ਗਿਆ ਹੋਵਾਂ ਕਿਉਂਕਿ 5 ਦਿਨ ਬਾਅਦ ਥਕਾਵਟ ਵੀ ਹੋ ਜਾਂਦੀ ਹੈ ਤੇ ਕੱਲ ਅਸੀਂ ਪਹੁੰਚ ਤਾਂ ਗਏ ਲੇਕਿਨ ਟ੍ਰੈਫਿਕ ਇੰਨਾ ਕੁ ਸੀ ਕਿ ਜਦੋਂ ਤੱਕ 에ਅਰਪੋਰਟ ਤੋਂ ਨਿਕਲ ਕੇ ਵਾਪਸ ਆਏ ਤੇ ਇਟ ਵਾਸ ਟੂ ਲੇਟ। ਹੁਣ ਅਸੀਂ ਗੱਲ ਇਨ ਬਰੀਫ ਕਿਉਂਕਿ ਇਹ ਬੜਾ ਜ਼ਰੂਰੀ ਹੁੰਦਾ ਹੈ ਐਕਨੋਲੇਜ ਕਰਨਾ ਜਿਹਨੇ ਜੋ ਵੀ ਹੈ ਇਹ ਨਹੀਂ ਹੈ ਕਿ ਉਹਨਾਂ ਦੀ ਤਵੱਕੋ ਹੈ ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਇਹ ਵੀ ਓ ਇਟ ਟੂ ਦੈਮ ਕਿ ਜਦੋਂ ਤੁਸੀਂ ਨਾ ਸ਼ੁਕਰੇ ਤੋਂ ਵੱਧ ਕੇ ਹੋਰ ਕੋਈ ਘਟੀਆ ਇਨਸਾਨ ਇਸ ਧਰਤੀ ਤੇ ਨਹੀਂ ਹੁੰਦਾ। ਅਸੀਂ ਸਮੁੱਚੀਆਂ ਸਿੱਖ ਸੰਗਤਾਂ ਦਾ ਇਹ ਤਾਂ ਉਹ ਨੇ ਜਿਨ੍ਹਾਂ ਨਾਲ ਸਾਡਾ ਕੰਟੈਕਟ ਪਰ ਕਿੰਨੇ ਹੋਰ ਜਿਹੜੇ ਜਿਨ੍ਹਾਂ ਨੇ ਆ ਕੇ ਆਪਣਾ ਪਿਆਰ ਦੀ ਜਿਹੜੀ ਪੂੰਜੀ ਹੈ ਉਹ ਸਾਡੇ ਬੈਂਕ 'ਚ ਜਮ੍ਹਾਂ ਕਰਾਈ ਹੈ। ਦਿਲ ਨਾਲ ਆ ਕੇ ਜਦੋਂ ਕੋਈ ਫਤਿਹ ਬੁਲਾ ਕੇ ਗਲ ਨਾਲ ਲੱਗ ਜਾਂਦਾ ਹੈ, ਕੋਈ ਹੱਥ ਫੜ ਕੇ ਚੁੰਮਦਾ ਹੈ, ਕੋਈ ਅਸੀਸ ਦਿੰਦਾ ਹੈ, ਕੋਈ ਇਹ ਕਹਿੰਦਾ ਵੀ ਮੇਰੀ ਉਮਰ ਵੀ ਲੱਗ ਜਾਏ ਤੁਹਾਨੂੰ, ਅਸੀਂ ਕੀ ਦਿੱਤਾ ਹੈ ਜਾਂ ਕੀ ਦੇਣ ਜੋਗੇ ਹਾਂ। ਉਦੋਂ ਇਹ ਪਲ ਹੁੰਦੇ ਨੇ ਜਦੋਂ ਲੱਗਦਾ ਹੈ ਕਿ ਹੇ ਵਾਹਿਗੁਰੂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀੜੇ ਹਮ ਥਾਪੇ ਕਿ ਅਸੀਂ ਕੀੜੇ ਹਾਂ ਤੇ ਸਾਨੂੰ ਤੁਸੀਂ ਥਾਪ ਕੇ ਪਾਤਸ਼ਾਹ ਬਣਾ ਦਿੱਤਾ ਉਸ ਰੱਬ ਨੇ ਔਰ ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਬਹੁਤੇ ਵੇਰਵੇ 'ਚ ਨਹੀਂ ਜਾਵਾਂਗਾ, ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਇਹਨਾਂ ਸਾਰੇ ਹੀ ਪ੍ਰੋਗਰਾਮਾਂ ਦੇ ਵਿੱਚ ਜੇ ਇੱਕ ਆਵਾਜ਼ ਫਜ਼ਾ ਦੇ ਵਿੱਚ ਗੂੰਜੀ ਜਿਹਨੂੰ ਅੰਗਰੇਜ਼ੀ ਵਾਲੇ ਰੈਵਰਬੈਰੇਟ ਕਹਿੰਦੇ ਨੇ ਫਜ਼ਾ ਦੇ ਵਿੱਚ ਤੇ ਉਹ ਸੀ ਖਾਲਿਸਤਾਨ ਜ਼ਿੰਦਾਬਾਦ। ਔਰ ਕਿਉਂਕਿ ਅਸੀਂ ਥਰਸਡੇ ਫਲਾਈ ਕੀਤਾ ਉਹਨੂੰ ਲੋਕ ਦੀਵਾਲੀ ਕਹਿੰਦੇ ਨੇ, ਅਸੀਂ ਉਹਦਾ ਨਾਮ ਬੰਦੀ ਛੋੜ ਰੱਖਿਆ ਔਰ ਉਸ ਦਿਨ ਕਿਉਂਕਿ ਅਸੀਂ ਬੇ ਏਰੀਆ 'ਚ ਰੁਕੇ ਹੀ ਡਿਸਾਈਡ ਕੀਤਾ ਕਿ ਫਰੀਮੌਂਟ ਗੁਰਦੁਆਰਾ ਸਾਹਿਬ ਜਿਹੜਾ ਵੈਸਟ ਕੋਸਟ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ, ਜਿਵੇਂ ਈਸਟ ਕੋਸਟ ਦੇ ਹਵਾਲੇ ਨਾਲ ਅਸੀਂ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਨੂੰ ਕਹਿੰਦੇ ਹਾਂ ਔਰ ਮੈਂ ਕਿਉਂਕਿ ਕੈਲੀਫੋਰਨੀਆ 1988 ਤੋਂ 94 ਤੱਕ ਲਗਭਗ 6 ਸਾਲ ਰਹੇ ਔਰ ਫਰੀਮੌਂਟ ਦਾ ਗੁਰਦੁਆਰਾ ਸਾਹਿਬ ਜਦੋਂ ਇਹ ਵੱਡੀ ਬਿਲਡਿੰਗ ਜਿਸ ਹਾਲ ਨੂੰ ਤੁਸੀਂ ਦੇਖਿਆ ਜਿਹਦੇ 'ਚ ਹਜ਼ਾਰਾਂ ਦੀ ਗਿਣਤੀ 'ਚ ਉਸ ਦਿਨ ਬੰਦੀ ਛੋੜ ਦਿਵਸ ਦੇ ਉੱਤੇ ਸੀ ਤੇ ਉਦੋਂ ਮੈਂ ਅਜੇ ਆਪਣੀ ਪੜ੍ਹਾਈ ਕਰ ਰਿਹਾ ਸੀ 1990-91 ਦੀ ਗੱਲ ਹੈ ਔਰ ਉਦੋਂ ਹੀ ਵੱਡੇ ਹਾਲ ਦਾ ਉਦਘਾਟਨ ਹੋਇਆ ਔਰ ਉਹਨਾਂ ਦੇ ਸੈਕਟਰੀ ਉਹਨਾਂ ਨੇ ਪਹੁੰਚ ਕਰਕੇ ਕਿਹਾ ਕਿ ਜੀ ਦੇਖੋ ਇਹਨੂੰ, ਮੈਂ ਕਿਹਾ ਜੀ ਇਹ ਮੌਕਾ ਹੈ ਇਹਨੂੰ ਖਾਲਿਸਤਾਨ ਦੇ ਸ਼ਹੀਦਾਂ ਦੇ ਨਾਂ ਇਸ ਗੁਰਦੁਆਰਾ ਸਾਹਿਬ ਨੂੰ
ਸਮਰਪਿਤ ਕਰੋ। ਔਰ ਮੈਂ ਆਪਣੇ ਉਹਨਾਂ ਨੂੰ ਡਰਾਫਟ ਕਰਕੇ ਦਿੱਤਾ, ਜਿਹੜੀ ਸੇਲ ਅਜੇ ਵੀ ਉੱਥੇ ਲੱਗੀ ਹੈ 골ਡਨ ਵਰਡਸ ਦੇ ਵਿੱਚ, ਕਿ ਡੈਡੀਕੇਟਿਡ ਟੂ ਦਾ ਮਾਰਟੀਅਰਸ ਆਫ ਖਾਲਿਸਤਾਨ। ਸੋ ਇਹ ਮੇਰੇ ਲਈ ਇਹ ਅਮਰੀਕਾ 'ਚ ਆ ਕੇ ਇੱਕ ਬਿਗਨਿੰਗ ਵੀ ਸੀ, ਜਿੱਥੋਂ ਅਸੀਂ ਆਪਣਾ ਸਿਆਸੀ ਸਫ਼ਰ ਵੀ ਸ਼ੁਰੂ ਕੀਤਾ, ਔਰ ਇਹ ਇੱਕ ਵੱਡਾ ਮੁਕਾਮ ਹੈ। ਔਰ ਤੁਸੀਂ ਲੰਗਰ ਦੇ ਵਿੱਚ ਵੀ ਦੇਖਿਆ ਕਿ ਸਾਰੇ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਹੁੰਦੀਆਂ ਨੇ। ਬੇਸ਼ੱਕ ਸਾਡਾ ਜਾਣਾ ਇੰਨਾ ਅਚਾਨਕ ਸੀ ਕਿ ਜਦੋਂ ਤੱਕ ਅਸੀਂ ਦਰਸ਼ਨ ਕਰਕੇ ਬਾਹਰ ਆਏ, ਬਹੁਤ ਸਾਰਿਆਂ ਨੇ ਆ ਕੇ, ਕਮੇਟੀ ਵਾਲਿਆਂ ਨੇ ਕਿਹਾ ਤੁਸੀਂ ਐਡਰੈਸ, ਮੈਂ ਕਿਹਾ ਨਹੀਂ, ਅੱਜ ਅਸੀਂ ਸੰਗਤੀ ਰੂਪ ਚ ਆਏ, ਪਰ ਉਸੇ ਵੇਲੇ ਸਾਡੇ ਲੋਕ ਟੀਵੀ ਦੇ ਸਤਨਾਮ ਸਿੰਘ ਖਾਲਸਾ ਪਹੁੰਚ ਗਏ। ਉਹਨਾਂ ਨੇ ਮਾਈਕ ਕੱਢ ਕੇ ਕਿਹਾ ਜੀ ਹੁਣ ਤਾਂ ਤੁਸੀਂ ਆ ਗਏ ਹੋ ਤੇ ਹੁਣ ਤਾਂ ਤੁਸੀਂ ਕੌਮ ਦੇ ਨਾਮ ਮੈਸੇਜ ਦਿਓ। ਉਹ ਬੰਦੀ ਛੋੜ ਦਿਵਸ ਦਾ ਮੈਸੇਜ ਜਿਹੜਾ ਉਹ ਕਾਫੀ ਗਿਆ ਹਰ ਇੱਕ ਤੱਕ, ਕਿਉਂਕਿ ਉਹ ਮੌਕਾ ਵੀ ਹੁੰਦਾ ਕਈ ਵਾਰ ਚਾਰ ਚਫੇਰਾ ਦੇਖਣ ਵਾਲਾ ਹੀ ਸੀ ਕਿ ਭਾਈ ਇੰਨਾ ਵੱਡਾ ਇਕੱਠ। ਔਰ ਨੈਕਸਟ ਡੇ ਫਰਾਈਡੇ ਅਸੀਂ ਆਪਣੇ ਪ੍ਰੋਗਰਾਮ ਮੁਤਾਬਕ ਯੂਬਾ ਸਿਟੀ ਪਹੁੰਚੇ। ਫਰਾਈਡੇ ਸ਼ਾਮ ਆ ਕੇ ਟੈਂਟ ਟੁੰਟ ਵੀ ਗੱਡੇ, ਪਰ ਇਹ ਉਹ ਦਿਨ ਹੁੰਦਾ ਹੈ ਕਿ ਆਤਿਸ਼ਬਾਜ਼ੀ। ਔਰ ਫਰਾਈਡੇ ਤੋਂ ਫਿਰ ਸਾਡੇ ਲਾਈਵ ਪ੍ਰੋਗਰਾਮ ਵੀ ਸ਼ੁਰੂ ਹੋ ਗਏ ਸੀ। ਔਰ ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੇ ਟੈਕਨੀਕਲ ਟੀਮ ਦਿਖਾ ਰਹੀ ਹੋਏਗੀ ਨਾਲ ਦੀ ਨਾਲ। ਹਾਂ, ਸੋ ਆਤਿਸ਼ਬਾਜ਼ੀ, ਜਦੋਂ ਕੋਈ ਕਹੇ ਜੀ ਉੱਥੇ ਫਾਇਰ ਵਰਕਸ ਹੋਣੇ ਨੇ, ਮੈਂ ਕਿਹਾ ਫਾਇਰ ਵਰਕ ਸਮਝ ਨਹੀਂ ਆਣਾ, ਆਤਿਸ਼, ਅੱਗ, ਚਾਰ ਚਫੇਰੇ। ਸੋ ਉਹ ਵੀ ਇੱਕ ਦੇਖੋ ਇੱਕ ਸੈਲੀਬ੍ਰੇਸ਼ਨ ਹੈ। ਔਰ ਮੈਨੂੰ ਇਹ ਗੱਲ ਕਿਸੇ ਦੀ ਬਹੁਤ ਚੰਗੀ ਲੱਗੀ, ਉਹ ਕਹਿਣ ਲੱਗੇ ਜੀ ਹੁੰਦਾ ਤਾਂ ਦੁੱਖ ਹੈ, ਦੁਖੀ ਹੈ ਕੌਮ ਵੀ, ਦੁੱਖ ਚੋਂ ਘੱਲੂਕਾਰਿਆਂ ਚੋਂ ਗੁਜ਼ਰ ਰਹੀ ਹੈ, ਕਿਸਾਨ ਵੀ 700-800 ਦੇ ਕਰੀਬ ਸ਼ਹੀਦੀ ਪਾ ਚੁੱਕੇ ਨੇ ਕੋਵਿਡ-19 ਦੇ ਚਲਦਿਆਂ। ਔਰ ਮੈਂ ਆਪਣੀ ਸਪੀਚ ਦੇ ਵਿੱਚ ਜਿਹੜਾ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਸੀ ਕਿ ਭਾਈ ਕਿੰਨੇ ਲੱਖ ਬੰਦੇ ਅਮਰੀਕਾ ਚਲੇ ਗਏ ਇਸ ਸਾਲ ਦੇ ਵਿੱਚ, ਦੁਨੀਆ 'ਚ ਕਿੰਨੇ ਮਿਲੀਅਨ ਚਲੇ ਗਏ, ਅਸੀਂ ਖੁਸ਼ਕਿਸਮਤ ਹੈ ਕਿ ਰੱਬ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ। ਪਰ ਉਹਨਾਂ ਨੇ ਕਿਹਾ ਕਿ ਜੀ ਇਹ ਜਦੋਂ ਸਿੱਖ ਇਸ ਸਪਿਰਿਟ ਦੇ ਨਾਲ ਆਪਣਾ ਕੋਈ ਦਿਨ ਵੀ ਮਨਾਉਂਦੇ ਨੇ, ਇਹ ਵੀ ਉਸ ਚੋਂ ਹੀ ਨਿਕਲਿਆ ਕਿ ਪਾਸਟ ਨੂੰ ਆਪਣੇ ਦੇ ਉੱਤੇ ਬਹੁਤਾ ਹਾਵੀ ਨਾ ਹੋਣ ਦਿਓ, ਅੱਗੋਂ ਆਪਣਾ ਸਫ਼ਰ ਵੀ ਸ਼ੁਰੂ ਕਰੋ ਕਿ ਭਾਈ ਜਿਵੇਂ ਇਹ ਸਾਰੀ ਸਪਿਰਿਟ ਦੇ ਨਾਲ, ਗੁਰੂ ਦੇ ਨਾਲ ਜੁੜ ਕੇ ਉਸ ਸਫ਼ਰ ਦੀ ਗੱਲ ਹੈ। ਸੋ ਸੈਟਰਡੇ ਸਵੇਰ ਇੱਕ ਖਾਸ ਰੰਗ ਦੀ ਹੁੰਦੀ ਹੈ, ਕਿਉਂਕਿ ਅਸੀਂ ਇਹ ਐਕਸਪਲੇਨ ਵੀ ਕੀਤਾ ਸੀ ਜਦੋਂ ਤੁਸੀਂ ਉਸ ਨੂੰ ਹੋਸਟ ਕੀਤਾ ਨਿਸ਼ਾਨ ਸਾਹਿਬ ਸੇਵਾ ਨੂੰ, ਕਿ ਕਿਵੇਂ ਸਿੱਖੀ ਦੇ ਦੋ ਪਿੱਲਰ ਮੀਰੀ ਤੇ ਪੀਰੀ, ਔਰ ਇਹ ਮੀਰੀ ਦਾ ਜਿਹੜਾ ਨਿਸ਼ਾਨ ਹੈ ਸੋਵਰਨਿਟੀ ਦਾ, ਬਾਦਸ਼ਾਹਤ ਦਾ, ਖਾਲਿਸਤਾਨ ਦਾ, ਜਿਹੜਾ ਇਹ ਰਾਜ ਕਰੇਗਾ ਖਾਲਸਾ ਨੂੰ ਰਿਪਰੈਜ਼ੈਂਟ ਕਰਦਾ ਹੈ। ਸੋ ਉਹ ਇੱਕ ਆਪਣੇ ਆਪ ਜਿੱਥੇ ਉਹਦੇ 'ਚ ਤੁਸੀਂ ਜਦੋਂ ਨਿਸ਼ਾਨ ਸਾਹਿਬ ਵੱਲ ਨਿਗਾਹ ਮਾਰਦੇ ਹੋ ਤਾਂ ਲਗਭਗ 4 ਸਦੀਆਂ ਦਾ ਇਤਿਹਾਸ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਹੁਣ ਤੱਕ ਦਾ ਤੁਹਾਡੇ ਸਾਹਮਣੇ ਹੁੰਦਾ ਹੈ ਕਿ ਭਾਈ ਇਹ ਨਿਸ਼ਾਨ ਝੁਲਾਉਣ ਲਈ ਜਦੋਂ ਅਸੀਂ ਇਹ ਦੋਹਰਾ ਕਹਿੰਦੇ ਹਾਂ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਹੁਣ ਦੀਵਾਨ ਪੀਰੀ ਹੈ, ਨਿਸ਼ਾਨ ਮੀਰੀ ਹੈ, ਤੇ ਇਸ ਮੀਰੀ ਤੇ ਪੀਰੀ ਨੂੰ ਹਮੇਸ਼ਾ ਰੱਖਣ ਦੇ ਲਈ ਕਿੰਨੀ ਸ਼ਹੀਦੀਆਂ ਦੀ ਲੰਬੀ ਲਾਈਨ ਹੈ। ਜੇ ਅਸੀਂ ਪਿੱਛੇ ਮੁੜ ਕੇ ਉਹਨੂੰ ਅਸੀਂ ਰੋਜ਼ਾਨਾ 2 ਵੇਲੇ ਦੀ ਅਰਦਾਸ ਯਾਦ ਕਰਦੇ ਹਾਂ, ਕਿਉਂਕਿ ਉਹਨਾਂ ਦੇ ਡੁੱਲੇ ਖੂਨ ਦੀ ਬਦੌਲਤ, ਜੇ ਸਾਡਾ ਨਿਸ਼ਾਨ ਕੇਸਰੀ ਹੈ ਤੇ ਇਹ ਉਹਨਾਂ ਦੇ ਡੁੱਲੇ ਖੂਨ ਦੀ ਬਦੌਲਤ ਉਹ ਰੰਗ ਹੈ ਜਿਹੜਾ ਕਿ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤੇ ਨਿਸ਼ਾਨ ਜਿਹੜਾ ਉਦੋਂ ਤੱਕ ਧੌਲ ਧਵੱਜ ਸੀ, ਚਿੱਟੇ ਰੰਗ ਦਾ ਸੀ, ਉਹ ਕੇਸਰੀ ਬਣ ਜਾਂਦਾ ਹੈ। ਉਹ ਮੀਰੀ ਪੀਰੀ ਦੇ 2 ਨਿਸ਼ਾਨ ਬਣ ਜਾਂਦੇ ਨੇ। ਅੱਜ ਵੀ ਜਿਹੜੇ ਅਕਾਲ ਤਖਤ ਔਰ ਹਰਮੰਦਰ ਸਾਹਿਬ ਦੇ ਵਿਚਾਲੇ ਜਿਹਨੂੰ ਝੰਡਾ ਬੁੰਗਾ ਕਿਹਾ ਜਾਂਦਾ, ਉੱਥੇ ਝੂਲਦੇ ਨੇ। ਸੋ ਇਹ ਇੱਕ ਆਪਣੇ ਆਪ 'ਚ ਜਿੱਥੇ ਤੁਸੀਂ ਇੱਕ ਅਜਬ ਜਿਹਾ ਅੰਦਰ ਤਬਦੀਲੀ ਮਹਿਸੂਸ ਕਰ ਰਹੇ ਹੁੰਦੇ ਹੋ, ਇੱਕ ਸਰੂਰ ਮਹਿਸੂਸ ਕਰ ਰਹੇ ਹੁੰਦੇ ਹੋ, ਉੱਥੇ ਆਪ ਮੁਹਾਰੇ ਤੁਹਾਡੀਆਂ ਅੱਖਾਂ 'ਚ ਅਥਰੂ ਵੀ ਹੁੰਦੇ ਨੇ, ਉਹ ਪਿਆਰ ਦੇ ਵੀ ਹੁੰਦੇ ਨੇ, ਫਖਰ ਦੇ ਵੀ ਹੁੰਦੇ ਨੇ, ਔਰ ਗੁਰੂ ਦੀ ਬਖਸ਼ਿਸ਼ ਦੇ ਵੀ ਹੁੰਦੇ ਨੇ ਕਿ ਗੁਰੂ ਦੀਆਂ ਰਹਿਮਤਾਂ ਨੇ ਪੰਥ ਦੇ ਉੱਤੇ। ਸੋ ਇਹ ਸੈਟਰਡੇ ਦਾ ਸਾਰਾ ਦਿਨ ਫਿਰ ਤਾਂ ਸ਼ਾਪਿੰਗ ਕੰਪਲੈਕਸ ਤੁਸੀਂ ਵੀ ਜਾ ਕੇ ਇੰਟਰਵਿਊ ਕੀਤੇ, ਇੱਕ ਉਹ ਮੀਨਾ ਬਾਜ਼ਾਰ ਆਪਣਾ ਸਜਿਆ ਹੁੰਦਾ ਹੈ, ਦੁਨੀਆਦਾਰੀ ਵੀ ਹੈ, ਜਿੱਥੇ ਬੀਬੀਆਂ ਇੰਨੀ ਵੱਡੀ ਗਿਣਤੀ ਜਾਣੇ ਕਿਵੇਂ ਹੋ ਸਕਦਾ ਸ਼ਾਪਿੰਗ ਨਾ ਹੋਵੇ। ਤੇ ਉਹਨਾਂ ਨੇ ਵੀ ਜਾ ਕੇ ਜਿਹੜਾ ਉਹ ਵੀ ਉਹਨਾਂ ਨੇ ਜਾ ਕੇ ਵੀ ਜਿਹੜਾ ਉਸ ਚੋਂ ਹੀ ਅੱਗੋਂ ਆਪਣੇ ਬੱਚੇ ਪਾਲਣੇ ਹੁੰਦੇ ਨੇ। ਔਰ ਸੈਟਰਡੇ ਦਾ ਸ਼ਾਮ ਦਾ ਦੀਵਾਨ, ਕਿਉਂਕਿ ਇਹ ਆਲਮੋਸਟ ਜਿੱਥੇ ਕੀਰਤਨ ਦਾ ਪ੍ਰਵਾਹ ਕਈ ਹਫ਼ਤਿਆਂ ਤੋਂ ਸੀ, ਅਖੰਡ ਪਾਠਾਂ ਦਾ ਸ਼ਾਇਦ ਕੁਝ ਮਹੀਨਿਆਂ ਤੋਂ ਹੁੰਦਾ ਹੈ, ਅਖੰਡ ਪਾਠਾਂ ਦੀ ਲੜੀ ਚੱਲਦੀ ਹੈ। ਸੈਟਰਡੇ ਦਾ ਦੀਵਾਨ ਜਿਹੜਾ ਕਿ ਕੁਝ ਸਪੀਚਸ ਨੂੰ ਰੈਕਗਨਾਈਜ਼ ਕੀਤਾ ਜਾਂਦਾ ਹੈ, ਸਪੀਕਰਸ ਨੂੰ। ਲੇਕਿਨ ਇਸ ਵਾਰ ਇਸ ਗੱਲ ਦਾ ਅਫਸੋਸ ਵੀ ਸੀ
ਕਿ ਕਿਵੇਂ ਇਸ ਆਵਾਜ਼ ਨੂੰ ਸੁਪਰੈਸ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਿਵੇਂ, ਹਾਲਾਂ ਉਹ ਰੋਕ ਤਾਂ ਸਕਦਾ ਹੀ ਨਹੀਂ ਕਿਉਂਕਿ ਉੱਥੇ ਇੱਕ ਇੰਨਾ ਬਹਾਅ ਹੁੰਦਾ ਹੈ ਕਿ ਉਹ ਪ੍ਰਬੰਧਕੀ ਨਿਜ਼ਾਮ ਨੂੰ ਵੀ ਪਤਾ ਹੁੰਦਾ ਹੈ ਵੀ ਇਸ ਦੇ ਕੀ ਨਤੀਜੇ ਹੋਣਗੇ। ਪਰ ਜਿਵੇਂ ਅਸੀਂ ਕਿਹਾ ਕਿ ਇੱਕ ਸਰਕਾਰ ਪੱਖੀ ਟੀਵੀ ਚੈਨਲ ਦੇ ਹਵਾਲੇ ਇਹ ਸਾਰਾ ਉਹਨਾਂ ਨੇ ਪ੍ਰੋਗਰਾਮ ਕੀਤਾ ਹੋਇਆ ਸੀ, ਖਾਸ ਤੌਰ ਤੇ ਬਾਹਰ ਵੱਡੀਆਂ LSD ਔਰ ਦੂਸਰੀਆਂ ਜਿਹੜੀਆਂ ਉਹ ਸਕਰੀਨਸ ਲੱਗੀਆਂ ਹੋਈਆਂ ਸੀ, ਅੰਦਰ ਵੀ ਉਹਨਾਂ ਦੀ ਕੋਸ਼ਿਸ਼ ਸੀ ਕਿ ਵਕਤ ਨੂੰ ਕਰਬ ਕੀਤਾ ਜਾਏ। ਤੁਸੀਂ ਕਹੋ ਜੀ 2-2 ਮਿੰਟ, ਔਰ ਉਸ ਦੇ ਉੱਤੇ ਜਦੋਂ ਮੈਂ ਵੀ ਐਡਰੈਸ ਕਰਨ ਲੱਗਾ ਥੋੜੀ ਦੇਰ ਬਾਅਦ ਰੋਕਣ ਦੀ ਕੋਸ਼ਿਸ਼ ਕੀਤੀ। ਮਤਲਬ ਇਹ ਨਹੀਂ ਹੁੰਦਾ ਕਿ ਵੀ ਕੋਈ ਉਹਨਾਂ ਨੇ ਕੋਈ ਕਰ ਲਿਆ, ਪਰ ਉਹਨੂੰ ਅਸੀਂ ਫੌਰਨ ਚੈਲੰਜ ਵੀ ਕੀਤਾ ਕਿਉਂਕਿ ਇਹ ਹੁੰਦਾ ਅਸੀਂ ਡਿਸਪਲਿਨ ਤਾਂ ਰਹਿਣਾ ਚਾਹੁੰਦੇ ਹਾਂ, ਪਰ ਜਦੋਂ ਕਿਸੇ ਦੀ ਬਦਦਿਆਨਤੀ ਹੁੰਦੀ ਹੈ ਫਿਰ ਅਸੀਂ ਕਿਸੇ ਡਿਸਪਲਿਨ ਦੇ ਪਾਬੰਦ ਨਹੀਂ ਹੁੰਦੇ। ਲੇਕਿਨ ਸਭ ਤੋਂ ਵੱਡੀ ਬਦਦਿਆਨਤੀ ਸੀ ਜਿਸ ਨੂੰ ਸਾਰੀ ਸੰਗਤ ਨੇ, ਜਿਹੜੇ ਬਾਹਰ ਸੀ, ਕਿਉਂਕਿ ਬਾਹਰ ਲੋਕ ਹੁਣ ਦੀਵਾਨ ਹਾਲ 'ਚ ਤਾਂ ਕਿੰਨਾ 2000 ਬੰਦਾ ਬੈਠ ਸਕਦਾ ਹੈ, 1500 ਤੋਂ 2000, ਬਾਹਰ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਸਕਰੀਨਸ ਦੇ ਜਿਹੜੇ ਉਸੇ ਚੈਨਲ ਦੇ ਹਵਾਲੇ ਕੀਤੀਆਂ ਹੋਈਆਂ ਸੀ। ਔਰ ਉੱਥੇ ਜਿਉਂ ਹੀ ਅਸੀਂ ਸਾਡੀ ਸਪੀਚ ਉਹਨੂੰ ਬਲੈਂਕ ਕਰਤਾ ਉਹਨਾਂ ਨੇ, ਔਰ ਜਿਹੜੇ ਨੇ ਐਡਾਂ ਔਰ ਦੂਸਰੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਸੰਗਤ ਦੇ ਵਿੱਚ ਇਸ ਗੱਲ ਦਾ ਬਹੁਤ ਰੋਸ ਸੀ। ਇਸ ਬਾਰੇ ਕੁਝ ਰਾਈਟ ਅਪਸ ਵੀ ਆਏ ਨੇ ਸੋਸ਼ਲ ਮੀਡੀਆ ਤੇ। ਹਾਲਾਂ ਸਾਡਾ ਇਹ ਨਹੀਂ ਹੁੰਦਾ ਵੀ ਅਸੀਂ ਕਿਸੇ ਚੀਜ਼ ਨੂੰ ਪਰਸਨਲ ਲਈਏ, ਲੇਕਿਨ ਜਦੋਂ ਤੁਸੀਂ ਕੌਮ ਦੇ ਨਾਲ ਕੋਈ ਧਰੋਹ ਕਰਦਾ ਹੈ ਔਰ ਕੌਮ ਦਾ ਪੈਸਾ ਜਿੱਥੇ ਇਨਵੋਲਵ ਹੈ, ਗੁਰਦੁਆਰੇ ਸਾਡੇ ਮੀਰੀ ਪੀਰੀ ਦੇ ਟਿਕਾਣੇ ਨੇ, ਇਹਨਾਂ ਦੇ ਵਿੱਚ ਕਿਸੇ ਹਾਲਾਂ ਉਹ ਰੋਕ ਤਾਂ ਨਹੀਂ ਸਕਦੇ ਕਿਉਂਕਿ ਬਾਕੀ ਵੀ, ਔਰ ਮੈਂ ਇਸ ਗੱਲ ਨੂੰ ਫਿਰ ਯਕੀਨੀ ਵੀ ਬਣਾਉਂਦਾ ਕਿ ਬੇਸ਼ੱਕ ਆਮ ਤੌਰ ਤੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਗੁਰਦੁਆਰੇ 'ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਵਾਣੇ ਨੇ, ਲੇਕਿਨ ਇਹ ਮੈਸੇਜ ਦੇਣ ਲਈ ਵੀ ਕਿ ਭਾਈ ਆ ਜਿੰਨੇ ਇਹਨਾਂ ਦੇ ਟੌਂਟ ਬਟੌਂਟ ਤੇ ਹਾਈ ਕਮਿਸ਼ਨ ਤੇ ਕੌਂਸੂਲੇਟ ਤੇ ਦੂਜੇ ਨੇ, ਉਹਨਾਂ ਨੂੰ ਤਾਂ ਮੈਸੇਜ ਮਿਲੇ ਹੀ ਮਿਲੇ। ਔਰ ਜਿਵੇਂ ਫਿਰ ਸੰਗਤ ਨੇ ਖਾਲਿਸਤਾਨ ਜ਼ਿੰਦਾਬਾਦ ਨੂੰ ਰਿਸਪੌਂਡ ਕੀਤਾ, ਉਹ ਜਿਹੜੀ ਉੱਥੋਂ ਦੀ ਸਾਡੀ ਪ੍ਰੈਜੈਂਟੇਸ਼ਨ ਹੈ ਉਹ ਸਾਡੀ ਟੈਕਨੀਕਲ ਟੀਮ ਨੇ ਅਪਲੋਡ ਕਰ ਦਿੱਤੀ ਸੀ। ਹਾਲਾਂ ਲਾਈਵ TV 84 ਤੇ ਚੱਲ ਰਿਹਾ ਸੀ, ਹਰ ਇੱਕ ਨੇ ਬਹੁਤ ਇੱਕਦਮ ਕਾਲਾਂ ਸ਼ੁਰੂ ਹੋ ਗਈਆਂ ਕਿ ਬਈ ਇਹ ਉਹਨਾਂ ਦੇ ਵੀ ਚੱਲ ਰਿਹਾ ਸੀ ਲਾਈਵ, ਪਰ ਉਹਨਾਂ ਦੀ ਬੇਈਮਾਨੀ ਜਿਹੜੀ ਹੈ ਉਹ ਸਾਹਮਣੇ ਆਈ। ਔਰ ਅਸੀਂ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੂੰ ਫਰਦਰ ਐਕਸਪੋਜ਼ ਵੀ ਕਰਾਂਗੇ ਹੋਰ ਵੀ। ਔਰ ਇਸ ਸਾਰੇ ਦੇ ਨਾਲ ਨਾਲ ਅਗਲਾ ਦਿਨ ਐਤਵਾਰ ਵੱਡਾ ਦਿਨ ਜ਼ਾਹਰ ਹੈ, ਸਵੇਰ ਵੇਲੇ 1 ਘੰਟੇ ਦਾ ਟਾਈਮ ਡਿਫਰੈਂਸ, ਸੌਂ ਕੇ ਉੱਠੋ ਘੜੀ ਪਹਿਲਾਂ ਹੋਰ ਸੀ, ਦੁਨੀਆ ਹੋਰ ਸੀ, ਫਿਰ ਦੁਨੀਆ ਹੋਰ ਹੈ। ਲੇਕਿਨ ਇੱਕ ਬੜਾ ਕਲਰਫੁਲ ਅੰਦਾਜ਼, ਮਹਾਰਾਜ ਦੀ ਰਾਇਲ ਪਾਲਕੀ, ਔਰ ਅੰਦਰੋਂ ਜਦੋਂ ਮਹਾਰਾਜ ਦਾ ਸਰੂਪ ਲਿਆਂਦਾ ਜਾਂਦਾ ਹੈ, ਫੁੱਲਾਂ ਦੀ ਉੱਤੋਂ ਹੈਲੀਕਾਪਟਰ ਫੁੱਲ ਵਰਸਾ ਰਹੇ ਨੇ, ਔਰ ਸੰਗਤਾਂ ਦੀਆਂ ਅੱਖਾਂ 'ਚ ਨੀਰ ਵੀ ਹੈ, ਗੁਰੂ ਦਾ ਪਿਆਰ ਵੀ ਹੈ, ਇੱਕ ਸ਼ੁਕਰ ਵੀ ਹੈ, 4 ਚੁਫੇਰੇ ਸੇਵਾ ਦਾ ਉਮਾ ਵੀ ਹੈ। ਔਰ ਉਸ ਸਾਰੇ ਸ਼ਾਨੋ ਸ਼ੌਕਤ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, ਪਾਲਕੀ ਦੇ ਵਿੱਚ ਉਸ ਨਗਰ ਕੀਰਤਨ ਦੀ ਰਵਾਨਗੀ ਹੁੰਦੀ ਹੈ। 42ਵੀਂ ਸਿੱਖ ਡੇ ਪੈਰੇਡ ਸੀ, ਔਰ ਫਿਰ ਉਸ ਦੇ ਪਿੱਛੇ ਬਹੁਤ ਸਾਰੇ ਫਲੋਟਸ ਜਿਹੜੇ ਥੀਮ ਗੱਤਕੇ ਵਾਲੇ ਸਾਡੇ ਵੀਰ ਜਸਵੰਤ ਵੀਰ ਕੀ ਉਹਨਾਂ ਦਾ ਲਵਲਾ ਕਰਕੇ ਉਹਨਾਂ ਨੂੰ ਅਸੀਂ ਕਹਿੰਦੇ ਜਸਪ੍ਰੀਤ ਸਿੰਘ ਲਵਲਾ, ਔਰ ਉਹਨਾਂ ਦੀ ਟੀਮ, ਉਹਨਾਂ ਨੇ ਜਿਵੇਂ ਉਹ ਤਾਂ ਫਿਰ ਪੂਰੇ ਖਾਲਿਸਤਾਨ ਦੇ ਜਕਾਰੇ ਨਗਾਰੇ ਗੁਜਾਉਂਦੇ ਨੇ। ਕਿਸਾਨਾਂ ਦਾ ਵੀ ਅਸੀਂ ਜਿੱਥੇ ਫਲੋਟ ਵੀ ਰਹੇ ਕਿਸਾਨਾਂ ਦੇ, ਉੱਥੇ ਕਿਸਾਨ ਮੁੱਦਾ ਵੀ ਹਾਵੀ ਰਿਹਾ ਵਿਚਾਰ ਚਰਚਾ ਦੇ ਵਿੱਚ ਵੀ। ਔਰ ਇਸ ਨੂੰ ਬਾਕੀ ਸਪੀਕਰਸ ਨੇ ਵੀ, ਔਰ ਕੱਲਾ ਮੈਂ ਆਪਣਾ ਹੀ ਨਹੀਂ, ਬਾਕੀ ਸਾਰੀਆਂ ਆਰਗੇਨਾਈਜੇਸ਼ਨਸ ਦੇ ਸਪੀਕਰਸ, ਬੂਟਾ ਸਿੰਘ ਖੜੌਤ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਗੁਰਿੰਦਰਜੀਤ ਸਿੰਘ ਮਾਨਾ ਸਿੱਖ ਯੂਥ ਆਫ ਅਮਰੀਕਾ ਵੱਲੋਂ, ਔਰ ਕੁਲਜੀਤ ਸਿੰਘ ਨਿੱਜਰ ਜਿਹੜੇ ਅਖੀਰ ਦੇ ਵਿੱਚ ਉਹਨਾਂ ਨੇ ਤੇ ਫਿਰ ਅੱਗੋਂ ਤਹਿ ਲਾਈ, ਜਿਹੜੇ ਵੀ ਡਾਕਟਰ ਪ੍ਰਿਤਪਾਲ ਸਿੰਘ ਕੋਆਰਡੀਨੇਟਰ ਸਿੱਖ ਕੋਆਰਡੀਨੇਸ਼ਨ ਕਮੇਟੀ, ਜਸਵੰਤ ਸਿੰਘ ਹੋਠੀ, ਸੋ ਰਿਪਰੈਜ਼ੈਂਟੇਸ਼ਨ ਤਾਂ ਸਾਰਿਆਂ ਦੀ ਸੀ। ਲੇਕਿਨ ਜਿਹੜਾ ਇੱਕ ਕੰਸੋਲੀਡੇਟਡ ਫਾਰਮ 'ਚ ਮੈਸੇਜ ਆਉਣ ਦੀ ਗੱਲ ਹੁੰਦੀ ਹੈ, ਉਹਨੂੰ ਇਸ ਵਾਰ ਬਹੁਤਿਆਂ ਨੇ ਮਹਿਸੂਸ ਕੀਤਾ। ਔਰ ਖਾਸ ਤੌਰ ਤੇ ਜਦੋਂ ਉਸ TV ਚੈਨਲ ਦੀਆਂ ਸਕਰੀਨਾਂ ਹੀ ਬਹੁਤਿਆਂ ਨੇ ਜਾਂਦਿਆਂ ਹੀ ਦੇਖੀਆਂ, ਉਹਨਾਂ ਨੇ ਕਿਹਾ ਵੀ ਕੀ ਗੱਲ ਇਹਨਾਂ ਨੂੰ ਠੇਕੇ ਤੇ ਦੇ ਦਿੱਤਾ ਹੈ ਨਗਰ ਕੀਰਤਨ। ਅਸੀਂ ਕਿਹਾ ਜੀ ਬਸ ਇਹੀ ਹੁੰਦਾ ਜਿਹੜਾ ਅਨਹੋਲੀ ਅਲਾਇੰਸ ਹੁੰਦੇ ਨੇ, ਪਰਦੇ ਦੇ ਪਿੱਛੇ ਕੌਣ ਕੀ ਕਰ ਰਿਹਾ ਹੁੰਦਾ। ਲੇਕਿਨ ਇਸ ਦੇ ਬਾਵਜੂਦ ਜਿਹੜਾ ਸੰਗਤਾਂ ਦਾ ਉਤਸ਼ਾਹ ਸੀ, ਔਰ ਫਿਰ ਨੌਜਵਾਨਾਂ ਦੇ ਫਲੋਟ, ਸਿੱਖਸ ਫਾਰ ਜਸਟਿਸ ਰੈਫਰੈਂਡਮ 2020 ਦੀ ਗੱਲ ਅਸੀਂ ਵੀ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕੀਤੀ, ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਫਲੋਟ ਦੇ ਪਿੱਛੇ ਵੀ, ਜਿਹਨੂੰ ਅਸੀਂ ਐਡਰੈਸ ਵੀ ਕੀਤਾ ਜਦੋਂ ਸਾਡੇ ਉਸ ਦੇ ਅੱਗੇ ਆ ਕੇ ਰੁਕੇ TV 84 ਦਾ, ਜਿੱਥੋਂ ਲਾਈਵ
ਟੈਲੀਕਾਸਟ ਹੋ ਰਿਹਾ ਸੀ ਉਸ ਨੂੰ ਜਿਹੜਾ ਐਡਰੈਸ ਵੀ ਕੀਤਾ ਔਰ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਇਹ ਉਹਨਾਂ 'ਚੋਂ ਜਿਹੜੇ ਸਿੱਖੀ ਸਰੂਪ 'ਚ ਨਹੀਂ ਵੀ ਸੀ, ਖਾਲਿਸਤਾਨ ਜ਼ਿੰਦਾਬਾਦ ਉਹ ਜ਼ਿਆਦਾ ਉੱਚੀ ਕਹਿੰਦੇ। ਬਾਕੀ ਮੈਂ ਤੁਹਾਡੀ ਵੀ ਜਿਹੜੀ ਹੈ ਤਾਰੀਫ ਵੀ ਕਰਾਂਗਾ, ਕਿਉਂਕਿ ਤਾਂ ਇਹ ਨਹੀਂ ਕਿ ਮੈਂ ਆਪਣੇ ਇੰਡੀਵਿਜੂਅਲ ਵੱਲੋਂ, ਜਿਵੇਂ ਬਾਕੀ ਸਾਰਿਆਂ ਨੇ ਵੀ ਮਹਿਸੂਸ ਕੀਤਾ ਔਰ ਚੱਠਾ ਸਾਹਿਬ, ਭਾਈ ਨਰਿੰਦਰ ਸਿੰਘ ਜਿਹੜੇ ਸਾਰੇ ਲਾਈਵ ਦੇਖ ਰਹੇ ਸੀ ਉਹਨਾਂ ਵੱਲੋਂ ਵੀ, ਔਰ ਵੀਰ ਕੁਲਵੰਤ ਸਿੰਘ, ਉਹਨਾਂ ਸਾਰਿਆਂ ਨੇ ਵੀ ਤੁਹਾਨੂੰ ਐਪਰੀਸ਼ੀਏਟ ਕੀਤਾ। ਤੁਸੀਂ ਵੀ ਇੱਕ ਜਿਹੜਾ ਇੱਕ ਠੀਕ ਅੰਦਾਜ਼ ਦੇ ਵਿੱਚ, ਹਾਲਾਂ ਇਨਡੋਰ ਐਂਕਰਿੰਗ ਇੱਕ ਡਿਫਰੈਂਟ ਗੱਲ ਹੁੰਦੀ ਹੈ ਜਦੋਂ ਤੁਸੀਂ ਆਊਟਸਾਈਡ ਪਬਲਿਕਲੀ ਜਾਂਦੇ ਹੋ, ਤੁਹਾਡੇ 'ਚ ਕਿ ਕਿਵੇਂ ਤੁਸੀਂ ਦੂਸਰਿਆਂ ਨੂੰ ਇੰਗੇਜ ਕਰਨਾ, ਕਿਉਂਕਿ ਬੜੇ ਗੱਲਾਂ ਕਰਨ ਵਾਲੇ ਕੈਮਰੇ ਦੇ ਸਾਹਮਣੇ ਜਿਹੜੇ ਨੇ ਉਹ ਇੱਕਦਮ ਜਿਹੜਾ ਉਹ ਹੱਥ ਕੰਬਣ ਲੱਗ ਜਾਂਦੇ, ਪਰ ਤੁਸੀਂ ਫਿਰ ਵੀ ਘੇਰ ਘੂਰ ਕੇ ਜਿਹੜਾ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਰੂਬਰੂ ਕਰਵਾਇਆ। ਸੋ ਅਸੀਂ ਲੰਗਰ ਦਾ ਤੁਸੀਂ ਦੱਸਿਆ ਨਹੀਂ ਹੈਗਾ, ਲੰਗਰ ਨਹੀਂ, ਲੰਗਰ ਉਹ ਤਾਂ ਵਿੱਚ ਕਹਿ ਦਿੱਤਾ। ਖਾਣ ਪੀਣ ਸਿੱਖਾਂ ਬਾਰੇ ਤਾਂ ਮਸ਼ਹੂਰ ਹੈ ਕਿ ਵੀ ਇਹ ਭੁੱਖੇ ਰੱਖ ਕੇ ਨਹੀਂ ਮਾਰਦੇ, ਖਵਾ ਕੇ ਮਾਰਦੇ। ਸੋ ਹਾਂ ਚਾਰ ਚਫੇਰਾ। ਬਾਕੀ ਜਿਹੜੀ ਕੋਈ ਗੱਲ ਰਹਿ ਗਈ ਫਿਰ ਯਾਦ ਆਈ, ਫਿਰ ਆਪਾਂ ਗੱਲ ਕਰ ਦਾਂਗੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਭਾਰਤ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਭਾਰਤ ਵਿੱਚ ਖਾਲਿਸਤਾਨ ਦੀ ਜਿਹੜੀ ਲਹਿਰ ਨੂੰ ਕੁਚਲਣ ਲਈ ਅੱਡ-ਅੱਡ ਗੈਰ ਕਾਨੂੰਨੀ ਤਰੀਕੇ ਵਰਤਣ ਵਾਲੀ ਮੋਦੀ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਨੇ ਹੁਣ ਬਾਹਰਲੇ ਮੁਲਕਾਂ ਦਾ ਜਿਹੜਾ ਰੁਖ ਹੈ ਉਹ ਅਖਤਿਆਰ ਕੀਤਾ ਹੈ। ਸੋ ਭਾਰਤੀ ਏਜੰਸੀ NIA ਦੀ ਇੱਕ ਟੀਮ ਇਸ ਵੇਲੇ ਜਿਹੜੀ ਕੈਨੇਡਾ ਵਿੱਚ ਮੌਜੂਦ ਹੈ, ਜਿਹੜੀ ਕਿ ਕੈਨੇਡਾ ਵਿਚਲੀਆਂ ਖਾਲਿਸਤਾਨੀ ਐਕਟੀਵਿਸਟ ਨੂੰ ਬੰਦ ਕਰਨ ਲਈ ਕੈਨੇਡਾ ਸਰਕਾਰ ਤੇ ਜਿਹੜੀ ਹੈ ਦਬਾਅ ਬਣਾ ਰਹੀ ਹੈ। ਸੋ ਅਸੀਂ ਕੈਨੇਡਾ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਭਾਰਤ ਵੱਲੋਂ ਕੈਨੇਡੀਅਨ ਸਿੱਖਾਂ ਤੇ ਮਾਮਲਿਆਂ ਵਿੱਚ ਜਿਹੜੀ ਦਖਲ ਅੰਦਾਜ਼ੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਸ NIA ਟੀਮ ਨੂੰ ਫੌਰਨ ਕੈਨੇਡਾ ਵਿੱਚ ਐਕਸਪੈਲ ਕੀਤਾ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ?
ਦੇਖੋ ਅਸੀਂ ਇਹ ਗੱਲ ਰਿਪੀਟਡਲੀ ਕਹਿੰਦੇ ਆਏ ਹਾਂ ਪਿਛਲੇ ਕਈ ਸਾਲਾਂ ਤੋਂ ਕਿ ਭਾਰਤੀ ਏਜੰਸੀਆਂ ਨੇ ਜੂਨ 84 ਤੋਂ ਪਹਿਲਾਂ ਵੀ ਕੈਨੇਡਾ 'ਚ ਖਾਸ ਤੌਰ ਤੇ ਆਪਣੀਆਂ ਨੈਫੇਰੀਅਸ ਐਕਟੀਵਿਟੀਜ਼, ਗੰਦੀਆਂ ਐਕਟੀਵਿਟੀਜ਼ ਦੇ ਨਾਲ ਉੱਥੇ ਗੁਰਦੁਆਰਿਆਂ ਦੇ ਵਿੱਚ ਵਾਇਲੈਂਸ ਦਾ ਮਾਹੌਲ ਬਣਾਇਆ। ਵੈਸਟਰਨ ਗੁਰਦੁਆਰਾ ਦੇ ਵਿੱਚ ਗੋਲੀ ਕਾਂਡ ਜਿਹੜਾ ਹੈ, ਔਰ ਇਹ ਸੌਫਟ ਟਾਰਗੇਟ ਕਿਤਾਬ 'ਚ ਦੋ ਕੈਨੇਡੀਅਨ ਜਰਨਲਿਸਟ ਜਿਹੜੇ ਗਲੋਬ ਐਂਡ ਮੇਲ ਐਂਡ ਟੋਰਾਂਟੋ ਸਟਾਰ ਦੇ ਸੀ, ਉਹਨਾਂ ਨੇ ਇਸ ਭੇਤ ਨੂੰ ਖੋਲ੍ਹਿਆ ਜਿਹਨੂੰ ਕਿ ਕਦੇ ਵੀ ਚੈਲੰਜ ਨਹੀਂ ਕੀਤਾ ਗਿਆ। ਫਿਰ ਕੈਨੇਡਾ ਦੇ ਵਿੱਚ 에ਅਰ ਇੰਡੀਆ ਕਨਿਸ਼ਕਾ ਜਹਾਜ਼ ਦਾ ਹਾਦਸਾ ਜਿਹੜਾ ਕਿ ਸਿੱਖਾਂ ਦੇ ਸਿਰ ਮੜਿਆ ਗਿਆ ਇਹਨਾਂ ਦੇ ਮੀਡੀਆ ਤੰਤਰ ਵੱਲੋਂ, ਉਹ ਵੀ ਭਾਰਤੀ ਖੁਫੀਆ ਏਜੰਸੀ ਰਾਹ ਦੀ ਕਰਤੂਤ ਸੀ। ਔਰ ਲੰਬਾ ਵਕਤ ਬੇਸ਼ੱਕ ਜਦੋਂ ਤੱਕ ਫੈਸਲਾ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਦਿੱਤਾ ਸਿੱਖਾਂ ਨੂੰ ਬਰੀ ਕਰ ਦਿੱਤਾ ਗਿਆ, ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਐਸਾ ਮੀਡੀਆ ਟ੍ਰਾਇਲ ਚਲਾਇਆ ਗਿਆ ਕਿ ਸਿੱਖ ਕੌਮ ਨੂੰ ਔਰ ਖਾਸ ਤੌਰ ਤੇ ਸਿੱਖਾਂ ਦੀ ਖਾਲਿਸਤਾਨ ਦੀ ਸਟਰਗਲ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ, ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾਉਣ ਦੀ ਜਿਹੜੀ ਹੈ ਉਹ ਉਹਨਾਂ ਨੇ ਕੋਸ਼ਿਸ਼ ਕੀਤੀ। ਕਿਸੇ ਹੱਦ ਤੱਕ ਉਹ ਕਾਮਯਾਬ ਵੀ ਰਹੇ। ਇਹ ਕਹਿਣਾ ਕਿ ਜੀ ਕਾਮ ਨਹੀਂ, ਉਹਨਾਂ ਨੇ ਇਸ ਕਿਸਮ ਦਾ ਫੀਅਰ ਸਿੱਖਾਂ 'ਚ ਵੀ ਇੱਕ ਤਬਕੇ 'ਚ ਪੈਦਾ ਕਰ ਦਿੱਤਾ ਹੈ ਕਿ ਜੀ ਜੇ ਅਸੀਂ ਖਾਲਿਸਤਾਨ ਨਾਲ ਐਸੋਸੀਏਟ ਹੋਵਾਂਗੇ ਜਾਂ ਹੋਏਗਾ ਤੇ ਅਸੀਂ ਦਹਿਸ਼ਤਗਰਦ ਹਾਂ। ਇਹ ਤਾਂ ਇੱਥੇ ਬਦਨਾਮੀ ਲਈ ਸੀ। ਉੱਥੋਂ ਦੇ ਹਵਾਲੇ ਨਾਲ ਉਹਨਾਂ ਨੇ ਜਿਸ ਕਿਸਮ ਦੀਆਂ ਬਲੈਕ ਲਿਸਟਾਂ ਬਣਾਈਆਂ, ਜਿਵੇਂ ਉਹਨਾਂ ਨੇ ਸਧਾਰਨ ਸਿੱਖ ਵੀ ਜਿਹੜੇ ਕਿਸੇ ਪੀਸਫੁਲ ਰੋਸ ਮੁਜ਼ਾਹਰੇ ਦੇ ਵਿੱਚ ਸ਼ਾਮਲ ਹੋਏ, ਉਹਨਾਂ ਦੀ ਭਾਰਤ ਐਂਟਰੀ ਦੇ ਉੱਤੇ ਪਾਬੰਦੀ ਲਾ ਦਿੱਤੀ, ਬਲੈਕ ਲਿਸਟਾਂ ਦੇ ਥੱਲੇ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ। ਜੇ ਕੁਝ ਗਏ ਲੈ ਕੇ ਉੱਥੇ ਉਹਨਾਂ ਨੂੰ ਹਰਾਸ ਕੀਤਾ ਗਿਆ। ਔਰ ਇਹ ਘਟਨਾਕ੍ਰਮ ਇਹ ਨਹੀਂ ਹੈ ਵੀ ਹੁਣ ਸ਼ੁਰੂ ਹੋਇਆ, ਇਹ ਤਾਂ ਪਿਛਲੇ 4 ਦਹਾਈਆਂ ਤੋਂ ਹੀ ਲਗਾਤਾਰਤਾ ਦੇ ਨਾਲ ਜਾਰੀ ਹੈ। ਲੇਕਿਨ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਡਾਇਸਪੋਰਾ ਸਿੱਖਾਂ ਨੇ ਉਹਨਾਂ ਸਾਰੇ ਚੈਲੰਜਸ ਨੂੰ ਪਾਰ ਕੀਤਾ, ਕਾਮਯਾਬੀ ਨਾਲ ਕੀਤਾ। ਕੈਨੇਡਾ ਦੇ ਵਿੱਚ ਜਗਮੀਤ ਸਿੰਘ ਵਰਗਾ ਨੌਜਵਾਨ ਜਿਸ ਨੂੰ ਪਹਿਲੇ ਦਿਨ ਤੋਂ ਇਹ ਖਾਲਿਸਤਾਨ ਤੇ ਟੈਰਰਿਸਟ ਤੇ ਪਾਕਿਸਤਾਨ ਤੇ ਉਹਦੇ ਨਾਲ ਜੋੜਦੇ ਰਹੇ, ਉਹ ਨਾ ਸਿਰਫ MP ਬਣੇ ਲੇਕਿਨ ਉਹ NDP ਤੀਸਰੀ ਵੱਡੀ ਪਾਰਟੀ ਜਿਹੜੀ ਕੈਨੇਡਾ ਦੇ ਵਿੱਚ ਪਾਰਲੀਮੈਂਟ 'ਚ ਆਉਂਦੀ ਹੈ ਨੈਸ਼ਨਲ ਪਾਰਟੀ 'ਚੋਂ, ਬਲਾਕ ਕਿਊਬੇਕਸ ਇੱਕ ਆਪਣੇ ਕਿਸਮ ਦੀ ਜਿਹੜੀ ਹੈ ਉਹ ਕਿਊਬੈਕ ਬੇਸਡ ਪਾਰਟੀ ਹੈ, ਉਹਦਾ ਪ੍ਰੈਜ਼ੀਡੈਂਟ ਹੈ। ਔਰ ਇਸੇ ਤਰ੍ਹਾਂ ਜਿਨ੍ਹਾਂ ਨੂੰ ਹੋਰਨਾਂ ਨੂੰ ਵੀ ਇਹਨਾਂ ਨੇ ਜਿਹੜਾ ਹੈ ਔਰ ਖਾਸ ਤੌਰ ਤੇ ਆਪਣੇ ਟੁੱਚੇ ਕੈਪਟਨ ਅਮਰਿੰਦਰ ਵਰਗਿਆਂ ਰਾਹੀਂ ਹਰਜੀਤ ਸਿੰਘ ਸੱਜਣ ਔਰ ਦੂਸਰਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਹ ਦੁਬਾਰਾ ਵੀ ਜਿੱਤੇ ਨੇ ਔਰ ਡਿਫੈਂਸ ਮਿਨਿਸਟਰ ਵੀ ਰਹੇ ਪਹਿਲਾਂ, ਹੁਣ ਜਿਹੜਾ ਹੈ ਉਹ ਇੱਕ ਡਿਫਰੈਂਟ ਮਿਨਿਸਟਰੀ ਆ ਉਹਨਾਂ ਦੇ ਕੋਲ। ਲੇਕਿਨ ਇਹਨਾਂ ਦਾ ਕੈਂਪੇਨ ਆਪਣੇ ਟੁੱਚਿਆਂ ਰਾਹੀਂ, ਆਪਣੇ ਜਿਹੜੇ ਮੀਡੀਆ 'ਚ ਰੱਖੇ ਹੋਏ ਲੋਕ ਨੇ ਉਹਨਾਂ ਰਾਹੀਂ ਮਿਸ ਇਨਫੋਰਮੇਸ਼ਨ, ਨਗਰ ਕੀਰਤਨਾਂ ਦੇ ਮੌਕੇ ਪਿਕਚਰਾਂ ਨਾ ਆਉਣ, ਉਹ ਜਾਰੀ ਰਿਹਾ। ਉਹਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ। ਪਰ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕੋਈ ਸਹਿਮਤ ਹੋਏ ਜਾਂ ਨਾ ਹੋਏ, ਸਾਨੂੰ ਕਿਸੇ ਦੇ ਸਰਟੀਫਿਕੇਟ ਦੀ ਵੀ ਲੋੜ ਨਹੀਂ ਹੁੰਦੀ ਕਿ ਕੋਈ ਐਕਨੋਲੇਜ ਕਰੇਗਾ ਕਿ ਜੀ ਅਸੀਂ ਰੈਫਰੈਂਡਮ 2020 ਨੂੰ ਐਕਨੋਲੇਜ ਕਰਦੇ ਹਾਂ ਕਿ ਨਹੀਂ ਕਰਦੇ। ਅਸੀਂ ਹਮੇਸ਼ਾ ਇਹ ਲਾਈਨ ਰੱਖੀ ਹੈ ਕਿ ਜਿਹੜਾ ਵੀ ਜਿੱਥੇ ਵੀ ਪੰਥ ਦੀ ਗੱਲ ਕਰਦਾ ਹੈ, ਜਿਹੜਾ ਕੌਮੀ ਆਜ਼ਾਦੀ ਦੇ ਇਸ ਰਸਤੇ ਦਾ ਪਾਂਧੀ ਹੈ, ਉਹ ਸਾਡਾ ਵੀਰ ਹੈ, ਉਹ ਸਾਡੀ ਭੈਣ ਹੈ। ਉਹ ਸਾਡੇ ਬਾਰੇ ਕੀ ਕਹਿੰਦਾ ਹੈ, ਸਾਨੂੰ ਉਹ ਕਿਵੇਂ ਦੇਖਦਾ ਹੈ, ਇਸ ਗੱਲ ਦੀ ਸਾਨੂੰ ਪਰਵਾਹ ਨਹੀਂ ਹੈ, ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਆਪਣੇ ਗੁਰੂ ਨੂੰ ਮੂੰਹ ਦਿਖਾਣਾ ਹੈ। ਔਰ ਸਾਡੇ ਲਈ ਜਦੋਂ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਪੰਥ ਦੀ ਹੋਣੀ, ਪੰਥ ਦੀ ਡੈਸਟੀਨੀ ਕੌਮੀ ਘਰ ਖਾਲਿਸਤਾਨ ਨਾਲ ਜੁੜੀ ਹੋਈ ਹੈ, ਤੇ ਅਸੀਂ ਹਰ ਉਸ ਐਫਰਟ ਨੂੰ ਰੈਕਗਨਾਈਜ਼ ਕਰਦੇ ਹਾਂ। TV 84 ਦੇ ਵੀ ਸਾਡੀ ਇਹ ਬੇਸਿਕ ਪਾਲਿਸੀ ਰਹੀ ਹੈ। ਕੋਈ ਖੁਦ ਦੌੜ ਗਿਆ ਹੋਏ ਸਾਡੇ ਇਸ ਪਲੇਟਫਾਰਮ ਤੋਂ ਤਾਂ ਉਹਨਾਂ ਦੀ ਮਰਜ਼ੀ ਹੈ। ਅਸੀਂ ਹਰ ਇੱਕ ਨੂੰ ਅਪਰੋਚ ਕਰਕੇ ਵੀ ਕਿ ਭਾਈ ਤੁਸੀਂ ਇੰਟਰਵਿਊ ਦਿਓ, ਤੁਸੀਂ ਗੱਲਬਾਤ ਕਰੋ, ਤੁਹਾਡਾ ਇਹ ਪਲੇਟਫਾਰਮ ਹੈ, ਤੁਸੀਂ ਇਹਨੂੰ ਜਿਵੇਂ ਮਰਜ਼ੀ, ਹਰ ਜਥੇਬੰਦੀ ਨੂੰ, ਉਹਨਾਂ ਜਥੇਬੰਦੀਆਂ ਨੂੰ ਵੀ ਜਿਨ੍ਹਾਂ ਦਾ ਨੇ ਬੀਤੇ ਦੇ ਵਿੱਚ ਬਹੁਤ ਨੈਗੇਟਿਵਿਟੀ ਕੀਤੀ, ਅਸੀਂ ਉਹਨਾਂ ਦੇ ਲਈ ਵੀ ਆਪਣਾ ਪਲੇਟਫਾਰਮ ਖੋਲ੍ਹਿਆ। ਔਰ ਮੈਂ ਸਮਝਦਾ ਵੀ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਘੱਟੋ ਘੱਟ ਜੇ ਅਸੀਂ ਫੈਕਟਸ ਦੇ ਐਂਗਲ ਤੋਂ ਦੇਖੀਏ ਕਿ ਰੈਫਰੈਂਡਮ 2020 ਦੀ ਮੁਹਿੰਮ ਨੇ ਇੰਟਰਨੈਸ਼ਨਲੀ ਇੱਕ ਅਵੇਕਨਿੰਗ, ਇੱਕ ਯੰਗਸਟਰਸ ਨੂੰ ਵੀ ਇਸ ਪਾਸੇ ਤੋਰਨਾ, ਕਿਉਂਕਿ ਹਥਿਆਰਬੰਦ ਸੰਘਰਸ਼ ਨੂੰ ਹਕੂਮਤ ਨੇ ਨੈਗੇਟਿਵਿਟੀ ਦੇ ਨਾਲ ਜੋੜ ਕੇ ਕਾਫੀ ਹੱਦ ਤੱਕ ਜਿਹੜਾ ਉਹ ਕਈਆਂ ਨੂੰ ਚੁੱਪ ਕਰਾਇਆ ਹੋਇਆ ਸੀ। ਔਰ ਫਿਰ ਜਿਸ ਜ਼ੀਲ, ਸਪਿਰਿਟ ਔਰ ਇੱਕ ਆਰਗੇਨਾਈਜੇਸ਼ਨਲ ਨੈਟਵਰਕ ਦੇ ਨਾਲ ਸਿੱਖਸ ਫਾਰ ਜਸਟਿਸ ਦੀ ਟੀਮ ਕੰਮ ਕਰਦੀ ਹੈ, ਉਹਨਾਂ ਦੇ ਯੰਗਸਟਰਸ, ਮੈਂ ਤਾਂ ਜਦੋਂ ਵੀ ਮਿਲਦੇ ਨੇ, ਹੁਣ ਤਾਂ ਸਾਰੀ ਟੀਮ ਅਜੇ UK 'ਚ ਹੈ, ਮੈਂ ਕਹਿੰਦਾ ਵੀ ਰਿਮਾਰਕੇਬਲ ਹੈ।
ਤੁਸੀਂ ਜਿਸ ਜ਼ੀਲ ਨਾਲ ਕੰਮ ਕਰ ਰਹੇ ਹੋ। ਹੁਣ ਜਿਉਂ ਹੀ ਇਹ ਮੁਹਿੰਮ ਆਪਣਾ ਜਿਹੜੀ ਹੈ ਉਹ ਮੋਮੈਂਟਮ ਫੜਨਾ ਸ਼ੁਰੂ ਹੁੰਦੀ ਹੈ, ਕੈਨੇਡਾ ਦੇ ਵਿੱਚ ਜਿੱਥੇ ਉਹਨਾਂ ਨੇ, ਔਰ ਖਾਸ ਤੌਰ ਤੇ ਅਸੀਂ ਜਸਟਿਨ ਟਰੂਡੋ ਦੀ ਵਿਜ਼ਿਟ, ਕਿਵੇਂ ਉਹਨਾਂ ਨੂੰ ਹਿਊਮਿਲੇਟ ਕੀਤਾ, ਉਹਨਾਂ ਦੀ ਫੈਮਿਲੀ ਨੂੰ, ਉਹਨਾਂ ਦੇ ਨਾਲ ਗਏ ਐਮਪੀਜ਼ ਨੂੰ ਕੀਤਾ, ਕਿਵੇਂ ਇੱਕ ਆਪਣਾ ਏਜੰਟ ਨਾਲ ਲੈ ਗਏ, ਉਹਨੂੰ ਵਿੱਚ ਵਾੜ ਦਿੱਤਾ, ਔਰ ਉਹਦੇ ਨਾਲ ਫਿਰ ਉਹਨਾਂ ਨੇ ਉਹਨੂੰ ਅਗੇਨ ਕਿਹਾ ਦੇਖੋ ਜੀ ਇਹ ਤਾਂ, ਔਰ ਜਸਟਿਨ ਟਰੂਡੋ ਝੰਮ ਵੀ ਗਿਆ ਆ ਕੇ, ਦੂਸਰਿਆਂ ਦੇ ਵੀ ਤੁਹਾਨੂੰ ਲੱਗੇਗਾ ਕਿ ਵੀ ਉਸ ਕਿਸਮ ਦਾ ਪਾਰਟ ਨਹੀਂ ਰਿਹਾ, ਔਰ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਔਰ ਜਿਵੇਂ ਉਸ ਆਪਣੇ ਉਸ ਟੁਚੇ ਰਾਹੀਂ, ਕੈਪਟਨ ਅਮਰਿੰਦਰ ਰਾਹੀਂ ਇੱਕ ਲਿਸਟ ਵੀ ਦਿੱਤੀ ਗਈ ਜਦੋਂ 1-to-1 ਜਸਟਿਨ ਟਰੂਡੋ ਨੂੰ ਉਹ ਮਿਲਦਾ ਹੈ ਕਿ ਜੀ ਇਹ ਬੰਦੇ ਦਹਿਸ਼ਤਗਰਦੀ ਲਈ ਜਿਹੜੇ ਨੇ ਇਸ ਦੇ ਵਿੱਚ ਲੜਿੰਦੇ ਨੇ, ਔਰ ਇਹ ਸਾਡੇ ਹਵਾਲੇ ਕੈਨੇਡਾ 'ਚ ਔਰ ਦੂਜੇ ਤੀਜੇ 'ਚ ਕਰ ਰਹੇ ਨੇ। ਪਰ ਇਸ ਸਾਰੇ ਨੂੰ, ਕਿਉਂਕਿ ਸਿਕਸ ਫਾਰ ਜਸਟਿਸ ਦੀ ਮੁਹਿੰਮ ਨੂੰ ਤੁਸੀਂ ਦਹਿਸ਼ਤਗਰਦੀ ਦੇ ਖਾਤੇ 'ਚ ਤਾਂ ਪਾ ਨਹੀਂ ਸੀ ਸਕਦੇ, ਉਹਨਾਂ ਨੇ ਇਸ ਗੱਲ ਨੂੰ ਪਹਿਲਾਂ ਯਕੀਨੀ ਬਣਾਇਆ ਕਿ 2017 'ਚ ਸਿਕਸ ਫਾਰ ਜਸਟਿਸ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਵਿਦ ਇਨ ਇੰਡੀਆ, ਔਰ ਇਧਰਲੇ ਉਧਰਲੇ ਕੇਸ, ਦੂਜੇ ਤੀਜੇ ਪ੍ਰਾਪਰਟੀਜ਼ ਕੁਰਕ ਕਰਨ ਦੀ ਗੱਲ, ਜਿਸ ਕੋਲੋਂ ਕੋਈ ਰੈਫਰੈਂਡਮ 2020 ਦਾ ਬੈਨਰ ਵੀ ਮਿਲਿਆ, ਉਸ ਨੂੰ ਵੀ ਜਿਹੜਾ ਉਹਦੇ ਤੇ ਵੀ ਸੈਡੀਸ਼ਨ, UAPA ਦੂਜਾ ਤੀਜਾ ਲਾਇਆ। ਪਰ ਇਸ ਸਭ ਦੇ ਬਾਵਜੂਦ, ਔਰ ਫਿਰ ਮੈਂ ਇਸ ਗੱਲ ਕਰਨ ਤੋਂ ਪਹਿਲਾਂ ਤੁਸੀਂ ਕਿਹਾ ਕਿ NIA ਦੀ ਜਿਹੜੀ ਹੈ 3 ਮੈਂਬਰੀ ਟੀਮ 4 ਰੋਜ਼ਾ ਦੌਰੇ ਤੇ, ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਇੱਕ ਇਹਨਾਂ ਦਾ ਟੁਚਾ CBC ਦਾ ਜਰਨਲਿਸਟ ਟੈਰੀ ਮਿਲਵਾਸਕੀ, ਜਿਸ ਤੋਂ ਲਗਾਤਾਰ ਇਹ ਨੈਗੇਟਿਵਿਟੀ ਕਰਵਾਉਂਦੇ ਰਹੇ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਖਿਲਾਫ ਵੀ, ਪਹਿਲਾਂ ਉਸ ਤੋਂ ਪਹਿਲਾਂ ਖਾਲਿਸਤਾਨ ਦੇ, ਔਰ ਸਾਰੀ ਮੂਵਮੈਂਟ ਪੇਡ ਬੰਦਾ ਹੈ ਇਹਨਾਂ ਦਾ, ਔਰ ਉਹਨੇ ਬਿਲਕੁਲ ਇਸ ਕਿਸਮ ਦਾ ਇੱਕ ਪ੍ਰੋਜੈਕਟ ਜਿਹੜਾ ਹੈ ਉਹਦੇ ਥੱਲੇ ਉਹਨੇ ਆਪਣਾ ਸਿਕਸ ਫਾਰ ਜਸਟਿਸ ਨੂੰ ਵੀ, ਔਰ ਉਹਨਾਂ ਦੀ ਸਾਰੀ ਰੈਫਰੈਂਡਮ 2020 ਕੈਂਪੇਨ ਨੂੰ ਪਾਕਿਸਤਾਨ ਦੇ ਖਾਤੇ 'ਚ ਪਾ ਕੇ ਪਾਕਿਸਤਾਨ ਸਪਾਂਸਰਡ ਦੱਸਿਆ, ਔਰ ਉਹਦਾ ਉਹਨੇ ਨਾ ਹੀ ਜਿਹੜੀ ਰਿਪੋਰਟ ਉਹਨੇ ਲਿਖੀ ਉਹਦਾ ਨਾਂ ਹੀ ਰੱਖਿਆ ਖਾਲਿਸਤਾਨ ਏ ਪ੍ਰੋਜੈਕਟ ਆਫ ਪਾਕਿਸਤਾਨ। ਸੋ ਸਿਕਸ ਫਾਰ ਜਸਟਿਸ ਉਹਨੂੰ ਕੋਰਟ 'ਚ ਲੈ ਗਏ, ਉਹਦੇ ਡਿਫੇਮੇਸ਼ਨ ਔਰ ਵੱਡਾ ਅਮਾਉਂਟ, ਇਹਨੇ 500 ਮਿਲੀਅਨ ਇਹ ਦੂਜੇ ਉਹਦੇ ਕਲੌਜ਼ਸ ਨੇ ਕਿ ਭਾਈ ਆ ਇਹਨੇ ਕੀਤਾ, ਔਰ ਹੁਣ ਜਿਹੜਾ ਐਨ ਇਸ ਮੌਕੇ ਦੇ ਉੱਤੇ ਇਹਨਾਂ ਦੇ ਮੂੰਹ ਤੇ ਚਪੇੜ ਵੀ ਵੱਜੀ ਹੈ, ਇਹਨਾਂ ਦੀ NSA ਟੀਮ ਜਿਹੜੀ ਆ ਕੇ ਹੁਣ ਕੈਨੇਡਾ 'ਚ ਬੈਠੀ ਹੈ, ਔਰ ਹੁਣ ਤਾਂ ਉਹਨਾਂ ਨੇ ਖੁੱਲ੍ਹ ਕੇ ਹੀ ਕਹਿ ਦਿੱਤਾ ਹੈ ਕਿ ਜੀ ਸਾਡੀ ਮੰਗ ਹੈ ਕਿ ਕੈਨੇਡਾ ਜਿਹੜਾ ਉਹ ਸਿਕਸ ਫਾਰ ਜਸਟਿਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਐਲਾਨੇ। ਲੇਕਿਨ ਇਹ ਉਹਨਾਂ ਦਾ ਹੀ ਟੁਚਾ, ਇਹ ਜਿਹੜਾ ਟੈਰੀ ਮਿਲਵੈਸਕੀ, ਜਿਹਨੇ ਇਹ ਪ੍ਰੋਜੈਕਟ ਖਾਲਿਸਤਾਨ ਇਹ ਪ੍ਰੋਜੈਕਟ ਆਫ ਪਾਕਿਸਤਾਨ ਨਾਂ ਦੀ ਰਿਪੋਰਟ ਕੱਢੀ, ਇਸ ਨੂੰ ਜਿਹੜਾ ਉਹ ਸਿਕਸ ਫਾਰ ਜਸਟਿਸ ਸੁਪੀਰੀਅਰ ਕੋਰਟ ਆਫ ontario 'ਚ ਲੈ ਗਏ, ਔਰ ਸੁਪੀਰੀਅਰ ਕੋਰਟ ਆਫ ontario ਦੀ ਜਿਹੜੀ ਪਹਿਲਾ ਸਟੈਪ ਵਿਕਟਰੀ ਹੈ, ਔਰ ਮੈਂ ਸਮਝਦਾ ਵੀ ਇਹ ਵੀ ਇੱਕ ਯੂਨੀਕ ਵਿਕਟਰੀ ਹੈ ਸਿਕਸ ਫਾਰ ਜਸਟਿਸ ਦੀ। ਉਹਦੇ 'ਚ ਇਹ ਤਾਂ ਇਹ ਚਾਹੁੰਦੇ ਸੀ ਕਿ ਜੀ ਇਹ ਕੇਸ ਹੀ ਨਹੀਂ ਬਣਦਾ, ਇਹ ਤਾਂ ਸਾਡਾ, ਅਸੀਂ ਮੀਡੀਆ ਮੈਨ ਹੈ, ਫਰੀडम ਆਫ ਐਕਸਪ੍ਰੈਸ਼ਨ ਇਧਰ ਉਧਰ, ਲੇਕਿਨ ਜਿਹੜਾ ਸੁਪੀਰੀਅਰ ਕੋਰਟ ਆਫ ontario ਨੇ ਇਹ ਕਿਹਾ ਕਿ ਭਈ ਇਹ ਜਿਹੜਾ ਤੂੰ ਆਨਸਰੇਬਲ ਹੈ, ਅੱਗੋਂ ਤੋਂ ਜਿਹੜਾ ਇਹ ਟ੍ਰਾਇਲ 'ਚ ਜਾਏਗਾ ਕੇਸ, ਔਰ ਇਹ ਜਿੰਨੀਆਂ ਲੀਗਲ ਕਾਜ਼ ਸੀ ਇਸ ਦੀਆਂ ਉਹਨਾਂ ਨੇ ਇਸ ਟੈਰੀ ਮਿਲਵੈਸਕੀ ਦੇ ਉੱਤੇ ਪਾਈਆਂ ਕਿ ਭਈ ਪੇ ਦਾ ਫੀ, ਔਰ ਇਸ ਦੇ ਨਾਲ ਨਾਲ ਉਹਨਾਂ ਨੇ ਅੱਗੇ ਪੂਰਾ ਕਿ ਵੀ ਉਹਨਾਂ ਨੇ ਕਿਉਂ, ਔਰ ਇਹਦੇ ਤੇ ਆਰਗੂਮੈਂਟ ਹੋਈ ਜਦੋਂ ਇਹਨੂੰ ਕ੍ਰਾਸ ਐਗਜ਼ਾਮਿਨ ਕੀਤਾ ਗਿਆ ਟੈਰੀ ਮਿਲਵੈਸਕੀ ਨੂੰ, ਇਹਨੂੰ ਪਤਾ ਹੈ, ਉਹਨੇ ਕਿਹਾ ਵੀ ਤੇਰੇ ਕੋਲ ਕੀ ਸਬੂਤ ਨੇ, ਪਾਕਿਸਤਾਨ ਸਪਾਂਸਰ ਕਰਦਾ ਹੈ, ਕੀ ਸਬੂਤ ਹੈ, ਉਹਨਾਂ ਦੇ ਨਾਲ ਸਭ ਕੁਝ ਵੀ ਨਹੀਂ ਸੀ, ਔਰ ਜ਼ਾਹਰ ਹੈ ਕਿ ਵੀ ਇਹ ਜੋ ਉਹਨਾਂ ਦੀ ਉੱਥੇ ਬੈਠੀ ਰਾਹ ਵਾਲੇ ਲਿਖ ਕੇ ਦਿੰਦੇ ਨੇ, ਜਿਵੇਂ ਇੱਥੇ ਉਹ ਹਡਸਨ ਇੰਸਟੀਚਿਊਟ ਵਾਲਿਆਂ ਨੇ ਆਪਣੀ ਜਿਹੜੀ ਰਿਪੋਰਟ ਕੱਢ ਕੇ ਜਦੋਂ ਐਨ ਮੋਦੀ ਨੇ ਇੱਥੇ ਆਉਣਾ ਸੀ ਤੇ ਉਹਦੇ 'ਚੋਂ ਸਾਰਿਆਂ ਨੂੰ ਹੀ ਜਿਹੜਾ ਉਹ ਪਾਕਿਸਤਾਨ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਸੋ ਇੱਥੋਂ ਵਾਲੀ ਉਹਦਾ ਸੈਕੰਡ ਐਡੀਸ਼ਨ ਹੀ ਸੀ ਜੋ ਇਹਨੇ ਖਾਲਿਸਤਾਨ ਇਹ ਪ੍ਰੋਜੈਕਟ ਆਫ ਪਾਕਿਸਤਾਨ ਸੀ। ਸੋ ਅਸੀਂ ਸਮਝਦੇ ਹਾਂ ਕਿ ਇਹ ਯੂਨੀਕ ਵਿਕਟਰੀ ਹੈ, ਔਰ ਇਹ ਈਵਨ ਮੀਡੀਆ 'ਚ ਵੀ ਇਹ ਨਿਊਜ਼ ਮੈਂ ਦੇਖ ਰਿਹਾ ਸੀ, ਦਾ ਨਿਊਜ਼ ਦੀ ਖਬਰ ਹੀ ਹੈ, ਐਲੀਗੇਸ਼ਨਸ ਆਫ ਪਾਕ ਬੈਕਿੰਗ, ਸਿਕਸ ਫਾਰ ਜਸਟਿਸ ਵਿਨਸ ਡਿਫੇਮੇਸ਼ਨ ਕੇਸ ਇਨ ਕੈਨੇਡਾ। ਸੋ ਇਹ ਫਸਟ ਵਿਕਟਰੀ ਹੈ, ਜ਼ਾਹਰ ਹੈ ਕਿ ਅੱਗੋਂ ਟ੍ਰਾਇਲ 'ਚ ਜਾਏਗਾ, ਔਰ ਉਹਨਾਂ ਦੇ ਕੋਲ ਹੈ ਹੀ ਝੂਠ, ਇਹਦੇ 'ਚ ਵੀ ਉਹ ਮੂੰਹ ਦੀ ਖਾਣਗੇ, ਹਾਰਨਗੇ। ਹੁਣ ਇਸ ਸਾਰੇ ਦੇ ਚੱਲਦੇ ਆ ਉਹਨਾਂ ਨੂੰ ਸ਼ਾਇਦ ਇਹ ਆਸ ਨਹੀਂ ਸੀ ਕਿ ਐਨ, ਔਰ ਬਣਾਇਆ ਇਹ ਕਿ ਜੀ ਕੈਨੇਡਾ ਦੀ ਰਾਇਲ ਕੈਨੇਡੀਅਨ ਮਿਲਟਰੀ ਪੁਲਿਸ ਨੇ, RCMP ਨੇ, ਕੈਨੇਡੀਅਨ RCMP ਨੇ ਇਨਵਾਈਟ ਕੀਤਾ ਇੰਡੀਅਨ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ। ਹੁਣ NIA ਉਹ ਇਸ ਵੇਲੇ ਮੋਸਟ ਡਰੈਡਡ, ਹੁਣ ਤਾਂ CBI ਜਾਂ ਦੂਜੀਆਂ ਤਾਂ ਪਿੱਛੇ ਰਹਿ ਗਈਆਂ,
ਇੱਕ ਸਪੈਸ਼ਲ ਜਿਹਦੇ ਚ ਕਿ ਜਿਹੜਾ ਲਾ ਐਂਡ ਆਰਡਰ ਸਟੇਟ ਦਾ ਵਿਸ਼ਾ ਸੀ, ਅੱਗੇ ਸਟੇਟ ਡਿਸਾਈਡ ਕਰਦੀ ਸੀ ਕਿ ਜੀ ਕਿਹੜਾ ਕੇਸ ਅਸੀਂ CBI ਨੂੰ ਦੇਣਾ ਹੈ, ਸੈਂਟਰਲ ਇਨਵੈਸਟੀਗੇਸ਼ਨ ਨੂੰ। NIA ਦੀ ਜੁਰਿਸਡਿਕਸ਼ਨ ਇੰਨੀ ਹੈਗੀ ਹੈ ਕਿ ਉਹਦੇ ਚ ਸਟੇਟ ਦੀ ਇਨਵੋਲਵਮੈਂਟ ਦੀ ਲੋੜ ਇਹਨੂੰ ਕਹਿੰਦੇ ਜੀ ਇਹ ਤਾਂ ਟੈਰਰਿਜ਼ਮ ਨਾਲ ਸੰਬੰਧਿਤ ਹੈ ਔਰ ਇਹ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਹੈ ਔਰ ਇਹਨੂੰ ਜਿਹੜਾ ਇਹ ਸਿੱਧਾ NIA ਕਰੇਗਾ। ਸੋ ਇਸੇ ਹੀ NIA ਦੇ ਥੱਲੇ ਅਸੀਂ ਜੱਗੀ ਜੌਲ 3 ਸਾਲ ਤੋਂ ਜ਼ਿਆਦਾ ਹੋ ਗਿਆ ਉਹ ਰੁਲ ਰਿਹਾ ਹੈ, ਬ੍ਰਿਟਿਸ਼ ਸਿਟੀਜ਼ਨ ਹੈ ਔਰ ਉੱਥੇ NIA ਇਨਵੋਲਵ ਹੈ। ਹੋਰ ਕਿੰਨੇ ਕੇਸ NIA ਨੇ ਪੰਜਾਬ ਦੇ ਵਿੱਚ, ਕਸ਼ਮੀਰ 'ਚ, ਜਿੱਥੇ ਇਹਨਾਂ ਨੂੰ ਕੋਈ ਨਹੀਂ ਹੁੰਦਾ NIA ਇਨਵੋਲਵ ਕਰ ਦਿਓ, ਦਹਿਸ਼ਤਗਰਦੀ ਕਰ ਦਿਓ। ਹੁਣ ਇਸ ਮਾਮਲੇ 'ਚ NIA ਦੀ ਟੀਮ ਜਿਹੜੀ ਹੈ ਉਹ 4 ਰੋਜ਼ਾ ਦੌਰੇ ਦੇ ਉੱਤੇ ਆਈ ਹੋਈ ਹੈ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਖਾਸ ਤੌਰ ਤੇ ਜਦੋਂ ਹੁਣ ਤੁਸੀਂ ਇਹਨਾਂ ਦਾ ਦੇਖੋ ਕਿ ਵੀ ਕਿਵੇਂ ਸਰਕਾਰਾਂ ਦੇ ਕੰਮ ਕਰਨ ਦੇ ਢੰਗ ਨੇ। ਪਹਿਲਾਂ ਇੰਡੀਅਨ ਮੀਡੀਆ 'ਚ ਖਬਰ ਪਲਾਂਟ ਕਰਵਾਈ ਕਿ ਭਾਈ ਇਹ ਹੈ ਜਾ ਰਹੇ ਨੇ RCMP ਨੇ, ਫਿਰ ਇੰਡੀਅਨ ਹਾਈ ਕਮਿਸ਼ਨ ਨੇ ਆਪਣੀ ਸਟੇਟਮੈਂਟ ਕਿ ਜੀ ਦਹਿਸ਼ਤਗਰਦੀ ਔਰ ਇਹ ਟੀਮ ਇਹ ਕਰੇਗੀ ਉਹ ਕਰੇਗੀ। ਫਿਰ ਆ ਗਿਆ ਜੀ ਇਹ ਉਹਨਾਂ ਨੇ ਮੰਗ ਕੀਤੀ NIA ਨੇ ਕੈਨੇਡਾ ਤੋਂ ਕਿ ਜਿਹੜਾ ਇਹਨੂੰ 6 ਫਾਰ ਜਸਟਿਸ ਨੂੰ ਤੁਸੀਂ ਦਹਿਸ਼ਤਗਰਦ ਤਨਜ਼ੀਮ ਐਲਾਨੋ, ਆਰਗੇਨਾਈਜੇਸ਼ਨ ਐਲਾਨੋ। ਪਹਿਲਾਂ ਤਾਂ ਇਹਨਾਂ ਦੀ ਖਬਰ ਆਂਦੀ ਹੈ, ਤੁਸੀਂ ਦੇਖਦੇ ਹੋ 6 ਨਵੰਬਰ ਦੇ ਹਵਾਲੇ ਨਾਲ, NIA ਟੀਮ ਇਨ ਕੈਨੇਡਾ ਟੂ ਇਨਵੈਸਟੀਗੇਟ pro-Khalistan groups, their funding. Besides Canada, the probe agency is also looking to dig out funding routes in UK, US, Australia, France and Germany. ਹੁਣ ਇਹੀ ਮੁਲਕ ਨੇ ਜਿਨ੍ਹਾਂ ਦੇ ਵਿੱਚ ਐਕਟੀਵਿਟੀ ਫੁੱਲ ਹੈ ਔਰ ਉਹਨਾਂ ਨੇ ਇਹ ਤਲਵਾਰ ਲਟਕਾ ਦਿੱਤੀ। ਉਹਨਾਂ ਨੇ ਕਿਹਾ ਜੀ ਇਹ pro-Khalistan 3 ਮੈਂਬਰ ਟੀਮ ਉਹਨਾਂ ਦੀ ਜਿਹੜੀ ਆਈ ਹੋਈ ਹੈ ਔਰ ਇਹ ਸਾਰੇ ਦੇ ਨਾਲ ਜੋੜ ਕੇ ਫਿਰ ਉਹਨਾਂ ਨੇ ਕਿਹਾ ਕਿ ਡਿਊਰਿੰਗ ਇਟਸ 4-day ਵਿਜ਼ਿਟ the team led by an inspector general rank officer, IG rank ਦਾ ਬੰਦਾ ਉਹਨੂੰ ਹੈਡ ਕਰ ਰਿਹਾ, would discuss with Canadian authorities the findings of its probe against such groups, 6 for justice ਔਰ ਦੂਸਰੀਆਂ ਮਿਲੀਟੈਂਟ ਆਰਗੇਨਾਈਜੇਸ਼ਨਸ ਦੇ ਨਾਂ ਨੇ ਕਿ ਜੀ ਇਹਨਾਂ ਦੇ ਨਾਂ ਦਿੱਤੇ ਜਾਣਗੇ। ਫਿਰ ਉਹਨਾਂ ਨੇ ਕਿਹਾ ਜੀ ਕਿ ਇਹ ਅਸੀਂ ਜਿਹੜੀ ਮਿਊਚੁਅਲ ਲੀਗਲ ਅਸਿਸਟੈਂਸ ਟ੍ਰੀਟੀ ਸਾਈਨ ਕੀਤੀ ਹੋਈ ਹੈ ਦੋਨੋਂ ਮੁਲਕਾਂ ਦੀ ਕਿ ਸ਼ੇਅਰ ਕਰਨੀ ਹੈ ਇਨਫੋਰਮੇਸ਼ਨ ਇੱਕ ਦੂਜੇ ਦੇ ਨਾਲ, ਐਂਟੀ ਇੰਡੀਆ ਐਕਟੀਵਿਟੀਜ਼, ਉਹ ਜਿਹੜਾ ਅਸੀਂ ਦੱਸਾਂਗੇ ਇਹਨਾਂ ਨੂੰ ਕਿ ਕਿਵੇਂ ਕਿ ਵੀ ਉਹ ਜਿਹੜੀ ਟੀਮ ਆਈ ਹੈ that is equipped with details of funding routes from UK, US, Australia, France and Germany, ਕਿ ਉਹਨਾਂ ਦੇ ਕੋਲ ਸਬੂਤ ਨੇ ਕਿ ਕਿਵੇਂ ਇੱਥੋਂ ਫੰਡਿੰਗ ਹੋਈ ਹੈ ਔਰ ਇੱਥੋਂ ਜਾ ਰਹੀ ਹੈ। ਔਰ ਇਸ ਸਾਰੇ ਦੇ ਨਾਲ ਕਿਉਂਕਿ ਕਿਸਾਨ ਮੋਰਚੇ ਦੇ ਚੱਲਦੇ ਆ, ਤੁਸੀਂ ਦੇਖੋ ਕਿ ਵੀ ਅੱਗੇ ਤਾਂ ਬਲੈਕ ਲਿਸਟ ਉਹਨਾਂ ਦੀ ਸੀ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਸੀ ਜਾਂ ਕੋਈ ਪ੍ਰੋਟੈਸਟ ਸ਼ਾਮਲ ਹੁੰਦੇ ਸੀ। ਹੁਣ ਤਾਂ ਦਰਸ਼ਨ ਸਿੰਘ ਧਾਲੀਵਾਲ ਵਰਗਾ ਇਹਨਾਂ ਦਾ ਟੁੱਚਾ, ਉਹਨੂੰ 5 ਘੰਟੇ ਬਿਠਾ ਕੇ ਵਾਪਸ ਮੋੜਤਾ ਜੀ, ਕਿਸਾਨਾਂ ਨੂੰ ਲੰਗਰ ਖਵਾਇਆ। ਸੋ ਉਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਅਸੀਂ ਜਦੋਂ ਇਹ ਕਹਿੰਦੇ ਆ ਕਿ ਵੀ ਸਿੱਧਾ ਇਹਨਾਂ ਦਾ ਬਾਹਰਲੇ ਮੁਲਕਾਂ ਦੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਹੈ, ਤੇ ਉਸ ਦਾ ਇਹ ਸਬੂਤ ਹੈ ਕਿ ਹੁਣ ਤਾਂ ਪਾਣੀ ਇਹੀ ਨਹੀਂ ਕਿ ਬਈ ਪੁਲ ਦੇ ਹੇਠਾਂ, ਪੁਲ ਦੇ ਉੱਤੋਂ ਦੀ ਵਗਣਾ ਸ਼ੁਰੂ ਹੋ ਗਿਆ। ਔਰ ਇਸ ਗੱਲ ਨੂੰ ਇਹ ਕਰਨ ਤੋਂ ਬਾਅਦ ਇਹ ਅਸੀਂ 6 ਨਵੰਬਰ ਦੀ ਡੇਟ ਲਾਈਨ ਦੀ ਨਿਊਜ਼ ਦੇਖਦੇ ਹਾਂ। ਡੇਟ ਲਾਈਨ ਜਿਹੜੀ ਹੈ ਉਹ ਨਿਊ ਦਿੱਲੀ ਹੈ। ਫਿਰ ਨਿਊ ਦਿੱਲੀ ਦੀ ਡੇਟ ਲਾਈਨ ਨਵੰਬਰ 8 ਦੇਖਦੇ ਹਾਂ, ਡਿਕਲੇਅਰ 6 ਫਾਰ ਜਸਟਿਸ ਟੈਰਰ ਆਊਟਫਿਟ NIA ਟੂ ਕੈਨੇਡੀਅਨ ਗਵਰਨਮੈਂਟ। ਉਹਨਾਂ ਨੇ ਕਿਹਾ ਕਿ ਮੰਗ ਕੀਤੀ ਹੈ ਕਿ ਜੀ ਇਹਨਾਂ ਨੂੰ ਇਹ ਜਿਹੜਾ ਉਹ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰੋ। ਔਰ ਇੱਕ ਸੀਨੀਅਰ ਆਫੀਸ਼ੀਅਲ ਕਹਿ ਰਿਹਾ a formal request to this effect has been made during NIA's team's visit to Canada ਕਿ ਜੀ ਅਸੀਂ ਆਲਰੇਡੀ ਜਿਹੜੀ ਹੈ ਮਿਊਚੁਅਲ ਲੀਗਲ ਅਸਿਸਟੈਂਸ ਟ੍ਰੀਟੀ ਦੇ ਥੱਲੇ ਇਹ ਮੰਗ ਕੀਤੀ ਹੈ ਕਿ ਵੀ ਇਹਨਾਂ ਨੂੰ ਜਿਹੜਾ ਉਹ ਦਹਿਸ਼ਤਗਰਦ ਐਲਾਨਿਆ ਜਾਏ। ਹੁਣ ਇਸ ਸਾਰੇ ਦੇ ਉੱਤੇ ਕਿਉਂਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇਹ ਫਾਈਟ ਪਹਿਲਾਂ ਵੀ ਲੜੀ ਜਦੋਂ ਕਿ ਇਹ ਟੈਰੀ ਦੇ ਖਿਲਾਫ ਇਹਨੇ WHO ਨੂੰ ਵੀ ਔਰ ਕੀਤਾ ਸੀ, ਲਾ ਸੂਟ ਕੀਤਾ ਸੀ। ਲੇਕਿਨ ਮੈਂ ਸਮਝਦਾ ਹਾਂ ਕਿ ਵੀ ਇਹਨਾਂ ਨੇ ਵੀ ਟਾਈਮਲੀ ਸਟੇਟਮੈਂਟ, ਭਾਵੇਂ ਕਿ ਇਹਦੇ 'ਚ ਕੋਈ ਕਿਸੇ ਆਰਗੇਨਾਈਜੇਸ਼ਨ ਜਾਂ ਖਾਲਿਸਤਾਨ ਦਾ ਨਾਂ ਤਾਂ ਨਹੀਂ ਹੈ, ਲੇਕਿਨ ਉਹਨਾਂ ਨੇ ਕੈਨੇਡਾ ਗਵਰਨਮੈਂਟ ਨੂੰ ਇਹ ਕਿਹਾ ਕਿ ਵੀ WHO ਐਕਸਪ੍ਰੈਸਿਸ ਕੰਸਰਨ ਰਿਗਾਰਡਿੰਗ ਇੰਡੀਅਨ NIA ਵਿਜ਼ਿਟ ਟੂ ਕੈਨੇਡਾ। ਉਹਨਾਂ ਨੇ ਆਪਣੀ ਚਿੰਤਾ ਦਾ ਇਜ਼ਹਾਰ ਕੀਤਾ ਔਰ ਉਹਨਾਂ ਨੇ ਜਿਹੜਾ ਆਨਰੇਬਲ ਮਾਰਕੋ EL ਮੈਨੋਂਡਿਸ MP ਮਿਨਿਸਟਰ ਆਫ ਪਬਲਿਕ ਸੇਫਟੀ ਐਂਡ ਐਮਰਜੈਂਸੀ ਪ੍ਰੀਪੇਅਰਡਨੈਸ, ਉਸ ਨੂੰ ਇਹ ਐਡਰੈਸ ਕੀਤਾ ਔਰ ਉਹਦੇ 'ਚ ਉਹਨਾਂ ਨੇ ਸਬੂਤਾਂ ਦੇ ਨਾਲ ਇਹ ਕਿਹਾ ਕਿ ਵੀ ਇਹ ਜਿਹੜੀ ਹਾਈ ਲੈਵਲ ਸੋ ਕਾਲ ਟੀਮ ਆਈ ਹੈ ਇਹ ਸਾਡੇ ਮਾਮਲਿਆਂ 'ਚ ਇੱਕ ਇੰਟਰਫੀਅਰੈਂਸ ਵਾਂਗ ਹੈ
ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਕਿਵੇਂ ਉਹਨਾਂ ਨੇ ਇਹਨੂੰ ਵਾਈਡਲੀ ਕਵਰ ਕੀਤਾ। ਇੰਡੀਅਨ ਮੀਡੀਆ ਨੇ ਇਹ ਨਿਊਜ਼ ਪਹਿਲਾਂ ਉਹਨਾਂ ਦੇ ਵਿੱਚ ਲਾਈ ਗਈ ਔਰ ਇਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਪਹਿਲਾਂ ਸਤੰਬਰ 2017 ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਵੀ ਜਿਹੜੀ ਇੱਥੇ ਕੋਈ ਵੀ ਇਨਫੋਰਮੇਸ਼ਨ ਜਿਹੜੀਆਂ ਇਹਨਾਂ ਦੀਆਂ ਏਜੰਸੀਜ਼ ਇੱਥੋਂ ਦੇ ਸਿੱਖ ਵਸਿੰਦਿਆਂ ਸੰਬੰਧੀ ਉਹਨਾਂ ਨੂੰ ਦਿੰਦੀਆਂ ਨੇ, ਦਾ ਡਿਸਕਲੋਜ਼ਰ ਆਫ ਇਨਫੋਰਮੇਸ਼ਨ that would result in a substantial risk of mistreatment of an individual by a foreign entity। ਉੱਥੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਇੱਥੇ ਰਹਿੰਦਿਆਂ ਦੇ ਉਹਨਾਂ ਦੀ ਹਰਾਸਮੈਂਟ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਦਾ ਮੇਕਿੰਗ ਆਫ ਰਿਕੁਐਸਟ ਫॉर ਇਨਫੋਰਮੇਸ਼ਨ that would result in a substantial risk of mistreatment of an individual by a foreign entity। ਜਦੋਂ ਕੋਈ ਜਾਂਦਾ ਹੈ ਉਹਨਾਂ ਦੇ ਨਾਲ ਬਾਹਰ ਜੋ ਜੱਗੀ ਜੌਲ ਦੇ ਨਾਲ ਸਲੂਕ ਕੀਤਾ ਹੈ ਔਰ ਇਸੇ ਤਰ੍ਹਾਂ ਜਿਹੜੀ ਹੈ ਦੂਸਰਿਆਂ ਦੇ ਨਾਲ ਕੀ ਹੁੰਦਾ ਹੈ। ਔਰ ਫਿਰ ਉਹਨਾਂ ਨੇ ਵੇਰਵਾ ਦਿੱਤਾ ਹੈ ਕਿ ਜਿਹੜੀ NIA ਦੇ ਨਾਲ RCMP ਗੱਲ ਕਰ ਰਹੀ ਹੈ, ਐਲੀਗੇਸ਼ਨਸ ਆਫ ਟਾਰਚਰ ਵਾਈਲ ਇਨ NIA ਕਸਟਡੀ, ਉਹਨਾਂ ਨੇ ਕੇਸ ਵਾਈਜ਼ ਦਿੱਤਾ ਹੈ ਕਿ ਕਿਵੇਂ ਜਿਹੜਾ ਇਹ ਟਾਰਚਰ ਕੀਤਾ ਇਹਨਾਂ ਨੇ ਆਪਣੀ ਕਸਟਡੀ 'ਚ। 31 ਸਾਲਾ ਸਿੱਖ ਜਗਰਾਜ ਸਿੰਘ ਦੇ ਕੇਸ ਦਾ ਜ਼ਿਕਰ ਹੈ ਕਿ ਉਹਨੇ ਕਿਰਪਾਨ ਪਾਈ ਹੋਈ ਸੀ, ਫਿਰ ਉਹਨੂੰ ਟਾਰਚਰ ਕੀਤਾ ਗਿਆ। ਲਾਇਰਸ ਡਿਨਾਈਡ ਐਕਸੈਸ ਡਿਊਰਿੰਗ ਇੰਟਰੋਗੇਸ਼ਨ, ਕਿ ਮਾਰਚ 2021 ਦੇ ਵਿੱਚ ਮੁੰਬਈ ਦੇ ਵਿੱਚ ਜਿਹੜਾ ਹੈ ਉਹ ਇੱਕ ਫੜਿਆ ਜਾਂਦਾ ਜਿਸ ਨੂੰ ਇਵਨ ਲਾਇਰਸ ਦੀ ਐਕਸੈਸ ਨਹੀਂ ਦਿੱਤੀ ਜਾਂਦੀ। UN ਰਾਈਟਸ ਬਾਡੀ ਸੀਕ ਰਿਸਪੌਂਸ ਔਨ NIA ਥ੍ਰੈਟਸ, ਕਿ ਈਵਨ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਬਾਡੀ ਹੈ ਉਹਨਾਂ ਨੇ ਵੀ ਕਸ਼ਮੀਰ ਦੇ ਮੁੱਦੇ ਤੇ ਇਹ ਕਿਹਾ ਸੀ ਕਿ NIA ਅੱਗੋਂ ਥ੍ਰੈਟ ਕਰਦੀ ਹੈ, ਉਸ ਬਾਰੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਸਾਈਮਲਟੇਨੀਅਸ ਰੇਡਸ ਔਨ ਐਕਟਿਵਿਸਟ ਜਰਨਲਿਸਟ ਐਂਡ NGOs, ਕਿ ਇਹ NIA ਨੂੰ ਹਿੰਦੂਤਵਾਦੀ ਐਕਸਟ੍ਰੀਮ ਰਾਈਟ ਵਿੰਗ ਗਵਰਨਮੈਂਟ ਜਿਹੜੇ ਜਰਨਲਿਸਟ ਨੇ, ਆਜ਼ਾਦਾਨਾ NGOs ਨੇ ਔਰ ਪੋਲੀਟੀਕਲ ਐਕਟਿਵਿਸਟ ਨੇ ਉਹਨਾਂ ਨੂੰ ਸਾਇਲੈਂਟ ਕਰਨ ਦੇ ਲਈ ਵਰਤਦੀ ਹੈ। ਫਿਰ ਉਹਨਾਂ ਨੇ ਖਾਸ ਤੌਰ ਤੇ ਜਿਹੜਾ 3 ਸਿੱਖ ਨੌਜਵਾਨ ਜਿਨ੍ਹਾਂ ਨੂੰ UK ਤੋਂ ਐਕਸਟ੍ਰਾਡਾਈਟ ਕਰਕੇ ਉਹ ਇੰਡੀਆ ਲਿਜਾਣਾ ਚਾਹੁੰਦੇ ਸੀ, 11 ਸਾਲ ਉਹਨਾਂ ਦੇ ਉੱਤੇ ਕੇਸ ਚੱਲਿਆ ਜੇ ਪਿਛਲੇ ਕੁਝ ਹਫ਼ਤੇ ਪਹਿਲਾਂ ਹੀ ਉਹਨਾਂ ਨੂੰ ਇਕਵਿਟ ਕੀਤਾ ਗਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਕੇਸ ਦੇ ਵਿੱਚ ਜਿਹੜਾ ਉਹਨਾਂ ਦਾ ਮੇਨ ਆਫੀਸ਼ੀਅਲ ਵਕੀਲ ਸੀ, ਦਾ ਕੇਸ ਅਗੇਂਸਟ them had been ongoing since 2011, ਪਰ ਜੱਜ ਨੇ ਆਪਣੇ ਫੈਸਲੇ ਦੇ ਵਿੱਚ ਵੀ ਕਿਹਾ ਵੀ ਇਹਨਾਂ ਦੀ ਇੰਡੀਅਨ ਗਵਰਨਮੈਂਟ ਨੇ ਜੋ ਐਵੀਡੈਂਸ ਬਿਲਕੁਲ ਝੂਠੇ ਸੀ ਔਰ ਕਨਕੌਕਟਡ ਸੀ ਔਰ 11 ਸਾਲ ਇਹ ਔਰ ਇਹ ਉਹ ਵੀ NIA ਕੇਸ ਸੀ, NIA ਲਿਜਾਣਾ ਚਾਹੁੰਦੀ ਸੀ। ਔਰ ਇਸ ਕਨਕਲੂਜਨ 'ਚ ਉਹਨਾਂ ਨੇ ਕਿਹਾ ਇਸ ਲੈਟਰ ਦੇ ਵਿੱਚ, ਇੰਡੀਆ ਅੰਡਰ ਕਰੰਟ ਹਿੰਦੂਤਵਾ ਇੰਸਪਾਇਰਡ BJP ਗਵਰਨਮੈਂਟ ਹੈਜ਼ ਸੈਂਟ ਐਨ ਅਲਾਰਮਿੰਗ ਸ਼ਿਫਟ ਟੂਵਰਡਸ ਅਥਾਰਟੇਰੀਅਨਿਜ਼ਮ, ਕਿ ਇਹ ਬਿਲਕੁਲ ਉਸ ਕਿਸਮ ਦਾ ਜਿਹੜਾ ਉਹ ਇੱਕ ਪੁਰਖੀ ਰਾਜ ਕਾਇਮ ਕਰ ਰਹੇ ਨੇ। ਲੈਜਿਟਿਮੇਟ ਕ੍ਰਿਟਿਸਿਜ਼ਮ ਆਫ ਦਾ ਸਟੇਟ ਐਂਡ ਡਾਈਸੈਂਟ ਇਜ਼ ਨਾਓ ਰੈਗੂਲਰਲੀ ਲੇਬਲਡ extremist and anti-national. Indian security and intelligence agencies are being used to crack down on those exercising basic democratic freedoms such as freedom of expression, ਕਿ ਇਹ ਜਿਹੜੇ ਲੋਕ ਆਜ਼ਾਦੀ ਨਾਲ ਗੱਲ ਕਹਿਣੀ ਚਾਹੁੰਦੇ ਨੇ ਉਹਨੂੰ ਦਬਾਉਣ ਲਈ NIA ਨੂੰ ਔਰ ਦੂਸਰੇ ਨੂੰ ਵਰਤ ਰਹੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ we are concerned that NIA will attempt to target and silence Canadian Sikhs and Kashmiris with investigations and extradition requests through their increased collaboration with Canadian law enforcement agencies, ਕਿ ਜਿਹੜੀਆਂ ਵਿੱਚ ਵੜ ਰਹੇ ਨੇ ਆ ਕੇ ਇਹ ਜਿਹੜੇ ਇੱਥੇ ਖਾਲਿਸਤਾਨੀ ਔਰ ਕਸ਼ਮੀਰੀ ਜਿਹੜੇ ਆਪਣੇ ਹੱਕਾਂ ਦੇ ਲਈ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਐਕਸਟ੍ਰਾਡਾਈਟ ਕਰਾਉਣ ਲਈ ਵੀ ਵਰਤਣਗੇ। There is also concern that any information provided by authorities in Canada could lead to arbitrary arrest and torture of Indian citizens, ਕਿ ਜੇ ਕੈਨੇਡੀਅਨ ਏਜੰਸੀਆਂ ਉਹਨਾਂ ਨੂੰ ਕੋਈ ਪ੍ਰੋਵਾਈਡ ਕਰਨਗੀਆਂ ਤੇ ਜਿਹੜੇ ਇੱਥੇ ਇਨਵੋਲਵ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਹਰਾਸ ਕੀਤਾ ਜਾਏਗਾ। ਔਰ ਇਹ ਜਿਹੜਾ ਇਸ ਨੂੰ ਉਹਨਾਂ ਨੇ ਕੰਡੈਮ ਕੀਤਾ ਬੜੀ ਸਟਰੋਂਗਲੀ, ਬੜਾ ਡੀਟੇਲਡ ਲੈਟਰ ਹੈ ਔਰ ਉਹਨਾਂ ਨੇ ਫਿਰ ਈਵਨ ਮੀਡੀਆ ਰਿਪੋਰਟਸ ਗਲੋਬਲ ਨਿਊਜ਼ ਨੇ ਅਪ੍ਰੈਲ 2020 ਦਾ ਦਿੱਤਾ ਕਿ ਕਿਵੇਂ ਜਿਹੜੀ ਇੰਡੀਅਨ ਏਜੰਸੀਜ਼ ਨੇ ਦੇ ਅਟੈਂਪਟਡ ਟੂ ਯੂਜ਼ ਮਨੀ ਐਂਡ ਡਿਸਇਨਫੋਰਮੇਸ਼ਨ ਟੂ ਕੋਵਰਟਲੀ ਇਨਫਲੂਐਂਸ ਕੈਨੇਡੀਅਨ ਪੋਲੀਟੀਸ਼ੀਅਨਸ। ਇਹ ਵੀ ਰਿਪੋਰਟ 'ਚ ਆਇਆ ਕਿ ਈਵਨ ਇੰਡੀਆ ਦੇ ਇੰਟਰਫੀਅਰੈਂਸ ਕੈਨੇਡਾ ਦੇ ਪੋਲੀਟੀਕਲ ਸਿਸਟਮ 'ਚ ਹੈ, ਕਿਵੇਂ ਉਹ ਜਿਹੜਾ ਉਹ ਬ੍ਰਾਈਬ ਕਰਦੇ ਨੇ ਪੋਲੀਟੀਸ਼ੀਅਨਸ ਨੂੰ ਆਪਣੇ ਹੱਕ ਦੀ ਗੱਲ ਕਰਵਾਉਣ ਦੇ ਲਈ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਕਿਹਾ ਕਿ ਓਵਰਆਲ ਵੀ ਆਰ ਡੀਪਲੀ ਕੰਸਰਨਡ that India is attempting to intimidate and silence Sikhs in Canada, ਕਿ ਵੀ ਇਹ ਇੰਟੀਮੀਡੇਟ ਕਰਨਾ, ਧਮਕਾਉਣਾ ਔਰ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰਨ ਦਾ ਅਟੈਂਪਟ ਹੈ। We expect the government of Canada to respect international human rights and democratic values and not collaborate with Indian authorities in attempts to suppress dissent and criticism, ਕਿ ਉਹ ਇਹਨਾਂ ਨਾਲ ਨਾ ਕੋਆਪਰੇਟ ਕਰਨ ਕਿ ਜਿਹੜੀ
ਆਜ਼ਾਦੀ ਦੀ ਆਵਾਜ਼ ਹੈ ਉਹਨੂੰ ਦਬਾਉਣ ਦੀ। ਔਰ ਅਸੀਂ ਸਮਝਦੇ ਹਾਂ ਕਿ ਇੱਕ ਸਟੈਪ ਫਰਦਰ ਹੁਣ ਤੱਕ ਜੇ ਉਹ ਜਾ ਚੁੱਕੇ ਨੇ ਤਾਂ ਜਾ ਚੁੱਕੇ ਨੇ। ਇਹ ਮੰਗ ਹੋਏ ਕਿ ਭਾਈ ਇਹ RCMP ਨੇ ਕਿਹੜੇ ਖਾਨੇ 'ਚ ਉਹਨਾਂ ਨੂੰ ਇਨਵਾਈਟ ਕੀਤਾ ਔਰ ਕਿਹਨੇ ਰਾਈਟ ਦਿੱਤਾ, ਜੇ ਕੋਈ ਇਹਨਾਂ ਦੀ ਇੰਟੈਲੀਜੈਂਸ ਸ਼ੇਅਰਿੰਗ ਹੁੰਦੀ ਵੀ ਹੈ ਕਿ ਇੰਡੀਅਨ ਮੀਡੀਆ, ਇੰਡੀਅਨ ਹਾਈ ਕਮਿਸ਼ਨਰ ਔਰ ਦੂਜਾ ਜਿਹੜਾ ਹੈ ਉਹ ਕੈਨੇਡੀਅਨ ਸਿੱਖਾਂ ਨੂੰ ਔਰ ਦੂਸਰਿਆਂ ਨੂੰ ਕਰਨ, ਔਰ ਉਹਨਾਂ ਦਾ ਕੀ ਹੱਕ ਬਣਦਾ ਹੈ ਕਿ ਜਿਹੜੀ ਆਰਗੇਨਾਈਜੇਸ਼ਨ ਸਿੱਖਸ ਫਾਰ ਜਸਟਿਸ ਅਮਰੀਕਨ ਲਾਅ ਥੱਲੇ ਐਜ਼ ਏ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਔਰ ਕੈਨੇਡਾ 'ਚ ਵੀ ਰਜਿਸਟਰਡ ਹੈ, ਉਹਨੂੰ ਈਵਨ ਇਹ ਡੇਅਰ ਹੀ ਕਿਵੇਂ ਕਰਦੇ ਨੇ ਕੈਨੇਡਾ ਨੂੰ ਕਹਿਣ ਨੂੰ ਕਿ ਉਹ ਇਹਦੇ ਤੇ ਬੈਨ ਲਾਏ। ਬੈਨ ਤਾਂ ਦੂਰ ਦੀ ਗੱਲ, ਕੈਨੇਡੀਅਨ ਗਵਰਨਮੈਂਟ ਆਨਸਰੇਬਲ ਹੋਏਗੀ ਕਿ ਉਹ ਕਿਉਂ ਇਹਨਾਂ ਨੂੰ ਲੀਵਰੇਜ ਦੇ ਰਹੇ ਨੇ ਕਿ ਉਹ ਸਿੱਖਾਂ ਨੂੰ ਬਦਨਾਮ ਕਰਨ। ਔਰ ਜਿਹੜਾ ਸਾਡਾ ਰਾਈਟ ਹੈ ਮੁੱਢਲੇ ਤੌਰ ਤੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ, ਜਿਹੜਾ UN ਚਾਰਟਰ ਦੇ ਵਿੱਚ ਹੈ, ਜਿਹੜਾ ਇੰਟਰਨੈਸ਼ਨਲ ਲਾਅ ਦਾ ਹਿੱਸਾ ਹੈ, ਉਹਨੂੰ ਸਪਰੈਸ ਕਰਨ ਦਾ ਇਹ ਹੱਕ ਜੇ ਦੇਣਾ, ਇਹ ਫਿਰ ਇਹ ਹੈ ਕਿ ਵੀ ਕੈਨੇਡੀਅਨ ਸਿਟੀਜ਼ਨਸ ਵੀ ਜਿਹੜੇ ਨੇ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ, ਕੈਨੇਡੀਅਨ ਗਵਰਨਮੈਂਟ ਦੇ ਵੀ ਇੰਨਾ ਵੀ ਡਰ ਦੀ ਲੋੜ ਨਹੀਂ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਮੌਜੂਦਾ ਕੈਨੇਡੀਅਨ ਗਵਰਨਮੈਂਟ ਵੀ ਜਿਹੜੀ ਹੈ ਉਹ ਇੰਡੀਅਨ ਪ੍ਰੈਸ਼ਰ ਦੇ ਥੱਲੇ ਕਿਤੇ ਨਾ ਕਿਤੇ ਜਿਹੜੀ ਹੈ ਉਹ ਯੀਲਡ ਕਰ ਰਹੀ ਹੈ, ਇਸੇ ਲਈ ਉਹਨਾਂ ਦਾ ਹੌਸਲਾ ਇੰਨਾ ਵਧਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਥੇ ਨੇ ਬ੍ਰੇਕ ਵਿਊਅਰਸ, ਜਦੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। आजाद कमर्शियल रियलिटी सर्विसेज ते आजाद फैमिली ट्रस्ट 701 नॉर्थ पोस्ट ओक रोड स्वीट नंबर 204 ह्यूस्टन टैक्सस। तुसी सानू साडे फोन नंबर 7136861277 ते भी संपर्क कर सकते हो। आजाद कमर्शियल रियलिटी सर्विस। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਦੇ ਮੇਘਾਲਿਆ ਸਟੇਟ ਦੇ ਗਵਰਨਰ ਸਤਿਆਪਾਲ ਮਲਿਕ ਨੇ ਸਿੱਖਾਂ ਦੀ ਜੜੀ ਤਾਰੀਖ ਤੇ ਬੜੇ ਹੀ ਪੁਲ ਬੰਨੇ ਨੇ। ਸੋ ਉਸ ਵੱਲੋਂ ਕਿਸਾਨ ਅੰਦੋਲਨ ਦੀ ਵੀ ਬੜੀ ਹਮਾਇਤ ਕੀਤੀ ਗਈ ਹੈ। ਸੋ ਬਹੁਤ ਸਾਰੇ ਜਿਹੜੇ ਸਾਡੇ ਵੀਰ ਭੈਣਾਂ ਨੇ ਮਲਿਕ ਦੀਆਂ ਜਿਹੜੀਆਂ ਗੱਲਾਂ ਤੋਂ ਬੜੇ ਪ੍ਰਭਾਵਿਤ ਹੋਏ ਨੇ। ਸੋ ਖਬਰਦਾਰ ਵਿਊਅਰਸ, ਇਹ ਦੁਸ਼ਮਣ ਸ਼ਿਕਾਰੀ ਦਾ ਇੱਕ ਪ੍ਰੇਮ ਜਾਲ ਹੈ ਔਰ ਮੋਦੀ ਸਰਕਾਰ ਵੱਲੋਂ ਮਲਿਕ ਨੂੰ ਇੱਕ ਵਿਚੋਲੇ ਦੇ ਤੌਰ ਤੇ ਵਰਤ ਕੇ ਕਿਸਾਨ ਅੰਦੋਲਨ ਦੀ ਫੂਕ ਕੱਢੀ ਜਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਸਾਡੀ ਕੌਮ ਬਾਰੇ ਇਹ ਗੱਲ ਕਹੀ ਜਾਂਦੀ ਹੈ, ਜਿਹੜੀ ਸ਼ਾਇਦ ਸਾਰੀ ਗਲਤ ਨਹੀਂ ਹੈ, ਕਿ ਅਸੀਂ ਜੰਗ ਲੜਨੀ ਜਾਣਦੇ ਹਾਂ, ਜੰਗ ਦੇ ਮੈਦਾਨ 'ਚ ਯੋਧਿਆਂ ਵਾਂਗ ਲਲਕਾਰਦੇ ਹਾਂ, ਛਾਤੀ ਦੇ ਵਿੱਚ ਗੋਲੀ ਖਾਣੀ ਜਾਣਦੇ ਆ, ਪਿੱਠ ਨਹੀਂ ਦਿਖਾਉਂਦੇ, ਪਰ ਟੇਬਲ ਦੇ ਉੱਤੇ ਹਾਰਦੇ ਆ। ਜਾਂ ਬਹੁਤ ਵਾਰ ਇਹ ਜਿਹੜੇ ਗੱਲਾਂ ਦੇ ਸ਼ਾਤਰ ਪਿਆਰ ਵਾਲੀਆਂ ਮੋਮੋ ਠੱਗਣੀਆਂ ਕਰਨ ਵਾਲੇ ਨੇ, ਇਹਨਾਂ ਦੇ ਵਿੱਚ ਅਸੀਂ ਫਸ ਜਾਂਦੇ ਹਾਂ। ਔਰ ਜੇ ਬਹੁਤਾ ਪਿੱਛੇ ਨਾ ਵੀ ਜਾਇਆ ਜਾਏ, ਮੈਂ 18ਵੀਂ ਸਦੀ ਜਾਂ ਦੂਸਰੇ ਦੀ ਕੋਈ ਨਾਮ ਵੀ ਉਦਾਹਰਣ ਦਿਆਂ, ਤੇ 47 ਦਾ ਦੌਰ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਵੱਡਾ ਸਬੂਤ ਹੈ ਕਿ ਕਿਵੇਂ ਉਸ ਵੇਲੇ ਦੀ ਲੀਡਰਸ਼ਿਪ ਕਾਂਗਰਸ ਦੀ, ਗਾਂਧੀ, ਨਹਿਰੂ, ਪਟੇਲ, ਉਹਨਾਂ ਸਾਰਿਆਂ ਨੇ ਜਿਹੜਾ ਉਹ ਸ਼ੈਤਾਨ ਜਾਲ ਬੁਣਿਆ
ਔਰ ਸਾਡੀ ਲੀਡਰਸ਼ਿਪ ਇਹਨਾਂ ਗੱਲਾਂ ਤੋਂ ਹੀ ਕਿ ਸਿੱਖਾਂ ਦੀ ਬਹਾਦਰੀ, ਕੋਈ ਕਾਨੂੰਨ ਐਸਾ ਨਹੀਂ ਬਣੇਗਾ ਭਾਰਤ ਕਨਸਟੀਟਿਊਸ਼ਨ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ, ਬਰੇਵ ਸਿੱਖਸ ਆਫ ਪੰਜਾਬ ਵਿਲ ਗੈਟ ਏ ਪ੍ਰੋਵਿੰਸ ਇਨ ਦਾ ਨਾਰਥ ਆਫ ਇੰਡੀਆ, ਗਲੋ ਆਫ ਫਰੀडम ਉਹ ਐਕਸਪੀਰੀਅੰਸ ਕਰਨਗੇ। ਸੋ ਇਸ ਕਿਸਮ ਦੇ ਜਿਹੜੀ ਵਾਕ ਚਤਰਤਾ ਦੇ ਜਿਸ ਦੇ ਵਿੱਚ ਮਾਹਰ ਨੇ ਬ੍ਰਾਹਮਣਵਾਦ ਦਾ, ਤਾਂ ਸ਼ੁਰੂ ਇੱਥੋਂ ਹੁੰਦਾ ਜਦੋਂ ਅਸੀਂ ਸਾਮ ਦਾਮ ਦੰਡ ਭੇਦ ਕਹਿੰਦੇ ਹਾਂ। ਸਾਮ ਸ਼ੁਰੂ ਹੀ ਹੁੰਦਾ, ਸਾਮ ਸ਼ਰਨ ਨੂੰ ਕਹਿੰਦੇ ਨੇ। ਜਿਵੇਂ ਗੁਰਬਾਣੀ ਵਿੱਚ ਥੱਕ ਆਏ ਪ੍ਰਭ ਕੀ ਸਾਮ, ਸ਼ਰਨ ਚਾਹਣਾ, ਉਹਨੂੰ ਜੇ ਸਾਦਾ ਪੰਜਾਬੀ ਚ ਕਹਿਣਾ ਹੋਏ ਕਿ ਲੋੜ ਵੇਲੇ ਗਧੇ ਨੂੰ ਪਿਓ ਕਹਿਣਾ। ਬਿਲਕੁਲ। ਸੋ ਇਹ ਤਾਂ ਇਹਨਾਂ ਦਾ ਵਰਤਾਰਾ ਹੈ ਕਿ ਵੀ ਇਹ ਗਧੇ ਨੂੰ ਪਿਓ ਕੀ, ਜਦੋਂ ਵੇਲਾ ਨਿਕਲ ਜਾਂਦਾ ਫਿਰ ਤਾਂ ਪਿਓ ਨੂੰ ਵੀ ਪਿਓ ਨਹੀਂ ਮੰਨਦੇ। ਹੁਣ ਇਹੀ ਪਾਰਟ ਨਜ਼ਰ ਆ ਰਿਹਾ, ਕਿਸਾਨ ਲਹਿਰ ਇਸ ਵੇਲੇ ਇਹਨਾਂ ਦੇ ਗਲੇ ਦੀ ਹੱਡੀ ਬਣ ਗਈ। ਕਿਉਂਕਿ ਲਗਭਗ 1 ਸਾਲ ਹੁਣ 26 ਨਵੰਬਰ ਤੱਕ ਪਹੁੰਚਦੇ ਆ, 1 ਸਾਲ ਹੋ ਜਾਣਾ। ਰੈਜ਼ਿਲੀਅੰਸ ਵੀ, ਕਿਉਂਕਿ ਸਿੱਖ ਰੈਜ਼ਿਲੀਅੰਸ ਅਸੀਂ ਤਾਂ ਸਦੀ ਵੀ ਇੰਤਜ਼ਾਰ ਕੀਤਾ ਹੈ ਦੁਸ਼ਮਣ ਨੂੰ ਵੰਗਾਰ ਕੇ ਆਪਣਾ ਘਰ ਬਣਾਉਣ ਲਈ। ਔਰ ਇਸ ਸਾਰੇ ਦੇ ਚਲਦੇ ਆ ਅਸੀਂ ਲਖੀਮਪੁਰ ਖੀਰੀ ਦਾ ਪਾਰਟ ਦੇਖਿਆ, ਉੱਥੇ ਇਹਨਾਂ ਨੇ ਕਿਵੇਂ ਗੱਡੀਆਂ ਨੂੰ ਐਜ਼ ਏ ਵੈਪਨ ਯੂਜ਼ ਕੀਤਾ, ਔਰ ਈਵਨ ਕਿਵੇਂ ਉੱਥੇ ਕਾਨੂੰਨੀ ਲੜਾਈ ਦੇ ਵਿੱਚ ਕਿਸ ਹੱਦ ਤੱਕ ਜਾ ਕੇ ਬੇਈਮਾਨੀ ਹੈ ਸਰਕਾਰ ਦੀ ਕਿ ਸੁਪਰੀਮ ਕੋਰਟ ਨੇ ਆਪਣੇ ਇੱਕ ਹੀਅਰਿੰਗ ਦੇ ਦੌਰਾਨ ਇਹ ਕਿਹਾ, ਅਨਹੈਪੀ ਵਿਦ ਲਖੀਮਪੁਰ ਪ੍ਰੋਬ, ਸੁਪਰੀਮ ਕੋਰਟ ਵਾਂਟਸ ਇਟ ਮੋਨੀਟਰਡ ਬਾਈ ਰਿਟਾਇਰਡ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜੱਜ। ਕਿ 2 FIRs ਕੀਤੀਆਂ ਨੇ, ਕੋਈ ਪ੍ਰੋਗਰੈਸ ਨਹੀਂ ਹੈ। ਫੋਰੈਂਸਿਕ ਰਿਪੋਰਟ ਸੁਪਰੀਮ ਕੋਰਟ ਦੀ ਘੁਰਕੀ ਤੋਂ ਬਾਅਦ ਸਾਹਮਣੇ ਆਈ ਕਿ ਵੀ ਉਹਦਾ ਮੁੰਡਾ ਇਨਵੋਲਵ ਹੈ ਮਿਸ਼ਰੇ ਦਾ, ਔਰ ਹੁਣ ਹੋਇਆ। ਲੇਕਿਨ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਬਿਲਕੁਲ ਕੁਝ ਨਹੀਂ ਕਰ ਰਹੇ। ਉਹਨਾਂ ਦਾ ਹਰੀਸ਼ ਸਾਲਵੇ ਅਟਾਰਨੀ ਜਨਰਲ ਪੇਸ਼ ਹੁੰਦਾ, ਉਹਨਾਂ ਨੇ ਕਿਹਾ ਕਿ ਜੀ ਇਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਨੂੰ ਇਹਦੀ ਇਨਵੈਸਟੀਗੇਸ਼ਨ ਨਿਕਲਣਾ ਲਕਾਣਾ ਉਹਦੇ 'ਚ ਵੀ ਕੁਝ ਨਹੀਂ। ਲੇਕਿਨ ਸਾਹਮਣੇ ਇਹ ਹੈ ਕਿ ਸੁਪਰੀਮ ਕੋਰਟ ਨੇ ਵੀ ਦੇਖ ਲਿਆ ਕਿ ਭਾਈ ਇਹ ਕਿਸ ਹੱਦ ਤੱਕ ਜਾ ਰਹੇ ਨੇ। ਕਿਸਾਨ ਆਪਣਾ ਲੱਗੇ ਹੋਏ ਨੇ। ਜਿਵੇਂ ਹੁਣ ਇਹ ਹੈ ਕਿ ਸੰਯੁਕਤ ਕਿਸਾਨ ਮੋਰਚਾ ਅਨਾਉਂਸਿਸ ਡੇਲੀ ਟਰੈਕਟਰ ਮਾਰਚ ਟੂ ਪਾਰਲੀਮੈਂਟ ਡਿਊਰਿੰਗ ਵਿੰਟਰ ਸੈਸ਼ਨ, ਕਿ ਜਦੋਂ ਪਾਰਲੀਮੈਂਟ ਦਾ ਸਰਦ ਰੁੱਤ ਦਾ ਸੈਸ਼ਨ ਸ਼ੁਰੂ ਹੋਏਗਾ ਅਸੀਂ ਰੋਜ਼ ਟਰੈਕਟਰ ਮਾਰਚ ਕਰਾਂਗੇ। ਫਿਰ 22 ਨਵੰਬਰ ਨੂੰ ਕਿਸਾਨ ਮਹਾ ਪੰਚਾਇਤ ਇਨ ਲਖਨਊ। ਇਹ ਇਸ ਕਿਸਮ ਦੀਆਂ ਖਬਰਾਂ ਨੇ। ਲੇਕਿਨ ਇਹ ਤਾਂ ਚਲੋ ਕੰਟੀਨਿਊਟੀ ਹੈਗੀ ਆ ਉਹਨਾਂ ਦੀ ਸਟਰਗਲ ਦੀ। ਲੇਕਿਨ ਹੁਣ ਤੁਸੀਂ 2 ਰੰਗ ਬੀਜੇਪੀ ਦੇ ਦੇਖੋ। ਹਾਂਸੀ ਦੇ ਵਿੱਚ ਹਰਿਆਣੇ 'ਚ ਇੱਕ ਮੰਦਰ ਜਾਂ ਕਿਤੇ ਗਏ ਬੀਜੇਪੀ ਦੇ MP ਨੂੰ ਕਿਸਾਨਾਂ ਨੇ ਘੇਰ ਲਿਆ, ਅੰਦਰ 2-3 ਘੰਟੇ ਨਿਕਲਣ ਨਹੀਂ ਦਿੱਤਾ। ਹੁਣ ਉਸ ਦੇ ਉੱਤੇ ਜਿਹੜਾ ਇੱਕ ਬਿਆਨ ਉਹਨਾਂ ਦਾ MP ਦਿੰਦਾ, I will be gouged out and hand chopped off, threatens ਹਰਿਆਣਾ BJP MP after former minister held up। ਕੋਈ ਬੀਤੇ ਦਾ ਐਕਸ ਮਿਨਿਸਟਰ ਸੀ ਜਿਹਨੂੰ ਰੋਕਿਆ, ਤੇ BJP ਦਾ MP ਕਹਿ ਰਿਹਾ ਕਿ ਬਈ ਅਸੀਂ ਅੱਖਾਂ ਬਾਹਰ ਕੱਢ ਦੇਾਂਗੇ ਔਰ ਹੱਥ ਕੱਟ ਦੇਾਂਗੇ ਜਿਹੜਾ BJP ਦੇ ਰਸਤੇ 'ਚ ਆਏਗਾ। ਹੁਣ ਇੱਕ ਔਰ ਇਹ ਕਿਉਂਕਿ ਕਿਸਾਨਾਂ ਨੇ ਕੀਤਾ ਧਮਕੀ ਸਿੱਧੇ ਤੌਰ ਤੇ। ਲੇਕਿਨ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਜਿਹੜੀਆਂ ਧਮਕੀਆਂ ਵਾਲੀ ਜ਼ਬਾਨ ਹੈ ਇਹ ਸਾਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਆਉਂਦੀ ਹੈ, ਉਹ ਮੂੰਹ ਪੰਨਣਾ ਆਉਂਦਾ ਹੈ ਚੰਗੀ ਤਰ੍ਹਾਂ। ਖਤਰਨਾਕ ਜ਼ਬਾਨ ਹੈ ਮੋਮੋ ਠੱਗਣੀ, ਸਿਲਕੀ ਟੰਗ। ਔਰ ਉਹੀ ਮੈਨੂੰ ਇਹ ਲੱਗਦਾ ਕਿ ਅਗੇਨ ਮੋਦੀ ਨੇ ਮੇਘਾਲਿਆ ਦਾ ਗਵਰਨਰ ਸਤਪਾਲ ਮਲਿਕ, ਜਿਹਨੂੰ ਜੰਮੂ ਕਸ਼ਮੀਰ ਦੇ ਵਿੱਚ ਗਵਰਨਰ ਲਾਇਆ ਗਿਆ ਸੀ ਤੇ ਜਿਹਦੇ ਹੁੰਦਿਆਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ ਸੀ। ਇਸ ਤੋਂ ਬਾਅਦ ਕਿ ਟਰਸਟਵਰਦੀ ਬੰਦਾ ਕੌਣ ਹੋ ਸਕਦਾ ਹੈ? ਹਾਲਾਂਕਿ ਜਾਟ ਹੈ, ਵੈਸਟਰਨ UP ਦਾ ਹੈ, ਲੇਕਿਨ ਪੱਕਾ ਮੱਥੇ ਤੇ ਵੀ ਵੱਡਾ ਟਿੱਕਾ ਲੱਗਾ ਹੋਇਆ ਹੈ। ਔਰ ਇਹ ਚਰਨ ਸਿੰਘ ਦੇ ਜ਼ਮਾਨੇ 'ਚ ਸਿਆਸਤ ਦੇ ਵਿੱਚ ਆਂਦਾ ਹੈ ਔਰ ਸਫ਼ਰ ਦੇ ਵਿੱਚ ਚਰਨ ਸਿੰਘ ਦਾ ਸਾਥੀ ਵੀ ਹੈ ਔਰ BJP ਦਾ ਜਿਹੜਾ ਉਹ ਟਰਸਟਵਰਦੀ ਬੰਦਾ ਹੈ। ਹੁਣ ਇਸ ਤੋਂ ਪਹਿਲਾਂ ਵੀ ਇੱਕ ਇਕੱਠ ਦੇ ਵਿੱਚ ਕੁਝ ਹਫ਼ਤੇ ਪਹਿਲਾਂ ਉਹਨੇ ਇਸ ਹਵਾਲੇ ਨਾਲ ਕਿਹਾ ਸੀ ਕਿ ਜੀ ਇੰਦਰਾ ਗਾਂਧੀ ਨੇ ਬਚਣ ਦੇ ਲਈ ਉਹਨੇ ਲੋਕਾਂ ਇਕੱਠ ਦੇ ਵਿੱਚ ਹੀ ਕਿਹਾ ਸੀ ਕਿ ਭਾਈ ਖਬਰਦਾਰ ਕਿਸਾਨਾਂ ਨੂੰ ਖਾਲੀ ਹੱਥ ਨਾ ਮੋੜੋ, ਕੁਝ ਦੇ ਕੇ ਮੋੜੋ। ਇਹ ਪੰਜਾਬ ਦੇ ਕਿਸਾਨ ਨੇ ਔਰ ਇਹ ਜਿਹੜਾ ਭੁੱਲਦੇ ਨਹੀਂ ਕਈ ਸਦੀਆਂ ਇਹ ਉਹਨੇ ਉਦੋਂ ਵੀ ਕਿਹਾ। ਪਰ ਹੁਣ ਜਿਸ ਐਮਫੈਸਿਸ ਨਾਲ ਉਹਨੇ ਇੱਕ ਇਕੱਠ ਦੇ ਵਿੱਚ ਇੰਨੀਆਂ ਗੱਲਾਂ ਕਹਿ ਦਿੱਤੀਆਂ ਨੇ ਕਿ ਮੈਂ ਵੀ ਬਤੌਰੇ ਸਿੱਖ ਇੱਕ ਵਾਰ ਤਾਂ ਲੱਗਦਾ ਕਿ ਵਾਹ ਕਿਆ ਤਾਰੀਫ ਕੀਤੀ ਹੈ। ਪਰ ਜਿਉਂ ਤੁਸੀਂ ਦੂਸਰਾ ਦੇਖਦੇ ਹੋ ਕਿ ਵੀ ਇਹ ਮਕਸਦ ਕੀ ਹੈ, ਇਹਦਾ ਐਂਡ ਉਹ ਕੀ ਕਹਿਣਾ ਚਾਹੁੰਦਾ, ਫਿਰ ਤੁਹਾਨੂੰ ਸਮਝ ਆ ਜਾਂਦਾ ਹੈ ਕਿ ਭਾਈ ਇਹ ਮੋਮੋ ਠੱਗਣੀ ਲਾਈਨ। ਔਰ ਕਿਉਂਕਿ ਉਹਦੇ ਉਸ ਕਹਿਣ ਤੋਂ ਬਾਅਦ ਜਿਹੜਾ 4 ਚਫੇਰੇ ਉਹਦੀ ਕੋਰਟ ਜਿਹੜਾ ਉਹ ਹੋਣੀ ਸ਼ੁਰੂ ਹੋਈ।
ਔਰ ਉਹਦੇ ਚ ਉਹਨਾਂ ਇਹ ਕਿਹਾ ਕਿ ਭਾਈ ਇਹ ਜਿਹੜੇ ਸਿੱਖ ਨੇ ਇਹ ਤਾਂ 600 ਸਾਲ ਨਹੀਂ ਭੁੱਲਣ ਵਾਲੇ। ਦੇਖੋ ਕਿਵੇਂ ਜਾ ਕੇ ਮਾਈਕਲ ਐਡਵਾਇਰ ਨੂੰ ਮਾਰਿਆ ਸੀ ਇੰਗਲੈਂਡ 'ਚ, ਇਧਰ ਇੰਦਰਾ ਗਾਂਧੀ ਨੂੰ। ਔਰ ਉਹਨੇ ਕਿਹਾ ਜੀ ਇੰਦਰਾ ਗਾਂਧੀ ਨੇ ਮਹਾਮ੍ਰਿਤਯੁੰਜਯ ਯੱਗ ਵੀ ਕਰਾਇਆ। ਉਹਨੇ ਕਿਹਾ ਜੀ ਅਰੁਣ ਨਹਿਰੂ ਜਿਹੜਾ ਮੇਰਾ ਦੋਸਤ ਸੀ ਉਹਨੇ ਮੈਨੂੰ ਦੱਸਿਆ ਕਿ ਵੀ ਇੰਦਰਾ ਗਾਂਧੀ ਇਹ ਕਰਵਾ। ਕਹਿੰਦੇ ਮੈਂ ਕਿਹਾ ਵੀ ਉਹ ਤਾਂ ਮੰਨਦੀ ਨਹੀਂ ਇਹਨਾਂ ਚੀਜ਼ਾਂ ਨੂੰ। ਉਹ ਕਹਿੰਦੇ ਨਹੀਂ, ਉਹ ਕਹਿੰਦੇ ਮੈਨੂੰ ਸਿੱਖਾਂ ਨੇ ਮਾਰ ਦੇਣਾ। ਫਿਰ ਉਹ ਕਹਿ ਰਿਹਾ ਕਿ ਇਲਹਾਮ ਹੋ ਗਿਆ था इंदिरा गांधी को कि सिखों ने छोड़ना नहीं है। ਉਹ ਕਿਹਾ ਵੀ ਮਹਾਮ੍ਰਿਤਯੁੰਜਯ ਯੱਗ ਕਰਾਇਆ, ਫਿਰ ਵੀ ਯੱਗ ਵੀ ਅਸਰ ਨਹੀਂ ਹੋਇਆ। ਹੁਣ ਮਹਾਮ੍ਰਿਤਯੁੰਜਯ ਯੱਗ ਸ਼ਿਵ ਜੀ ਦਾ, ਉਹਨਾਂ ਸਿੱਖ ਸ਼ਿਵ ਜੀ ਤੋਂ ਵੀ ਉੱਪਰ ਦੇ ਨੇ। ਇਹ ਸ਼ਿਵ ਜੀ ਕਹਿ ਵੀ ਬਚਾਣਾ, ਸਿੱਖ ਕਹਿੰਦੇ ਨੇ ਹੁਣ ਇਹਨੂੰ ਛੱਡਣਾ ਨਹੀਂ। ਫਿਰ ਉਹਨੇ ਕਿਹਾ ਜਨਰਲ, ਇਹ ਜਿਹੜੀ ਹੁਣ ਦੀ ਸਟੇਟਮੈਂਟ ਹੈ, ਜਨਰਲ ਵੈਦਿਆ ਨੂੰ ਪੂਨੇ ਜਾ ਕੇ ਮਾਰਿਆ क्योंकि वैद्य और इंदिरा गांधी ने उनका अकाल तख्त तोड़ा था। ये कह के फिर ਜਿਹੜੀ ਸਭ ਤੋਂ ਵੱਡੀ ਗੱਲ ਜਿਹਦੇ ਤੇ ਸਾਡੇ ਵੀ ਹੋ ਰਹੇ ਨੇ, ਉਹ ਕਹਿੰਦਾ ਕਿ ਵੀ ਇਹ 26 ਜਨਵਰੀ ਦੀਆਂ ਘਟਨਾਵਾਂ ਨੂੰ ਇਹਨਾਂ ਨੇ ਬੜਾ ਬਣਾ ਦਿੱਤਾ। ਆਪਣੀ ਗਵਰਨਮੈਂਟ ਬਾਰੇ ਕਹਿ ਰਹੇ। ਉਹਨੇ ਕਿਹਾ ਕਿ ਵੀ ਇਹ ਕਿਸਾਨਾਂ ਨੇ ਵੀ ਡਿਸਟੈਂਸ ਕਰ ਲਿਆ, ਲੀਡਰਸ਼ਿਪ ਨੇ, ਦੇ ਕੁਡ ਹੈਵ ਜਸਟੀਫਾਈਡ ਇਟ। ਫਿਰ ਉਹਨੇ ਕਿਹਾ ਵੀ ਜਸਟੀਫਾਈ, ਉਹਨੇ ਕਿਹਾ ਵੀ ਸਾਡੇ ਜਾਟਾਂ 'ਚ ਵੀ ਸਿੱਖਾਂ 'ਚ ਵੀ ਲਾਲ ਕਿਲ੍ਹਾ ਤਾਂ ਅਸੀਂ ਆਮ ਕਹਿੰਦੇ ਆ ਲਾਲ ਕਿਲ੍ਹੇ ਤੇ ਝੰਡਾ ਚਲਾ ਦੇਣਾ। ਫਿਰ ਉਹ ਕਹਿੰਦਾ ਵੀ ਜਿਨ੍ਹਾਂ ਦੇ ਗੁਰੂ ਦਾ ਸੀਸ ਕੱਟਿਆ ਹੋਏ ਸਾਹਮਣੇ ਸੀਸਗੰਜ, ਕਿਉਂਕਿ ਲਾਲ ਕਿਲ੍ਹਾ ਦੇ ਸਾਹਮਣੇ, ਉਹਦੇ ਪੁੱਤਰ ਕਿਉਂ ਨਹੀਂ ਚੜਾ ਸਕਦੇ ਲਾਲ ਕਿਲ੍ਹੇ ਤੇ ਝੰਡਾ। ਫਿਰ ਉਹ ਕਹਿੰਦਾ ਵੀ ਉਹਨਾਂ ਨੇ ਕੋਈ ਉੱਥੇ ਥੋੜੀ ਚੜਾਇਆ ਜਿੱਥੇ ਪ੍ਰਧਾਨ ਮੰਤਰੀ ਚੜਾਉਂਦਾ, ਦੂਜੇ ਤੇ ਚੜਾਇਆ। ਇਹ ਤਾਂ ਕਿਸਾਨ ਲੀਡਰਾਂ ਨੇ ਜਸਟੀਫਾਈ ਨਹੀਂ ਕੀਤਾ ਅਦਰਵਾਈਜ਼। ਫਿਰ ਉਹਨੇ ਕਿਹਾ ਵੀ ਇੱਕ ਗੱਲ ਦੇਖ ਲਓ, ਕਿਸਾਨਾਂ ਨੇ ਜਾਣਾ ਨਹੀਂ ਹੈ, ਇਹਨਾਂ ਨੂੰ ਪਿੱਛੇ ਨਹੀਂ ਹਟਣਾ। ਇਹ ਸਿੱਖ ਨੇ, ਗੁਰੂ ਗੋਬਿੰਦ ਸਿੰਘ ਉਹਨਾਂ ਦੇ 4 ਪੁੱਤਰ ਉਹਨਾਂ ਦੀਆਂ ਅੱਖਾਂ ਸਾਹਮਣੇ ਮਾਰੇ ਗਏ ਸੀ, ਸ਼ਹੀਦ ਹੋਏ ਸੀ, ਲੇਕਿਨ ਉਹਨਾਂ ਨੇ ਗਿਵ ਅਪ ਨਹੀਂ ਸੀ ਕੀਤੀ। ਹੁਣ ਇਹ ਇੱਕ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਤੁਸੀਂ ਜੇ ਨਾ ਪੜੋਗੇ ਸਤਿਆਪਾਲ ਮਲਿਕ ਕਹਿ ਰਿਹਾ, ਫਿਰ ਤਾਂ ਤੁਹਾਨੂੰ ਲੱਗੇਗਾ ਵੀ ਵਾਹ ਕਿਆ ਯਾਦਹਾਨੀ ਕਰਵਾਈ ਹੈ। ਫਿਰ ਜਿਹੜਾ ਉਹਨਾਂ ਨੇ ਕਿਹਾ ਜੀ ਮੈਂ ਨਹੀਂ ਡਰਦਾ ਗਵਰਨਰ ਦੀ ਖੁਸਣ ਤੋਂ, ਮੈਂ ਕਿਹੜਾ ਮਾਂ ਦੇ ਢਿੱਡ ਚੋਂ ਗਵਰਨਰ ਬਣ ਕੇ ਨਿਕਲਿਆ ਸੀ, ਨਹੀਂ ਹੈ ਤਾਂ ਨਾ ਸਹੀ। ਔਰ ਇਹ ਜਿਹੜਾ ਹੁਣ ਇਹ ਸਾਰੀਆਂ ਗੱਲਾਂ ਨੇ। ਹੁਣ ਐਂਡ ਤੁਸੀਂ ਦੇਖੋ, ਇਹ ਹੈ ਉਹ ਜਾਲ। ਫਿਰ ਉਹ ਐਂਡ 'ਚ ਕਹਿੰਦਾ ਕਿ ਭਾਈ ਇਹ ਕਿਸਾਨਾਂ, ਫਿਰ ਉਹਨੇ ਇੱਕ ਗੱਲ ਹੋਰ ਕਹੀ। ਉਹਨੇ ਕਿਹਾ ਜੀ ਇਹ ਤਾਂ ਹੁਣ ਮੋਦੀ ਜੀ ਨਾਲ ਗੱਲ ਵੀ ਹੋਈ ਸੀ ਪਰ ਉਹ ਵਚਨ ਦੇ ਚੁੱਕੇ ਨੇ। ਕਹਿੰਦਾ ਫਿਰ ਤੁਹਾਨੂੰ ਪਤਾ ਹੀ ਹੈ ਕਿਹਨੂੰ ਦੇ ਚੁੱਕੇ। ਉਹਨੇ ਕਿਹਾ ਪਾਣੀਪਤ ਕੇ ਕਿੰਨੇ ਇੰਨਾ ਵੱਡੇ ਜਿਹੜੇ ਨੇ ਉਹ ਸਟੋਰ ਪਹਿਲਾਂ ਹੀ ਤਿਆਰ ਸੀ, ਕਾਨੂੰਨ ਬਣਨ ਤੋਂ ਵੀ ਪਹਿਲਾਂ। ਫਿਰ ਉਹਨੇ ਕਿਹਾ ਵੀ ਕਿਸਾਨ ਕਾਨੂੰਨਾਂ ਦਾ ਨਹੀਂ ਹੈ, ਤੁਸੀਂ ਬਸ ਇੱਕ ਮਿਨੀਮਮ ਸਪੋਰਟ ਪ੍ਰਾਈਸ ਦੀ ਗਰੰਟੀ ਕਰ ਦਿਓ, ਕਾਨੂੰਨ ਬਣਾ ਦਿਓ, ਕਿਸਾਨ ਮੰਨ ਜਾਣਗੇ ਔਰ ਉਹਨਾਂ ਨੂੰ, ਤਾਂ ਕਿ ਉਹਨਾਂ ਦੀਆਂ ਫਸਲਾਂ ਦਾ ਭਾਅ ਮਿਲੇ ਤੇ ਦੂਜਾ ਤੀਜਾ ਮਿਲੇ। ਹੁਣ ਮਤਲਬ ਇਹ ਹੈ ਕਿ ਅਗੇਨ ਜੇ ਤੁਸੀਂ ਉਹ ਸਾਰੀਆਂ ਗੱਲਾਂ ਕਰਕੇ ਕਰੋ, ਵਿੱਚੋਂ ਇਹ ਨਿਕਲਦਾ ਹੈ ਵੀ ਕਾਨੂੰਨ ਵਾਪਸ ਨਹੀਂ ਹੋਣੇ। ਸਤਪਾਲ ਮਲਿਕ ਨੂੰ ਵਿਚੋਲੇ ਦੇ ਤੌਰ ਤੇ ਉਹਨਾਂ ਨੇ ਪਹਿਲਾਂ ਤਾਂ ਸਿੱਖਾਂ ਨੂੰ ਜਿਹੜਾ ਉਹ ਭਰਮਾਉਣ ਦੀ ਕੋਸ਼ਿਸ਼ ਹੈ, ਫਿਰ ਕਿ ਜੀ ਮਿਨੀਮਮ ਸਪੋਰਟ ਪ੍ਰਾਈਸ ਦਾ ਕਾਨੂੰਨ ਬਣਾ ਦਿਓ ਤੇ ਜਿਹੜਾ ਉਹ ਬਸ ਗੱਲ ਮੁੱਕ ਜਾਏਗੀ। ਸੋ ਮੈਂ ਇਹ ਕਹਿਣਾ ਚਾਹੁੰਦਾ, ਅਸੀਂ ਐਪਰੀਸ਼ੀਏਟ ਕਰਦੇ ਹਾਂ ਸਤਪਾਲ ਮਲਿਕ ਨੇ ਜੋ ਕਿਹਾ। ਜੇ ਹਰ ਹਿੰਦੂ ਤੋਂ ਵੀ ਖਾਸ ਤੌਰ ਤੇ ਸੋਚਣ ਲੱਗ ਜਾਏ ਤੇ ਫਿਰ ਉਹਨਾਂ ਨੂੰ ਸਿੱਖਾਂ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ। ਪਰ ਇਸ ਗੱਲ ਦਾ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਇਹ ਅਲਟੀਮੇਟਲੀ ਇੱਕ ਉਹ ਜਾਲ ਹੈ ਜਿਹਦੇ ਥੱਲੇ ਕ੍ਰੈਡੀਬਿਲਿਟੀ ਖੜੀ ਕਰਕੇ ਬਣਾ ਕੇ ਅਲਟੀਮੇਟਲੀ ਕਿਸਾਨਾਂ ਦਾ ਅੰਦੋਲਨ ਵਾਪਸ ਕਰਵਾਉਣਾ, ਇਹੀ ਇਸ ਦਾ ਟੀਚਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਰਤਾਰਪੁਰ ਸਾਹਿਬ ਲਾਂਘੇ ਦੇ ਬਾਰੇ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਹੈ ਉਹ ਮਾਰਚ 2020 ਤੋਂ ਬੰਦ ਪਿਆ ਹੈ ਔਰ ਸਿੱਖ ਕੌਮ ਦੇ ਬਾਰ-ਬਾਰ ਮੰਗ ਕਰਨ ਦੇ ਬਾਵਜੂਦ ਵੀ ਇਸ ਨੂੰ ਖੋਲਿਆ ਨਹੀਂ ਜਾ ਰਿਹਾ। ਸੋ ਬਦਕਿਸਮਤੀ ਦੇ ਨਾਲ ਪੰਜਾਬ ਦੀ ਜਿਹੜੀ ਸਿਆਸੀ ਧਿਰਾਂ ਸਮੇਤ ਜਿਹੜੀ ਕਾਂਗਰਸ ਦੀ ਪਾਰਟੀ ਨਵਜੋਤ ਸਿੱਧੂ ਦੇ ਇਸ ਵਿਸ਼ੇ ਤੇ ਜਿਹੜੇ ਘਟੀਆੜੀ ਬਿਆਨਬਾਜ਼ੀ ਉਹ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪੰਜਾਬੀ ਦੇ ਸ਼ਾਇਰ ਨਾਕਸ ਕਰਕੇ ਹੋਏ ਨੇ ਨਿਰੰਜਨ ਸਿੰਘ, ਉਹਨਾਂ ਦੀ ਇੱਕ ਲਾਈਨ ਹੈ, ਨਜ਼ਮ ਤਾਂ ਲੰਬੀ ਸੀ ਉਹਨਾਂ ਦੀ ਜੀ, ਕਿ ਜਦੋਂ ਤੱਕ ਤੇਰੇ ਕਹਿਣ ਤੇ ਕਰਨ ਦੇ ਵਿੱਚ ਫਰਕ ਹੈ ਤੂੰ ਫਰੇਬੀ ਹੈ ਤੇ ਤੇਰੀ ਕਲਾ ਕੁੰਭੀ ਨਰਕ ਹੈ ਜੀ। ਹੁਣ ਸਿਆਸਤਦਾਨ ਆਪਣੀ ਖੇਡ ਖੇਡਦੇ ਨੇ, ਘਟੀਆ ਸਿਆਸਤ ਉਹ ਤਾਂ ਚੱਲ ਹੀ ਰਹੀ ਹੈ, ਪਰ ਜਦੋਂ ਤੁਸੀਂ ਮਜ਼ਹਬ ਦੇ ਮਾਮਲੇ 'ਚ, ਧਰਮ ਦੇ ਮਾਮਲੇ ਦੇ ਵਿੱਚ ਘਟੀਆ ਸਿਆਸਤ ਕਰਦੇ ਹੋ, ਫਿਰ ਇਸ ਗੱਲ ਦਾ ਧਿਆਨ ਰਹੇ, ਇਹ ਵੀ ਨਾਕਸ ਨਹੀਂ ਕਿਹਾ ਕਿ ਤੈਨੂੰ ਇੱਥੇ ਵੀ ਲਾਹਨਤ ਹੈ ਤੇ ਤੈਨੂੰ ਉੱਥੇ ਵੀ ਲਾਹਨਤ ਹੈ, ਕਿ ਇੱਥੇ ਵੀ ਤੁਸੀਂ ਲਾਹਨਤੀ ਹੋ ਜੇ ਤੁਸੀਂ ਇਸ ਕਿਸਮ ਦੀ ਜਿਹੜੀ ਹੈ ਆਪਣੀ ਸਿਆਸੀ ਜਿਹੜੀ ਹੈ ਉਹ ਲਾਹੇਵੰਦੀ ਦੇ ਲਈ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ ਕਰਦੇ ਹੋ, ਔਰ ਰੱਬ ਦੀ ਦਰਗਾਹ 'ਚ ਵੀ ਤੁਸੀਂ ਆਨਸਰੇਬਲ ਹੋ। ਬਿਲਕੁਲ। ਕਰਤਾਰਪੁਰ ਸਾਹਿਬ ਕੋਰੀਡੋਰ ਲਗਭਗ 70 ਸਾਲ ਤੋਂ ਜ਼ਿਆਦਾ ਸਿੱਖਾਂ ਦੀਆਂ ਅਰਦਾਸਾਂ, 2 ਵੇਲੇ ਦੀ ਅਰਦਾਸ, ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਮਿਲੇ, ਰੱਬ ਮਿਹਰਬਾਨ ਹੋਇਆ, ਅਰਦਾਸ ਸੁਣੀ ਗਈ ਔਰ 2019 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਪਾਕਿਸਤਾਨ ਦੀ ਹਕੂਮਤ, ਇਮਰਾਨ ਖਾਨ, ਜਨਰਲ ਬਾਜਵਾ, ਉਹਨਾਂ ਦੇ ਐਫਰਟ ਦੇ ਨਾਲ, ਐਫਰਟ ਤਾਂ ਬੇਸ਼ੱਕ ਪਿਛਲੇ 20 ਸਾਲ ਤੋਂ ਅੱਡ-ਅੱਡ ਤਰੀਕਿਆਂ ਦੇ ਨਾਲ ਉਸ ਥਾਂ ਨੂੰ ਐਕਵਾਇਰ ਕਰਨਾ, ਨਾਲ ਲੱਗਦੀ ਨੂੰ ਉਸ ਦਾ ਬਿਲਡਿੰਗ ਨੈਟਵਰਕ, ਔਰ ਦੂਸਰਾ ਔਰ ਆਪਣੇ ਖਰਚ ਦੇ ਉੱਤੇ ਪਾਕਿਸਤਾਨ ਦੀ ਹਕੂਮਤ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਉਹ ਤੋਹਫਾ ਸਿੱਖ ਕੌਮ ਨੂੰ ਦਿੱਤਾ ਹੈ। 9 ਨਵੰਬਰ 2019 ਨੂੰ ਉਸ ਦਾ ਉਦਘਾਟਨ ਹੋਇਆ ਔਰ ਫਿਰ ਉੱਥੇ ਨਵੰਬਰ ਤੋਂ ਲੈ ਕੇ ਮਾਰਚ ਤੱਕ 70,000 ਤੋਂ ਜ਼ਿਆਦਾ ਸਿੱਖ ਭਾਰਤੀ ਕਬਜ਼ੇ ਵਾਲੇ ਪੰਜਾਬ ਔਰ ਦੂਸਰੇ ਹਿੱਸਿਆਂ 'ਚੋਂ ਆਏ, ਦੁਨੀਆ ਭਰ 'ਚੋਂ ਸਿੱਖ ਗਏ, ਵੱਡੀਆਂ ਵੱਡੀਆਂ ਹਸਤੀਆਂ, ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ, ਔਰ ਇਸ ਸਟੈਪ ਨੂੰ ਵੈਲਕਮ ਕੀਤਾ ਸਟੇਟ ਡਿਪਾਰਟਮੈਂਟ ਅਮਰੀਕਾ ਨੇ, ਚਾਈਨਾ ਨੇ, ਗਲੋਬਲੀ, ਔਰ ਜਿੰਨੀ ਐਪਰੀਸ਼ੀਏਸ਼ਨ ਹੋਈ, ਔਰ ਜਿਵੇਂ ਅਸੀਂ ਕਿਹਾ ਵੀ 70,000 ਦੇ ਕਰੀਬ ਜਿਹੜੇ ਸਿੱਖ ਉੱਥੋਂ ਆਏ ਉਹ ਪਾਕਿਸਤਾਨ ਔਰ ਸਿੱਖ ਕੌਮ ਦੀਆਂ ਸਾਂਝਾਂ ਦੇ ਐਂਬੈਸਡਰ ਬਣ ਗਏ, ਕਿਉਂਕਿ ਜਿੰਨੀ ਮੁਹੱਬਤ, ਜਿੰਨਾ ਪਿਆਰ, ਜਿੱਥੇ ਤੁਹਾਨੂੰ ਮਜ਼ਹਬੀ ਤੌਰ ਦੇ ਉੱਤੇ ਆਪਣੇ ਉਸ ਪਵਿੱਤਰ ਥਾਂ ਤੇ ਜਾ ਕੇ ਸਕੂਨ ਮਿਲਦਾ ਤੁਹਾਡੀ ਰੂਹ ਨੂੰ, ਉੱਥੇ ਇੱਕ ਜਿਹੜੀ ਗੁੱਡਵਿਲ ਵੀ ਪੈਦਾ ਹੋਈ। ਹੁਣ ਇਹ ਹਕੂਮਤ ਦੇ ਅੰਦਰ ਇਸ ਦਾ ਕੰਡਾ, ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਕਿੰਨੀਆਂ ਰੁਕਾਵਟਾਂ ਪਾਈਆਂ ਕਿ ਇਹ ਖੁੱਲ ਹੀ ਨਾ ਸਕੇ, ਜੇ ਖੁੱਲ ਗਿਆ ਔਰ ਇੰਨੀਆਂ ਰੈਸਟ੍ਰਿਕਸ਼ਨਸ, ਫੇਰ ਪਾਸਪੋਰਟ ਉਹਦੇ ਨਾਲ ਹੋਰ ਕਲੀਅਰੈਂਸ ਇੱਧਰ ਉੱਧਰ, ਲੇਕਿਨ ਉਹ ਬਹਾਨਾ ਭਾਲਦੇ ਸੀ ਕਿ ਵੀ ਇਹਨੂੰ ਅਸੀਂ ਕਿਵੇਂ ਰੋਕੀਏ। ਔਰ ਮਾਰਚ 2020 ਤੱਕ ਜਿਹੜਾ ਇਹਨਾਂ ਨੇ ਕੋਵਿਡ-19 ਦਾ ਫੈਲਾਅ ਵੀ ਹੋਇਆ, ਉਦੋਂ ਕੁਛ ਨੂੰ ਜੈਨੂਇਨ ਵੀ ਲੱਗਾ ਕਿ ਭਾਈ, ਕਿਉਂਕਿ ਬਾਕੀ ਵੀ ਥਾਵਾਂ ਤੇ ਪਾਬੰਦੀਆਂ ਲੱਗ ਰਹੀਆਂ ਸੀ। ਹੁਣ ਮਾਰਚ 2020 ਤੋਂ ਬਾਅਦ ਅੱਜ ਅਸੀਂ ਨਵੰਬਰ ਦੇ 9 ਨਵੰਬਰ ਨੂੰ ਗੱਲ ਕਰ ਰਹੇ ਹਾਂ, ਤੁਸੀਂ ਦੇਖੋ ਕਿ ਵੀ 1.5 ਸਾਲ ਤੋਂ ਜ਼ਿਆਦਾ ਦਾ ਵਕਤ ਜਿਹੜਾ ਉਹ ਬੀਤ ਚੁੱਕਾ ਹੈ। ਸਾਰੇ ਮੰਦਰ, ਮਸੀਤਾਂ, ਬਾਕੀ ਸਭ ਥਾਵਾਂ, ਮੇਲੇ, ਕੁੰਭ ਨਹਾਣਾ, ਉੱਤਰਾਖੰਡ, ਤੀਰਥ ਧਾਮ ਦੂਜੇ ਤੀਜੇ ਨੇ, ਕਰਤਾਰਪੁਰ ਸਾਹਿਬ ਕੋਰੀਡੋਰ ਬੰਦ ਪਿਆ। ਮੰਗਾਂ ਸਾਰਿਆਂ ਵੱਲੋਂ ਹੀ, ਜ਼ੁਬਾਨੋ ਕਲਾਮੀ ਲੀਡਰਾਂ ਵੱਲੋਂ ਲੋਕ ਤਾਂ ਤੜਫ ਰਹੇ ਨੇ, ਔਰ ਕਿ ਭਾਈ ਕਈਆਂ ਦੀ ਇਹ ਚਾਹਨਾ, ਜਿਹੜੇ ਖਾਸ ਤੌਰ ਤੇ ਬਜ਼ੁਰਗ ਜਿਨ੍ਹਾਂ ਦਾ ਹੁੰਦਾ ਵੀ ਜਾਣ ਤੋਂ ਪਹਿਲਾਂ ਇੱਕ ਵਾਰ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਗੁਰੂ ਨਾਨਕ ਦੀ ਧਰਤੀ ਦੇ ਉੱਤੇ ਦੀਦਾਰ ਹੋਣ, ਕਿਉਂਕਿ ਸਾਡੇ ਲਈ ਤਾਂ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਦਾ ਮੱਕਾ ਮਦੀਨਾ ਵਾਲਾ ਸਟੇਟਸ ਹੈ। ਲੇਕਿਨ ਮੋਦੀ ਹਕੂਮਤ ਔਰ ਉਹਨਾਂ ਦਾ ਜਿਹੜਾ ਸਾਰਾ ਹੀ ਲਾਣਾ ਹੈ ਏਜੰਸੀਆਂ ਦਾ, ਉਹਨਾਂ ਨੇ ਬਿਲਕੁਲ ਚੁੱਪ ਵੱਟੀ ਹੋਈ ਹੈ। ਔਰ ਇਸ ਸਭ ਦੇ ਚੱਲਦੇ ਆ ਆਸ ਤਾਂ ਤੁਹਾਡੀ ਪੰਜਾਬ ਦੀ ਲੀਡਰਸ਼ਿਪ ਤੋਂ ਹੀ ਹੋਏਗੀ ਨਾ, ਉਹ ਅੱਡ-ਅੱਡ ਪਾਰਟੀਆਂ ਦੀ, ਵੀ ਤੁਸੀਂ ਹੋਰ ਹਰ ਇਸ਼ੂ ਨੂੰ ਵੋਟਾਂ ਲੈਣ ਲਈ ਦਰਬਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਧੂ ਨੇ ਜਿਵੇਂ
ਅਸਮਾਨ ਸਿਰ ਤੇ ਚੁੱਕਣ ਵਾਂਗ ਦੱਸਿਆ ਜਿਵੇਂ ਇਹਨੂੰ ਨੀਂਦ ਨਹੀਂ ਆਉਂਦੀ ਕਿ ਵੀ ਇਹ ਦਿਓ ਲਾਤਾ ਅਟਾਰਨੀ ਜਨਰਲ ਇਹਦਾ ਅਸਤੀਫਾ ਦਵਾਓ, ਇਹ ਤਾਂ ਵਕੀਲ ਸੀ ਸੁਮੇਧ ਸੈਣੀ ਦਾ, ਔਰ ਇੱਧਰ ਤੇ ਉਧਰ, ਔਰ ਮੰਦਰਾਂ ਦੇ ਵਿੱਚ ਜਾ ਕੇ ਵੀ ਜਿਹੜਾ ਉਹ ਆਪਣੇ ਆਪ ਨੂੰ ਰਾਮਚੰਦਰ ਦੇ ਰਸਤੇ ਤੇ ਮੈਂ ਤੁਰ ਰਿਹਾ, ਸਿੱਖਾਂ ਨੂੰ ਕੁਝ ਹੋਰ ਕਹਿੰਦਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਹੋਰਾਂ ਦੀ ਸਹੁੰ ਚੁੱਕ ਸਮਾਗਮ ਦੇ ਵੇਲੇ ਨਵਜੋਤ ਸਿੱਧੂ ਗਏ ਔਰ ਕਰਤਾਰਪੁਰ ਕੋਰੀਡੋਰ ਦੇ ਮੌਕੇ ਦੇ ਉੱਤੇ ਇਹਦੇ ਬਾਵਜੂਦ ਕਿ ਅਮਰਿੰਦਰ ਤੋਂ ਲੈ ਕੇ ਦੂਸਰਿਆਂ ਦਾ ਜ਼ੋਰ ਲੱਗਾ ਹੋਇਆ ਸੀ, ਨਵਜੋਤ ਸਿੱਧੂ ਉੱਥੇ ਗਏ, ਉਹਨਾਂ ਦਾ ਡਿਊ ਆਨਰ ਵੀ ਹੋਇਆ, ਉਹਨਾਂ ਨੂੰ ਪ੍ਰਾਈਮ ਟਾਈਮ ਉਹਨਾਂ ਦੀ ਸਪੀਚ ਸੀ ਔਰ ਠੀਕ ਢੰਗ ਨਾਲ ਉਹਨਾਂ ਨੇ ਪਾਕਿਸਤਾਨੀ ਕੌਮ ਦਾ, ਹਕੂਮਤ ਦਾ ਔਰ ਆਪਣੇ ਯਾਰ ਇਮਰਾਨ ਖਾਨ ਦਾ ਸ਼ੁਕਰੀਆ ਅਦਾ ਕੀਤਾ। ਹੁਣ ਇਹ ਠੀਕ ਹੈ ਕਿ ਉਸ ਤੋਂ ਬਾਅਦ ਇੱਥੇ ਆ ਕੇ ਅਮਰਿੰਦਰ ਸਮੇਤ ਮੀਡੀਆ ਨੇ ਨੈਗੇਟ ਕੀਤਾ ਔਰ ਅੱਡ-ਅੱਡ ਚੈਲੰਜਸ ਚੋਂ ਲੰਘਦੇ ਆ। ਇਸ ਵੇਲੇ ਉਹ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਹੈ, ਹਾਲਾਂਕਿ ਜਦੋਂ ਤੱਕ ਅਸੀਂ ਕੱਲ ਆਵਾਂਗੇ ਪਤਾ ਨਹੀਂ ਰਹਿਣਾ ਉਹਨੇ ਕਿ ਨਹੀਂ, ਜਿਵੇਂ ਦੀਆਂ ਉਹ ਬਿਆਨਬਾਜ਼ੀਆਂ ਔਰ ਜੋ ਕਰ ਰਿਹਾ, ਕਿਉਂਕਿ ਉਹ ਤਾਂ ਚੀਫ ਮਿਨਿਸਟਰ ਬਣਨਾ ਚਾਹੁੰਦਾ ਸੀ, ਉਹ ਹਾਈ ਕਮਾਂਡ ਨੇ ਚਰਨਜੀਤ ਚੰਨੀ ਨੂੰ ਬਣਾ ਦਿੱਤਾ। ਪਰ ਅਜੇ ਕਹੀ ਤਾਂ ਜਾਂਦਾ ਕਿ ਮੈਂ ਪ੍ਰਿयंका जी का, राहुल जी का सिपाही हूँ। ਹੁਣ ਪਤਾ ਨਹੀਂ ਸਿਪਾਹੀ ਅੱਜ ਰਾਤ ਤੱਕ ਰਹਿਣਾ ਕਿ ਕੱਲ ਸਵੇਰੇ ਕਿਸੇ ਹੋਰ ਦਾ ਸਿਪਾਹੀ ਹੋਣਾ, ਉਹ ਕਈਆਂ ਦੇ ਸਿਪਾਹੀ ਬਣ ਗਿਆ। ਲੇਕਿਨ ਮੇਰਾ ਵਿਸ਼ਾ ਇਹ ਵੀ ਨਹੀਂ ਹੈ ਕਿ ਉਹਨੂੰ ਉਹਦੀ ਸਿਆਸਤ ਕਿ ਉਹਦੀ ਕੀ ਹੈ, ਉਹ ਤਾਂ ਐਵੇਂ ਉਹ ਗੱਠ ਪਟਾਕਾ ਹੈਗਾ, ਇੱਕ ਵਿੱਚ ਵੱਜਦਾ ਤੇ ਨਿਕਲ ਆਉਂਦਾ। ਲੇਕਿਨ ਮੈਨੂੰ ਇਹ ਦੁੱਖ ਹੋਇਆ ਕਿ ਵੀ ਜਿਸ ਪ੍ਰੋਜੈਕਟ ਦਾ ਸਾਡੀ ਕੌਮ ਦਾ ਇੱਕ ਹਿੱਸਾ ਕ੍ਰੈਡਿਟ ਵੀ ਉਹਨੂੰ ਦਿੰਦੇ ਨੇ ਕਿ ਜੀ ਉਹਨੇ ਖੁਲਵਾਤਾ, ਜਦੋਂ ਹਾਲਾਂਕਿ 20 ਸਾਲ ਦੀ ਮਿਹਨਤ ਸੀ, ਡਿਸੀਜਨ ਮੇਕਿੰਗ ਕਿਵੇਂ ਹੁੰਦੀ ਹੈ ਹਰ ਕੋਈ ਜਾਣਦਾ ਹੈ। ਲੇਕਿਨ ਚਲੋ ਕਈ ਵਾਰੀ ਕੋਈ ਦੂਤ ਹੁੰਦਾ ਜਿਹੜਾ ਸੁਨੇਹਾ ਲੈ ਕੇ ਜਾਂਦਾ ਹੈ ਔਰ ਉਸ ਦੇ ਲਈ ਉਹਨੂੰ ਬਣਦਾ ਮਾਣ ਵੀ ਦਿੱਤਾ, ਪਾਕਿਸਤਾਨੀ ਕੌਮ 'ਚ ਵੀ ਉਹਦਾ ਨਾਂ ਹੈਗਾ ਔਰ ਇਧਰ ਵੀ ਰਿਹਾ ਕਿ ਭਾਈ ਠੀਕ ਹੈ ਨਵਜੋਤ ਸਿੱਧੂ ਨੇ ਜਿਹੜਾ ਉਹ ਇੱਕ ਵਹੀਕਲ ਬਣਿਆ ਫਾਈਨਲੀ ਉਸ ਆਈਸ ਨੂੰ ਬ੍ਰੇਕ ਕਰਨ ਦੇ ਵਿੱਚ। ਲੇਕਿਨ ਹੁਣ ਜਦੋਂ ਇਹਨੇ ਲਿਖਿਆ ਕਿ ਵੀ ਮੈਂ ਕਰਤਾਰਪੁਰ ਜਾਣਾ ਕੋਰੀਡੋਰ, ਮੈਨੂੰ ਇਹ ਸੀ ਕਿ ਵੀ ਕਿਉਂਕਿ ਕਰਤਾਰਪੁਰ ਸਾਹਿਬ ਕੋਰੀਡੋਰ ਤਾਂ ਲਾਂਘੇ ਨੂੰ ਹੀ ਕਹਿੰਦੇ ਨੇ, ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਇੱਧਰ ਹੈ ਵੀ ਲਾਂਘਾ ਹੈ 3 ਕਿਲੋਮੀਟਰ, ਇੱਧਰ ਡੇਰਾ ਬਾਬਾ ਨਾਨਕ ਹੈ ਵੀ ਉਹਨੇ ਡੇਰਾ ਬਾਬਾ ਨਾਨਕ ਜਾਣਾ। ਸੋ ਮੈਨੂੰ ਲੱਗਾ ਕਿ ਵੀ ਇਹ ਹੁਣ ਜਿੱਥੇ ਸਿੱਖ ਸੈਂਟੀਮੈਂਟ ਦੇ ਨਾਲ ਤੋਂ ਤਵੱਕੋ ਵੀ ਰੱਖ ਰਿਹਾ ਪਰ ਨਾਲ ਖੇਡ ਵੀ ਰਿਹਾ ਸੈਂਟੀਮੈਂਟਸ ਦੇ, ਕਿ ਇਹ ਮੰਗ ਕਰੇਗਾ ਕਿ ਕਰਤਾਰਪੁਰ ਕੋਰੀਡੋਰ ਨੂੰ ਖੋਲੋ। ਹੁਣ ਜਾ ਕੇ ਸਰਦਾਰ ਸਾਹਿਬ ਨੇ ਮੰਗ ਕੀ ਕੀਤੀ, ਨਵਜੋਤ ਸਿੱਧੂ ਵਿਜ਼ਿਟਸ ਡੇਰਾ ਬਾਬਾ ਨਾਨਕ ਸ਼ਰਾਈਨ, ਪ੍ਰੇਜ਼ ਫॉर ਰੀਓਪਨਿੰਗ ਆਫ ਕਰਤਾਰਪੁਰ। ਉੱਥੇ ਅਰਦਾਸ ਕਰ ਰਿਹਾ ਮਹਾਰਾਜ ਖੋਲ ਦਿਓ। ਮਹਾਰਾਜ ਨੇ ਤਾਂ ਨਹੀਂ ਖੋਲਣਾ, ਬੰਦ ਕਿਹਨੇ ਕੀਤਾ ਹੋਇਆ, ਮਹਾਰਾਜ ਨੇ ਤਾਂ ਨਹੀਂ ਕੀਤਾ। ਪਰ ਮੈਨੂੰ ਉਸ ਤੋਂ ਵੀ ਇਹ ਲੱਗਾ ਕਿ ਵੀ ਦੇਖੋ ਅਸਲੀ ਇਸ਼ੂ ਤੋਂ ਇਹ ਵੀ ਦੌੜ ਰਿਹਾ ਹੈ। ਪੰਜਾਬ ਕਾਂਗਰਸ ਲੀਡਰ ਅਰਜਿਸ ਸੈਂਟਰ ਟੂ ਸੈਟ ਅਪ a 100 meter wide and 60 meter high darshan sthal fitted with 4 to 5 binoculars for pilgrims to get a clear darshan of ਗੁਰਦੁਆਰਾ ਕਰਤਾਰਪੁਰ ਸਾਹਿਬ in ਪਾਕਿਸਤਾਨ। ਕਿ ਜੀ ਇਹ ਤੁਸੀਂ ਜਿਹੜੀਆਂ ਨੇ 60 ਮੀਟਰ ਉੱਚੀਆਂ ਤੇ 100 ਮੀਟਰ ਚੌੜੀਆਂ ਜਿਹੜੀਆਂ ਨੇ ਬਾਈਨੋਕੂਲਰ ਦੂਰਬੀਨਾਂ ਲਾ ਦਿਓ ਤਾਂ ਕਿ ਜਿਹੜੇ ਯਾਤਰੂ ਨੇ ਉਹ ਦਰਸ਼ਨ ਕਰ ਸਕਣ। ਹੁਣ ਤੁਸੀਂ ਇਸ ਤੋਂ ਵੱਧ ਕੇ ਕੀ ਬੇਈਮਾਨੀ ਹੋ ਸਕਦੀ ਕਿ ਵੀ ਤੂੰ ਲੀਡਰ ਹੈ ਤੇ ਤੂੰ ਸਾਰੇ ਦਾ ਸਾਖੀ ਹੈ ਕਿ ਕੀ ਹੋਇਆ, ਬਜਾਏ ਕਿ ਸਰਕਾਰ ਦੇ ਸਾਹਮਣੇ ਸਿੱਧੀ ਮੰਗ ਹੋਏ ਕਿ ਭਾਈ ਖੋਲੋ। ਬਾਕੀ ਸਭ ਕੁਝ ਖੁੱਲ ਗਿਆ, ਕੋਵਿਡ ਦੇ ਬਹਾਨੇ ਨਾਲ ਤੁਸੀਂ ਬੰਦ ਕੀਤਾ ਸੀ। ਫਿਰ ਕੱਲੀ ਬੇਈਮਾਨੀ ਇੱਥੋਂ ਨਹੀਂ ਝਲਕਦੀ। ਰੀਓਪਨ ਕਰਤਾਰਪੁਰ ਕੋਰੀਡੋਰ ਇਨਕਲੂਡ ਸ਼ਰਾਈਨ ਇਨ ਇੰਡੀਆ ਬਾਈ ਸਵੈਪਿੰਗ ਲੈਂਡ ਵਿਦ ਪਾਕਿਸਤਾਨ ਹਰਸਿਮਰਤ ਕੌਰ ਬਾਦਲ। ਉਹ ਹੁਣ ਉਹ ਬਾਦਲੀ ਨੂੰ ਵੀ ਨਜ਼ਰ ਆਇਆ ਕਿ ਵੀ ਪਤਾ ਨਹੀਂ ਇਹਦੇ ਚ ਉਹ ਨਾ ਲੈ ਜਾਏ। ਉਹਨੇ ਕਿਹਾ ਰੀਓਪਨ ਕੋ, ਉਹਨੇ ਕਿਹਾ ਜੀ ਪਾਕਿਸਤਾਨ ਨਾਲ ਨਾ ਥਾਂ ਬਦਲ ਲਓ, ਕਰਤਾਰਪੁਰ ਇੱਧਰ ਲੈ ਆਓ, ਉਹਨਾਂ ਨੂੰ ਉਹਦੇ ਵੱਟੇ 'ਚ ਥਾਂ ਦੇ ਦਿਓ ਔਰ ਇਹ ਜਿਹੜਾ ਔਰ ਇਹਨੂੰ ਪੀਸ ਕੋਰੀਡੋਰ ਬਣਾ ਦਿਓ, ਫਿਰ ਸਾਰਿਆਂ ਗੁਰਦੁਆਰਿਆਂ ਦੇ ਨਾਲ ਸੜਕ ਬਣਾ ਦਿਓ, ਕੋਰੀਡੋਰ ਆਫ ਲਵ ਹੋ ਜਾਏ ਔਰ ਇਹ ਹੋ ਜਾਏ ਉਹ। ਇਹਨੂੰ ਕਹਿੰਦੇ ਨੇ ਵੀ ਕਿਸੇ ਚੀਜ਼ ਨੂੰ ਸਾਬੋਤਾਜ ਕਰਨਾ। ਬਿਲਕੁਲ। ਹੁਣ ਨਾ ਅਕਾਲੀਆਂ ਨੇ ਅਜੇ ਤੱਕ, ਚਾਹੀਦਾ ਇਹ ਸੀ ਜੇ ਅਕਾਲੀਆਂ ਦੀ ਕੋਈ ਵੀ ਇਹਨਾਂ 'ਚ ਕੋਈ ਸਿੱਖੀ ਨਾਂ ਦੀ ਚੀਜ਼ ਹੁੰਦੀ, ਇਹਨਾਂ ਨੇ ਕਰਤਾਰਪੁਰ ਕੋਰੀਡੋਰ ਕੀ ਖਿਲਾਣਾ। ਤੁਸੀਂ ਦੇਖ ਰਹੇ ਹੋ ਕਿ ਵਿਦ ਪਾਰਟੀਜ਼ ਫੋਕਸ ਔਨ ਅਰਬਨ ਵੋਟਸ, ਸੁਖਵੀਰ ਬਾਦਲ ਐਂਡ ਐਸਏਡੀ ਲੀਡਰਸ ਲੀਵ ਫॉर ਸਾਲਾਸਰ ਧਾਮ ਇਨ ਰਾਜਸਥਾਨ। ਇੱਕ ਸਪੈਸ਼ਲ ਬੱਸ ਲੈ ਕੇ ਤੇ ਤੁਰੇ ਹੋਏ ਨੇ। ਇਹ ਹੁਣ ਹਿੰਦੂ ਮੰਦਰਾਂ ਦੇ ਦਰਸ਼ਨਾਂ ਨੂੰ ਦਰਸ਼ਕ ਦੇਖ ਸਕਦੇ ਨੇ ਜੇ ਟੈਕਨੀਕਲ ਟੀਮ ਦਿਖਾਏ ਕਿ ਵੀ ਉੱਥੇ ਨਾਲ ਜਾ ਕੇ ਉਹ ਪਹਿਲਾਂ ਇਹ ਚਿੰਤਪੁਰਨੀ ਮੰਦਿਰ ਗਿਆ ਸੁਖਬੀਰ ਬਾਦਲ, ਉਹਦੀ ਫੋਟੋ ਕਿ ਜੀ ਦੇਵੀ ਦੇ ਜਿਹੜਾ ਉਹਨਾਂ ਨੇ ਕੀਤਾ। ਫਿਰ ਤਾਏ ਦੀ ਧੀ ਚੱਲੀ, ਮੈਂ ਕਿਉਂ ਰਾਹ ਕਰ ਲਈ ਨਾਸਤਕ ਦਾੜੀ ਕੱਟਾ ਮਨਪ੍ਰੀਤ ਬਾਦਲ, ਫਾਈਨੈਂਸ ਮਿਨਿਸਟਰ ਜਿਹੜਾ ਨਾ ਰੱਬ 'ਚ ਯਕੀਨ ਰੱਖਦਾ ਨਾ ਉਹਦਾ ਕਿਸੇ 'ਚ ਯਕੀਨ ਹੈ।
ਉਹਨੇ ਵੀ ਯਕੀਨੀ ਬਣਾਇਆ ਵੀ ਕਿਤੇ ਹਿੰਦੂਆਂ ਨੂੰ ਇਹ ਨਾ, ਅਸੀਂ ਵੀ ਹਿੰਦੂਆਂ ਦੀਆਂ ਵੋਟਾਂ ਲੈਣੀਆਂ। ਉਹਨੇ ਟਵੀਟ ਕੀਤਾ, ਉਹ ਤੇ ਉਹਦੀ ਘਰ ਵਾਲੀ ਜਿਹੜੀ ਆ ਹਿੰਦਵਾਣੀ ਹੈ ਉਹ ਪੂਜਾ ਲਈ ਬੈਠੀ ਹੈ, ਔਰ ਲਿਖਿਆ ਹੋਇਆ ਕਿ ਪਰਿਵਾਰ ਸੰਗ ਦੀਵਾਲੀ ਦੀ ਪੂਜਾ ਕੀਤੀ, ਉਹਦੇ ਕੁਝ ਪਲ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਹਮੇਸ਼ਾ ਦੀ ਤਰ੍ਹਾਂ ਪ੍ਰਮਾਤਮਾ ਅੱਗੇ ਇਹੋ ਦੁਆ ਹੈ ਕਿ ਬਠਿੰਡਾ ਦੇ ਲੋਕ ਹਮੇਸ਼ਾ ਖੁਸ਼ਹਾਲ ਤੇ ਤੰਦਰੁਸਤ ਰਹਿਣ। ਸ਼ੇਅਰਿੰਗ ਸਮ ਮੋਮੈਂਟਸ ਫਰਮ ਆਵਰ ਫੈਮਿਲੀਜ਼ ਦੀਵਾਲੀ ਪੂਜਾ, ਐਜ਼ ਆਲਵੇਜ਼ ਵੀ ਪ੍ਰੇ ਫॉर ਹੈਲਥ ਐਂਡ ਪ੍ਰੋਸਪੈਰਿਟੀ ਆਫ ਪੀਪਲ ਆਫ ਬਠਿੰਡਾ। ਹੁਣ ਇਹਦੀ ਘਰ ਵਾਲੀ ਵੀ ਹਿੰਦਵਾਣੀ, ਇਹ ਵੀ ਦੀਵਾਲੀ ਪੂਜਾ ਕਰ ਰਿਹਾ। ਮਨਪ੍ਰੀਤ ਬਾਦਲ, ਨਵਜੋਤ ਸਿੱਧੂ ਦੀ ਮਾਂ ਹਿੰਦਵਾਣੀ, ਉਹ ਜਿਹੜਾ ਪਹਿਲਾਂ ਹੀ ਅੱਧਾ ਹੀ ਬਾਂਹ ਉਹਨੇ ਭਰੀ ਹੁੰਦੀ ਹੈ ਤਵੀਤਾਂ ਦੇ ਨਾਲ, ਉਹ ਵੀ ਸੈਰ ਸੂਰ ਕਰਕੇ ਆ ਗਿਆ ਮੰਦਰਾਂ ਦੀ। ਸੁਖਬੀਰ ਬਾਦਲ ਜਿਹੜਾ ਰਾਜਸਥਾਨ ਦੇ ਮੰਦਰਾਂ ਨੂੰ ਚੜ੍ਹ ਪਿਆ, ਤੇ ਕਰਤਾਰਪੁਰ ਕੋਰੀਡੋਰ ਜਿਹਦੇ ਲਈ ਸੰਗਤਾਂ ਤਰਸ ਰਹੀਆਂ ਨੇ ਕਿ ਇਹ ਖੁੱਲੇ ਤੇ ਖੁੱਲੇ ਦਰਸ਼ਨ ਦੀਦਾਰ ਹੋਣ, ਉਸ ਦੇ ਲਈ ਕਿਵੇਂ ਇਹ ਗੰਦੀ ਸਿਆਸਤ ਖੇਡ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਪਸੰਦ ਆਏਗਾ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।